ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ 4 ਵਜੇ ਤੋਂ ਲੈ ਕੇ 5:30 ਵਜੇ ਸ਼ਾਮ ਦੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਛੋਟੀ ਮੋਟੀ ਪ੍ਰੋਬਲਮ ਆ ਉਹਦੇ ਬਾਰੇ ਪੁੱਛ ਸਕਦੇ ਹੋ। ਜੇ ਤੁਹਾਨੂੰ ਕਿਸੇ ਇਲਾਜ ਦਾ ਪਤਾ, ਕਿਸੇ ਨੇ ਕੁਝ ਪੁੱਛਿਆ ਆ ਤੇ ਫਿਰ ਤੁਸੀਂ ਉਹ ਇਲਾਜ ਵੀ ਦੱਸ ਸਕਦੇ ਹੋ। ਇਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਆਯੁਰਵੈਦਿਕ ਚੀਜ਼ਾਂ ਦੀ, ਜਿਹੜੀਆਂ ਸਾਡੇ ਘਰਾਂ ਵਿੱਚ ਪਈਆਂ ਹੁੰਦੀਆਂ, ਸਾਡੇ ਕਲੋਜਟ ਵਿੱਚ ਪਈਆਂ ਹੁੰਦੀਆਂ, ਜਾਂ ਤੁਹਾਨੂੰ ਉਹ ਸੌਖਿਆਂ ਹੀ ਸਟੋਰ ਤੋਂ ਮਿਲ ਜਾਂਦੀਆਂ, ਜਾਂ ਤੁਸੀਂ ਫਿਰ ਪੰਜਾਬ ਤੋਂ ਮੰਗਵਾ ਸਕਦੇ ਹਾਂ, ਜਾਂ ਹੋਰ ਇੰਡੀਆ ਦੇ ਕਿਸੇ ਵੀ ਹੋਰ ਹਿੱਸੇ ਦੇ ਵਿੱਚ ਰਹਿੰਦੇ ਆ, ਉਹ ਚੀਜ਼ਾਂ ਤੁਹਾਨੂੰ ਸੌਖਿਆਂ ਮਿਲ ਜਾਂਦੀਆਂ, ਡਾਕਟਰ ਤੋਂ ਨਹੀਂ ਲਿਖਾਉਣੀਆਂ ਪੈਂਦੀਆਂ। ਉਹਨਾਂ ਚੀਜ਼ਾਂ ਦੀ ਅਸੀਂ ਗੱਲਬਾਤ ਕਰਦੇ ਹਾਂ। ਇਹ ਚੀਜ਼ਾਂ ਕਿਸ ਤਰ੍ਹਾਂ ਰਲਾ ਕੇ ਲੈਣੀਆਂ ਉਹ ਦੱਸੀਆਂ ਜਾਂਦੀਆਂ, ਕਿਸ ਤਰ੍ਹਾਂ ਉਹਨਾਂ ਨੂੰ ਲੌਕ ਕਰਕੇ, ਉਹਨਾਂ ਨੂੰ ਰਲਾ ਕੇ ਕਿੰਨੀ ਮਾਤਰਾ ਦੇ ਵਿੱਚ ਉਹ ਲੈਣੀਆਂ, ਅਤੇ ਤੁਹਾਨੂੰ ਪ੍ਰੋਬਲਮ ਕੀ ਆ ਉਹਦੇ ਬਾਰੇ ਤੁਸੀਂ ਜੇ ਨਹੀਂ ਵੀ ਪਤਾ ਲੱਗਦਾ ਨਾ ਤੁਹਾਨੂੰ ਕੀ ਹੋਇਆ, ਕਈ ਵਾਰੀ ਤਾਂ ਤੁਸੀਂ ਗੈਸ ਵੀ ਕਰ ਲੈਂਦੇ ਆ, ਪਰ ਜੇ ਨਹੀਂ ਵੀ ਪਤਾ ਲੱਗਦਾ ਨਾ, ਤੁਸੀਂ ਡਾਕਟਰ ਤੋਂ ਡਾਇਗਨੋਸ ਕਰਾ ਸਕਦੇ ਆ, ਉਸ ਤੋਂ ਪਤਾ ਕਰ ਸਕਦੇ ਆ, ਟੈਸਟ ਕਰਵਾ ਸਕਦੇ ਆ ਤੁਸੀਂ ਆਪਣੇ। ਪਰ ਕਈ ਵਾਰੀ ਆਪਾਂ ਗੱਲਾਂ ਕਰਦੇ ਸੁਣਦੇ ਆ ਕਿ ਕਿਸੇ ਦੇ ਲੈਫਟ ਸਾਈਡ 'ਤੇ ਦਰਦ ਹੁੰਦੀ ਆ, ਉਹ ਇੰਨੀ ਵੇਟ ਨਾ ਕਰਿਆ ਕਰੋ, ਤੁਸੀਂ ਡਾਕਟਰ ਨੂੰ ਦਿਖਾ ਜ਼ਰੂਰ ਲਿਆ ਕਰੋ ਵੀ ਹੋਇਆ ਆ ਕੀ ਆ। ਕੋਈ ਜ਼ਰੂਰੀ ਵੀ ਨਹੀਂ ਹੁੰਦੀ ਕਿ ਤੁਹਾਨੂੰ ਕੋਈ ਹਾਰਟ ਦੀ ਪ੍ਰੋਬਲਮ ਹੋਵੇ, ਕਈ ਵਾਰੀ ਕੋਈ ਹੋਰ ਵੀ ਚੀਜ਼ ਹੋ ਸਕਦੀ ਆ, ਅਤੇ ਉਹ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਨਾਲ ਖਾਣ ਪੀਣ ਦੇ ਹਿਸਾਬ ਦੇ ਨਾਲ, ਤੁਸੀਂ ਖਾਣਾ ਪੀਣਾ ਵੀ ਆਪਾਂ ਹਿਸਾਬ ਦਾ ਕਹਿੰਦੇ ਹਾਂ, ਅਤੇ ਨਾਲ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਆਪਾਂ ਨੂੰ ਐਕਸਰਸਾਈਜ਼ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਆ, ਉਹ ਵੀ ਤੁਸੀਂ ਜ਼ਰੂਰ ਕਰਿਆ ਕਰੋ। ਬੇਸ਼ੱਕ ਹੁਣ ਕਹਿੰਦੇ ਕਈ ਕਹਿਣਗੇ ਅਸੀਂ ਬਿਮਾਰ ਹਾਂ, ਹੌਸਪਿਟਲਾਂ 'ਚ ਪਏ ਆ, ਉੱਥੇ ਪਏ ਬੈੱਡ 'ਤੇ ਕਰਿਆ ਕਰੋ। ਜੇ ਤੁਹਾਡੀਆਂ ਉਂਗਲੀਆਂ ਹਿਲਦੀਆਂ, ਉਂਗਲੀਆਂ ਹਿਲਾਈ ਜਾਓ, ਹੱਥ ਹਿਲਦਾ ਆ, ਬਾਂਹ ਹਿਲਦੀ, ਲੱਤ ਹਿਲਦੀ ਆ, ਜਾਂ ਤੁਸੀਂ ਤੁਹਾਡੀ ਧੌਣ ਹਿਲਦੀ ਆ, ਕੁਛ ਵੀ ਆ, ਤੁਹਾਡੇ ਮਸਲ ਆ ਜਿਹੜੇ ਨਾ ਸਟਰੋਂਗ ਹੁੰਦੇ ਆ, ਤਾਂ ਉਹ ਤੁਸੀਂ ਐਕਸਰਸਾਈਜ਼ ਕਰ ਸਕਦੇ ਆ, ਕਰਿਆ ਜ਼ਰੂਰ ਕਰੋ, ਆਪਣਾ ਆਪ ਛੱਡਿਆ ਨਾ ਕਰੋ। ਅਤੇ ਜਿਹੜੀ ਵੀ ਤੁਹਾਡੇ ਕੋਲ ਹੁਣ ਹੋਮ ਰੈਮਡੀ ਹੁੰਦੀ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਇਹਨਾਂ ਚੀਜ਼ਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਹਾਂ, ਬਾਈ ਗਰਮੀ ਜ਼ਰੂਰ ਹੋ ਸਕਦੀ ਹੈ, ਬਾਕੀ ਤੁਹਾਡੀ ਸਿਹਤ 'ਤੇ ਆ ਕਿ ਤੁਹਾਡਾ ਸਰੀਰ ਆ ਜਿਹੜਾ ਉਹ ਕਿਹੜੀ ਚੀਜ਼ ਨੂੰ ਅਸੈਪਟ ਕਰਦਾ। ਕਈਆਂ ਨੂੰ ਕਿਸੇ ਚੀਜ਼ ਤੋਂ ਐਲਰਜੀ ਵੀ ਹੋ ਸਕਦੀ ਆ, ਪਰ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਐਲਰਜੀ ਵਾਲੀ ਚੀਜ਼ ਨੂੰ ਤੁਸੀਂ ਮਿਕਸ ਨਹੀਂ ਕਰਨਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਜਾਂ ਤੁਹਾਡੇ ਕੋਲ ਕੋਈ ਹੋਰ ਸਾਧਨ ਆ, ਐਪ ਡਾਊਨਲੋਡ ਕੀਤੀ ਆ, ਫੋਨ ਨੰਬਰ ਡਾਇਲ ਕਰਕੇ ਸੁਣਦੇ ਆ, ਜਾਂ ਤੁਸੀਂ ਵਾਈਫਾਈ ਰੇਡੀਓ ਸੈੱਟ 'ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਹੋ, ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਸੁਣਦੇ ਹੋ, ਜੁੜੇ ਹੋਏ ਹੋ, ਆਪ ਸਭ ਨੂੰ ਜੀ ਆਇਆਂ, ਆਪ ਸਭ ਦਾ ਹੀ ਸਵਾਗਤ ਕਰਦੇ ਹਾਂ ਜੀ। ਪੰਜਾਬੀ ਰੇਡੀਓ USA ਨੂੰ ਤੁਸੀਂ ਇਸ ਪ੍ਰੋਗਰਾਮ ਨੂੰ ਮੰਗਲਵਾਰ ਨੂੰ ਸੁਣਦੇ ਹੋ, ਜਿਸ ਦੇ ਵਿੱਚ ਕਾਲ ਕਰਦੇ ਹੋ, ਅਤੇ ਇਹ ਪ੍ਰੋਗਰਾਮ ਰਿਪੀਟ ਐਤਵਾਰ ਨੂੰ ਹੁੰਦਾ, ਜਿਸ ਦੇ ਵਿੱਚ ਰਿਪੀਟ ਪ੍ਰੋਗਰਾਮ ਦੇ ਵਿੱਚ ਅਸੀਂ ਕਾਲ ਤੁਹਾਡੀ ਨਹੀਂ ਲੈਂਦੇ, ਐਤਵਾਰ ਨੂੰ ਹੁੰਦਾ ਹੈ। ਜਿੰਨਾ ਚਿਰ ਉਹਦਾ ਕੋਈ ਹੋਰ ਟਾਈਮ ਚੇਂਜ ਨਹੀਂ ਹੁੰਦਾ, ਅਜੇ ਐਤਵਾਰ ਰਾਤ ਨੂੰ ਹੀ ਹੁੰਦਾ ਆ, ਅਤੇ ਉਹ ਤੁਸੀਂ ਸੁਣ ਸਕਦੇ ਹੋ, ਲਿਖ ਸਕਦੇ ਹੋ, ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਆ, ਅਤੇ ਫੋਨ ਦੇ ਉੱਤੇ ਵੀ ਤੁਸੀਂ ਉਸ ਨੂੰ ਦੁਬਾਰਾ ਸੁਣ ਸਕਦੇ ਹੋ ਜੀ। ਅਤੇ ਜਿਨ੍ਹਾਂ ਦੇ ਕੋਲ ਸਮਾਰਟਫੋਨ ਆ ਉਸ ਦੇ ਉੱਤੇ ਵੀ ਪਾ ਦਿੱਤੇ ਜਾਂਦੇ ਆ, ਉੱਥੇ ਤੁਸੀਂ ਥੋੜ੍ਹਾ ਸਲੋ ਕਰਕੇ ਵੀ ਸੁਣ ਸਕਦੇ ਆ। ਉਹ ਤੁਸੀਂ ਜੇ ਕਿਸੇ ਦਾ ਘਰ ਦੇ ਵਿੱਚ ਉਹ ਫੋਨ ਹੈਗਾ ਤੁਹਾਡੇ ਘਰ ਦੇ ਵਿੱਚ, ਅਤੇ ਉਹ ਫੋਨ ਤੁਸੀਂ ਉਹਨਾਂ ਦਾ ਵਰਤ ਸਕਦੇ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ 'ਤੇ ਜੁੜੇ ਹੋਏ ਹੋ, ਗੱਡੀਆਂ ਵਿੱਚ ਸੁਣ ਲਏ 1350 AM ਬੇਕਰਫੀਲਡ ਦੇ ਏਰੀਏ ਦੇ ਵਿੱਚ, 1300 AM ਫ੍ਰੈਜ਼ਨੋ ਏਰੀਏ ਦੇ ਵਿੱਚ, ਜਾਂ ਹੋਰ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ 1470 AM ਸੈਕਰਾਮੈਂਟੋ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ, 1450 AM 96.5 FM ਜੂਬਾ ਸਿਟੀ ਦੇ ਵਿੱਚ ਤੁਸੀਂ ਸੁਣਦੇ ਹੋ। ਬਾਕੀ ਸਾਈਡ ਬੈਂਡ ਰੇਡੀਓ ਸੈੱਟ ਨੇ, ਉਹਨਾਂ 'ਤੇ ਜੁੜੇ ਹੋਏ ਹੋ। ਥੋੜ੍ਹੀਆਂ ਕਾਲਸ ਵੱਲ ਚੱਲਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਬਲਜੀਤ ਸਤਿ ਸ਼੍ਰੀ ਅਕਾਲ। ਡਾਕਟਰ ਯੂਰੀਆ ਵੀ ਹੈ ਕਿਉਂ ਸੱਜਿਆ? ਠੀਕ ਹੈ। ਹਾਂਜੀ, ਜੋੜਾਂ ਦਰਦ ਬਹੁਤ ਜ਼ਿਆਦਾ ਹੈ। ਠੀਕ ਹੈ, ਮੇਰੀ ਅੱਖ 1 ਸਾਲ ਹੋ ਗਈ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਅੱਖ ਫਰਕਣ ਤੋਂ ਵੀ ਬਹੁਤ ਵਾਰੀ ਦੱਸਦੇ ਹੁੰਦੇ ਆ ਵੀ ਤੁਸੀਂ ਆਹ ਤੇਲ ਮਲ ਲਓ, ਇਹਦੇ ਵਿੱਚ ਹਵਾ ਭਰ ਗਈ ਆ, ਜਾਂ ਕੋਈ ਟਿਊਬ ਜਿਹੀ ਵੀ ਦੱਸਦੇ, ਉਹ ਵੀ ਤੁਸੀਂ ਕਰਕੇ ਦੇਖ ਸਕਦੇ ਆ। 408-272-5200 ਕਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੰਮੀ ਬਾਰੇ ਪੁੱਛੀ। ਮੇਰੇ ਮੰਮੀ ਇੱਕ ਤਾਂ ਉਹਨਾਂ ਦੇ ਸਵੈਲਿੰਗ ਹੋ ਆਇਆ ਹੋਇਆ ਪੈਰਾਂ ਤੇ, ਬੋਡੀ ਤੇ ਵੀ ਲੱਗਦਾ, ਤੇ ਇੱਕ ਬਾਥਰੂਮ ਬਹੁਤ ਜ਼ਿਆਦਾ ਆਈਗਾ। ਬਾਥਰੂਮ ਜ਼ਿਆਦਾ ਹੁੰਦਾ, ਠੀਕ ਆ। ਹਾਂਜੀ, ਆ 2 ਕੱਲ ਜਿੱਦਾਂ ਉਹ ਵੀ ਟਾਇਰਡ ਹੋ ਰਿਹਾ, ਲੱਗਦਾ ਵੀ ਤੁਰਿਆ ਨਹੀਂ। ਤੇ ਫਿਰ ਤੁਸੀਂ ਉੱਦਾਂ ਵੈਸੇ ਡਾਕਟਰ ਕੋਲ ਰੈਗੂਲਰ ਚੈੱਕਅਪ ਕਰਾਉਂਦੇ? ਡਾਕਟਰ ਤਾਂ 2 ਵੀ ਸੀਗੇ ਪਹਿਲਾਂ, ਉਹਨੇ ਤਾਂ ਕੁਝ ਦੱਸਿਆ ਉਹ ਹੈ ਵੀ ਨਹੀਂ ਸੀਗਾ, ਬਸ ਟੈਸਟ ਵੀ ਹੋ ਗਏ, ਜਿੱਦਾਂ ਬਲੱਡ ਟੈਸਟ ਸੀ ਉਹਦਾ ਹਲੇ ਰਿਜ਼ਲਟ ਵੀ, ਜੇ ਕੋਈ ਪ੍ਰੋਬਲਮ ਜੇ ਦੱਸ ਵੀ ਦਿੰਦੇ ਆ ਨਾ ਕਾਲ ਕਰਕੇ। ਹਾਂਜੀ, ਨਹੀਂ ਫਿਰ ਘਰ ਭੇਜਦੇ ਆ, ਉਹ ਉਹਨਾਂ ਨੇ ਕੋਲੋਂ ਦੱਸ ਦਿੰਦੇ, ਪਰ ਕੋਈ ਗੱਲ ਨਹੀਂ, ਆਪਾਂ ਪੁੱਛਦੇ ਵੀ ਹੈਗੇ ਆ, ਪੁੱਛਦੇ ਵੀ। ਠੀਕ ਹੈ ਜੀ, ਥੈਂਕ ਯੂ ਕਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਦਿਆਲ ਕੌਰ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਕਿਸ ਸੰਭਾਲ ਬਾਰੇ ਸਾਨੂੰ ਜਾਗਰੂਕ ਕਰਦੇ ਆ। ਥੈਂਕ ਯੂ ਜੀ। ਮੇਰਾ ਹੈ ਮੋਟਾਪਾ ਕਿਵੇਂ ਦੂਰ ਹੋ ਸਕਦਾ? ਮੋਟਾਪਾ ਦੂਰ ਕਰਨਾ ਆ? ਤੁਸੀਂ ਤੇ ਆਂਢੀਆਂ ਗੁਆਂਢੀਆਂ ਲਈ ਪੁੱਛ ਰਹੇ ਹੋ।
ਮੈਂ ਤਾਂ ਪਰ ਹੋਈ ਆ, ਮੈਂ ਮੋਟੀ ਨਹੀਂ, ਮੈਂ ਕਿਸੇ ਨਹੀਂ ਆਂਡੀਆਂ ਗੁਆਂਢੀਆਂ ਲਈ ਪੁੱਛ ਰਹੇ ਆ, ਤੁਸੀਂ ਤਾਂ ਠੀਕ ਹੋ। ਅੱਛਾ, ਇੱਕ ਕੁੜੀ ਦੇ ਮੂੰਹ ਤੇ ਛਾਈਆਂ ਹਾਂਜੀ ਜ਼ਰੂਰ ਹੋਣਗੀਆਂ। ਠੀਕ ਹੈ। ਤੀਸਰਾ ਸਵਾਲ ਹੈ ਜੀ, ਨਿਗਾਹ ਠੀਕ ਰੱਖਣੀ ਹੋਵੇ ਵੀ ਅੱਖਾਂ ਨੂੰ ਵੀ ਕਿਆ ਦੱਸਦੇ ਜਿਸ ਤਰ੍ਹਾਂ ਤੁਸੀਂ ਹਾਂਜੀ, ਐਂ ਕਰੋ, ਹਾਂਜੀ। ਐਂ ਕਰੋ। ਠੀਕ ਹੈ, ਜ਼ਰੂਰ ਜੀ ਜ਼ਰੂਰ ਸਾਰੇ ਅੰਗ ਬੰਦੇ ਦੇ ਠੀਕ ਠਾਕ ਹੀ ਚਾਹੀਦੇ ਆ ਜੀ। ਜਸਮੇਲ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਕਿ ਮੈਂ ਜਿਵੇਂ ਇੰਡਾਇਰੈਕਟ weight ਤਾਂ ਹੁਣ ਉਹਨਾਂ ਦਵਾਈ ਵੀ ਅੱਛਾ, ਉਹ ਕਹਿੰਦੀ ਆਕਾ ਬਿਮਾਰ ਤੁਸੀਂ ਇਹ ਪ੍ਰੋਗਰਾਮ ਮੈਂ ਸੁਣਦੀ ਹਾਂ। ਉਹ ਫਿਰ ਕੰਮ ਤੇ ਹੁੰਦੀ, ਮੈਂ ਘਰੇ ਠੀਕ ਹੁੰਦੀ ਹੈ, ਹਾਂ। ਠੀਕ ਹੈ, ਹਾਂਜੀ, ਠੀਕ ਹੈ ਜੀ। ਚਲੋ ਥਾਇਰਾਇਡ ਦਾ ਪੁੱਛਦੇ ਆਪਾਂ। ਠੀਕ ਹੈ ਜੀ, ਓਕੇ, ਓਕੇ, ਸਤਿ ਸ਼੍ਰੀ ਅਕਾਲ ਜੀ। ਜਸਪ੍ਰੀਤ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਤੁਹਾਨੂੰ, ਪਹਿਲਾਂ ਥੋੜੇ ਕਿਸੇ ਨੇ ਪੁੱਛਿਆ ਕਿ ਬਾਥਰੂਮ ਬਹੁਤ, ਹਾਂਜੀ ਬਹੁਤ ਹੀ ਤਾਂ ਬਾਥਰੂਮ ਆਉਂਦਾ ਬਾਥਰੂਮ ਬਹੁਤ ਆਉਂਦਾ ਆ। ਜੀ, ਲਾਈਕ ਫਿਰ ਬਾਥਰੂਮ ਹਾਂਜੀ ਤੇ ਇੱਕ ਤੁਸੀਂ ਮੈਂ ਆਪਣੇ ਪਹਿਲੇ ਪੁੱਛਿਆ ਸੀ ਅੱਖਾਂ ਮੋਟੀਆਂ ਨਾਲ ਰੋਟੀਆਂ ਦੀ ਮਾਲਿਸ਼ ਕਰਿਆ ਕਰ, ਤੁਹਾਨੂੰ 2 ਮਹੀਨੇ 1.5 ਮਹੀਨਾ ਹੋ ਗਿਆ ਮਾਲਿਸ਼ ਕਰੀ। ਅੱਛਾ, ਅੱਖਾਂ ਮੋਟੀਆਂ ਕਰਨ ਲਈ ਆ? ਥੋੜੀ ਜਿਹੀ ਅੱਖਾਂ ਵਿੱਚ ਨੂੰ ਚਲ ਗਈਆਂ। ਅੱਛਾ ਠੀਕ ਆ, ਬਾਹਰ ਕਿਵੇਂ ਕੱਢਣੀਆਂ? ਠੀਕ ਆ, ਐਕਸਰਸਾਈਜ਼ ਹੋ ਗਈ ਤੇ ਕੁਝ ਠੀਕ ਆ। ਤੇ ਇੱਕ ਬੋਡੀ ਤੇ ਪੇਨ ਹੈ, ਉਹਨਾਂ ਦਾ ਸੀ ਉਹ ਕਿ ਰਸ ਐਪਲ ਦਾ ਕੱਢ ਕੇ ਗ੍ਰੀਨ ਦਾ, ਉਹ ਵੀ ਲੱਗਣਾ ਹਟੇ ਨਹੀਂ ਅਜੇ? ਨਹੀਂ ਹਟੋ, ਕੁਛ ਸਿਰਕਾ ਵੀ ਲਾਇਆ। ਉਹ ਜਿਹੜੇ ਕਾਲੇ ਕਾਲੇ ਮੋਕੇ ਜਿਹੇ ਹੋ ਜਾਂਦੇ ਆ? ਹਾਂਜੀ, ਨਹੀਂ ਉਹ ਤੇਲ ਹੈ, ਉਹ ਤੇਲ ਆ। ਵਿੱਚ ਆ। ਅੱਛਾ ਬੋਡੀ ਦੇ ਵਿੱਚ ਆ, ਠੀਕ ਆ। ਹਾਂਜੀ, ਉਹ ਪੁੱਛਣੇ ਇੱਕ ਬਾਲ ਬਹੁਤ ਝੜਦੇ ਆ। ਠੀਕ ਆ, ਹਾਂਜੀ ਚਲੋ ਠੀਕ ਆ, ਆਪਾਂ ਪੁੱਛਦੇ ਹਾਂ, ਸ਼ਾਇਦ ਕੋਈ ਹੋਰ ਵੀ ਇਲਾਜ ਦੱਸਦਾ। ਠੀਕ ਆ, ਓਕੇ ਜੀ। ਓਕੇ ਜੀ। ਹਾਂ, ਕਈ ਵਾਰੀ ਇਹ ਸੁਣਿਆ ਹੁੰਦਾ ਕਿ ਜਿਨ੍ਹਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਆ, ਉਹ ਦੱਸਿਆ ਜਾਂਦਾ ਆ। ਵੈਸੇ ਨਿਆਣਿਆਂ ਵਾਲੇ ਵੀ ਦੱਸਿਆ ਜਾਂਦੇ ਆ, ਤਿਲਾਂ ਦਾ ਤੇਲ ਵੀ ਦੱਸਦੇ ਹੈਗੇ ਆ, ਕਈ ਤਿਲਾਂ ਦੇ ਲੱਡੂ ਬਣਾ ਕੇ ਖਾਣ ਨੂੰ ਦੱਸਦੇ ਆ। ਉਸੇ ਦੇ ਨਾਲ ਜੇ ਕੋਈ ਹੋਰ ਵੀ ਕਿਸੇ ਦੇ ਕੋਲ ਇਲਾਜ ਹੈਗਾ ਆ ਕਿ ਤੁਹਾਡਾ ਜਿਹੜਾ ਬਲੈਡਰ ਆ ਉਹ ਠੀਕ ਰਹੇ, ਤਾਂ ਹੀ ਓਵਰ ਕੰਟਰੋਲ ਹੋ ਜਾਂਦਾ ਬਹੁਤਾ ਕੁਛ। ਤੇ ਬਾਕੀ ਹੋ ਸਕਦਾ ਕੁਛ ਹੋਰ ਵੀ ਹੋਵੇ ਕਿ ਜ਼ਿਆਦਾ ਕਿਉਂ ਆ, ਕਈਆਂ ਦੀ ਸ਼ੂਗਰ ਵਰਗੇ ਕਹਿ ਦਿੰਦੇ ਆ ਤਾਂ ਹੈਗਾ ਆ। ਤੇ ਪਰ ਜਿਹੜੇ ਜੌਂ ਜੂੰ ਜਿਹੜੇ ਆ ਨਾ, ਉਹ ਪੀ ਲਿਆ ਕਰੋ ਕਦੀ ਉਬਾਲ ਕੇ, ਉਹ ਇਸ ਚੀਜ਼ ਨੂੰ ਕੰਟਰੋਲ ਕਰਦੇ ਆ। ਰਾਜਵੰਤ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਡੈਡੀ ਵਾਂ ਖੰਘ ਬਹੁਤ 4 ਮਹੀਨੇ। ਜਿਹੜੀ ਚੀਜ਼ ਪਿੱਛੇ ਦਿੱਤੀ ਸੀ ਉਹ ਦੇ ਦਿੱਤੀ ਸੀ ਉਹਨੂੰ? ਹਾਂਜੀ ਮੈਂ ਉਹ ਦੱਸਤਾ ਸ਼ੁਰੂ ਕਰ ਲਿਆ ਮੈਂ ਕਿ ਠੀਕ ਆ। ਹੋਰ ਵੀ ਦੱਸਾਂ। ਹਾਂ, ਸੁਹਾਗਾ ਵੀ ਹੁੰਦਾ ਹੈ ਕਈ ਵਾਰੀ, ਸੁਹਾਗੇ ਦੀ ਖੇਲ ਕਰਕੇ ਵੀ ਹੁੰਦਾ। ਸੁਹਾਗੇ ਦੀ ਖੇਲ ਕਰਕੇ ਵੀ ਦਿੰਦੇ ਆ। ਹਾਂ, ਖੇਤਾਂ 'ਚ ਫੇਰਨ ਵਾਲਾ ਨਹੀਂ, ਦੂਜਾ ਹੁੰਦਾ ਸਟੋਰ 'ਚ। ਠੀਕ ਹੈ ਠੀਕ ਹੈ, ਓਕੇ ਜੀ, ਆਲਰਾਈਟ। ਹਾਂਜੀ, ਅੱਗੇ ਸਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਜੀ, ਮੈਂ ਪੁੱਛਣਾ, ਮੇਰੇ ਡਾਕਟਰ ਨੇ ਲਾਇਆ ਕੱਲ ਹੀ, ਡਾਕਟਰ ਦੇ ਬੁਖਾਰ ਵਗੈਰਾ ਸੀ, ਖੰਘ ਸੀ, ਤੇ ਉਹਨਾਂ ਨੇ ਦੱਸਿਆ ਇੱਕ ਤੇ ਪਿਸ਼ਾਬ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੋ ਗਈ ਹੈ, ਤੇ ਦੂਸਰਾ ਵਾਈਟ ਸੈੱਲ ਜ਼ਿਆਦਾ। ਠੀਕ ਆ, ਇਹਦੇ ਬਾਰੇ ਪੁੱਛਣਾ ਜੇ ਕਿਸੇ ਨੂੰ ਪਤਾ ਹੋਏ। ਵਾਈਟ ਸੈੱਲ ਦਾ ਤਾਂ ਹਾਂ ਬਹੁਤ ਵਾਰੀ ਆਪਾਂ ਪੁੱਛਦੇ ਹਾਂ, ਅੱਜ ਫਿਰ ਪੁੱਛ ਲੈਂਦੇ ਆ ਕਿ ਜਿਹੜਾ ਵਾਈਟ ਸੈੱਲ ਜਿਹੜੇ ਇੰਨੇ ਵੱਧਦੇ ਆ, ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਆ। ਇੱਕ ਵਾਰ ਦੱਸਿਆ ਸੀਗਾ ਕਿ ਉਹ ਜਿਹੜਾ ਆਵਾਕਾਡੋ ਆ, ਉਹ ਵਿੱਚ ਹੀ ਉਹਦੀ ਗਿਟਕ ਤੇ ਵਿੱਚ ਹੀ ਉਹਦਾ ਗੁੱਦਾ ਜਿਹੜਾ ਹੁੰਦਾ ਆ, ਉਹਦੀ ਸਮੂਦੀ ਬਣਾ ਕੇ ਪੀ ਜਾਓ। ਪਰ ਜੇ ਹੋਰ ਵੀ ਕਿਸੇ ਕੋ ਹੋਵੇ ਨਾ, ਉਹ ਜ਼ਰੂਰ ਦੱਸਿਓ। ਤੇ ਵੈਸੇ ਮੇਰੇ ਖਿਆਲ ਦੇ ਵਿੱਚ ਆ ਵੀ ਦਾਖਾਂ ਦੱਸੀਆਂ ਸੀਗੀਆਂ, ਜਿਹਨੂੰ ਸੌਗੀ ਕਹਿੰਦੇ ਆਪਾਂ, ਉਹ ਵੀ ਦੱਸੀਆਂ ਸੀਗੀਆਂ ਵੀ ਉਹ ਵੀ ਬੈਲੈਂਸ ਕਰਦੀਆਂ। ਤੇ ਹੋਰ ਵੀ ਸ਼ਾਇਦ ਕੁਛ ਨਾ ਕੁਛ ਹੋਊਗਾ, ਉਹ ਆਪਾਂ ਜ਼ਰੂਰ ਪੁੱਛਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਅਗਲੇ ਕਾਲਰ ਨੇ ਕੁਲਦੀਪ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਇੱਕ ਦਿਨ ਅਚਾਨਕ ਹੀ ਮੇਰੇ ਜਿੱਦਾਂ ਪੈਰ ਨੂੰ ਤੇ ਲੱਤ ਨੂੰ ਸੋਜ ਪੈ ਗਈ ਸੀ ਬਹੁਤ ਜ਼ਿਆਦਾ, ਜਿੱਦਾਂ ਹਨਾ। ਅੱਛਾ ਜੀ। ਪੂਰੀ ਲੱਤ ਨੂੰ, ਤੇ ਮੈਂ ਜਿੱਦਾਂ ਬਹੁਤ ਡਰ ਗਈ, ਤੇ ਸ਼ਾਮ ਤੱਕ ਜਿੱਦਾਂ ਮੈਨੂੰ ਇਦਾਂ ਮੇਰੀ ਬਾਂਹ ਵੀ ਭਾਰੀ ਲੱਗੇ, ਹੱਥ ਵੀ ਅੱਛਾ, ਸਾਈਡ। ਹਾਂ, ਹਾਂਜੀ, ਟਾਈਟ। ਫਿਰ ਅਸੀਂ ਡਾਕਟਰ ਕੋਲ ਉਸ ਵੇਲੇ ਜਿੱਦਾਂ ਗਏ ਸ਼ਾਮ ਨੂੰ, ਤੇ ਡਾਕਟਰ ਨੇ ਕਿਹਾ ਵੀ ਥਾਇਰੋਇਡ ਆ ਮੈਨੂੰ, ਹਨਾ, ਕਹਿੰਦਾ ਉਹਦਾ ਕਰਕੇ ਆ ਇਹ। ਤੇ ਉਹਨਾਂ ਨੇ ਦਵਾਈ ਦਿੱਤੀ, ਤੇ ਦਵਾਈ ਦੇ ਨਾਲ ਜਿੱਦਾਂ ਬਾਥਰੂਮ ਜ਼ਿਆਦਾ ਆਇਆ ਮੈਨੂੰ 2-3 ਦਿਨ, ਹਨਾ। ਹਾਂ, ਉਹ ਦਵਾਈ ਦਿੰਦੇ ਏਦਾਂ ਦੀ। ਹਾਂ, ਹਾਂਜੀ। ਤੇ ਉਹਦੇ ਨਾਲ ਉਹ ਕਹਿੰਦਾ ਪੂਰਾ ਮਹੀਨਾ ਇਹ ਖਾਓ। ਮੈਂ ਤਾਂ 2-3 ਦਿਨ ਖਾਧੀ, ਮੈਂ 2-3 ਦਿਨ ਹੀ ਮੰਜੇ ਤੇ ਪਈ ਰਹੀ। ਮੇਰਾ ਬਲੱਡ ਪ੍ਰੈਸ਼ਰ ਬਹੁਤ ਘਟਣ ਲੱਗ ਪਿਆ ਉਸ ਗੋਲੀ ਦੇ ਨਾਲ। ਉਹ ਫਿਰ ਤੁਹਾਡਾ ਨਿਕਲ ਹੀ ਜਾਂਦਾ ਸੀ ਨਾ ਪਾਣੀ। ਹਾਂਜੀ ਤੇ ਮੈਂ 3 ਦਿਨ ਖਾ ਕੇ ਸੋਜ ਮੇਰੇ ਹਟ ਗਈ, ਤੇ ਮੈਂ ਗੋਲੀ ਬੰਦ ਕਰ ਦਿੱਤੀ, ਹਨਾ। ਤੇ ਮੈਂ ਕਿਹਾ ਵੀ ਚਲੋ ਆਪਾਂ ਪੁੱਛ ਲੈਨੇ ਜੇ ਕਿਸੇ ਨੂੰ ਹੋਰ ਕੋਈ ਆਪਣਾ ਘਰੇਲੂ ਨੁਸਖਾ ਇਸ ਬਾਰੇ ਪਤਾ ਹੋਵੇ। ਠੀਕ ਹੈ ਜੀ, ਥੈਂਕ ਯੂ। ਠੀਕ ਆ, ਥੈਂਕ ਯੂ ਜੀ। ਦੇਖੋ, ਡਾਕਟਰ ਨੇ ਤਾਂ ਤੁਹਾਨੂੰ ਬਿਮਾਰੀ ਦੇਖ ਕੇ ਗੋਲੀ ਲਿਖ ਦਿੱਤੀ, ਦੇ ਦਿੱਤੀ ਆ। ਉਹਨੇ ਗੋਲੀ ਦਿੱਤੀ ਆ, ਵੈਸੇ ਕੈਪਸੂਲ ਨਹੀਂ ਦਿੱਤਾ। ਜੇ ਤੁਹਾਨੂੰ 1-2 ਦਿਨ ਦੇ ਵਿੱਚ ਲੱਗਦਾ ਤੁਹਾਨੂੰ ਨਹੀਂ ਠੀਕ ਆ, ਕੁਝ ਘਟਦਾ ਆ, ਵੱਧਦਾ ਆ, ਉਹਨੂੰ ਥੋੜ੍ਹਾ ਵੀ ਕਰ ਸਕਦੇ ਆ ਤੁਸੀਂ। ਫਿਰ ਡਾਕਟਰ ਦੇ ਤੁਸੀਂ ਜਾਓਗੇ, ਉਹ ਤੋਂ ਅਪਾਇੰਟਮੈਂਟ ਲੈ ਕੇ, ਉਹਨੇ ਤਾਂ ਤੁਹਾਨੂੰ ਦਵਾਈ ਦਿੱਤੀ ਹੈਗੀ ਆ ਜਿਹੜੀ ਤੁਹਾਨੂੰ ਬਿਮਾਰੀ ਆ,
ਉਹਦੀ ਦਿੱਤੀ ਆ, ਪਰ ਥੋੜ੍ਹੀ ਬਹੁਤੀ ਤੁਸੀਂ ਖੁਦ ਵੀ ਕਰ ਸਕਦੇ ਆ ਜਦੋਂ ਤੁਹਾਨੂੰ ਲੱਗਦਾ ਹੈਗਾ। ਪਰ ਫਿਰ ਵੀ ਆਪਾਂ ਪੁੱਛਦੇ ਜੇ ਕੋਈ ਦੱਸਦਾ ਤਾਂ ਵਧੀਆ। ਪਲੀਜ਼ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ, ਦੱਸਿਆ ਜ਼ਰੂਰ ਕਰੋ ਜੇ ਕਿਸੇ ਨੂੰ ਪਤਾ ਹੁੰਦਾ। ਨਸੀਬ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਫੀਡਬੈਕ ਹੀ ਹਾਂਜੀ ਮੈਨੂੰ ਤੁਹਾਨੂੰ ਦੱਸਿਆ ਸੀ ਨਾ, ਮੈਨੂੰ 2000 ਦੀ ਹਾਂਜੀ ਬਹੁਤ ਇਲਾਜ ਕਰਕੇ ਖਾਓ ਹਾਂਜੀ ਹਾਂਜੀ ਨਾ। ਮੈਂ ਹੁਣ 50 ਕਿੰਨਾ ਚਿਰ ਖਾਣਾ? ਉਹ ਤੁਸੀਂ ਖਾਂਦੇ ਰਹੋ, ਤੁਸੀਂ ਮੇਰੇ ਤੇ ਖਿਆਲ ਵਿੱਚ ਉਹ ਨਿਕਲ ਜਾਊਗਾ ਤੁਹਾਡੀ ਬਾਡੀ ਦੇ ਵਿੱਚੋਂ ਸਾਰਾ ਕੁਝ ਉਹਦੇ ਨਾਲ। ਬਹੁਤ ਹੀ ਫਰਕ ਹੈ ਨਾ। ਹਾਂਜੀ, ਜੇ ਤੁਸੀਂ ਰੋਜ਼ ਨਹੀਂ ਵੀ ਖਾ ਸਕਦੇ ਨਾ, ਵੀਕ 'ਚ 2-3 ਵਾਰੀ ਲਾਓ। ਠੀਕ ਹੈ, ਖਾ ਕੇ ਅੱਧਾ ਘੰਟਾ ਤੇ ਸ਼ਾਮ ਨੂੰ ਵੀ ਠੀਕ ਹੈ ਜੀ। ਭਰ ਜਾਂਦੀ। ਹਾਂਜੀ ਹਾਂਜੀ, ਮੈਨੂੰ ਯਾਦ ਹੈ। ਠੀਕ ਹੈ, ਬੀਜਿਆਂ ਨੂੰ ਪੁੱਛਣਾ ਵੀ ਕਿੰਨਾ ਚਿਰ? ਠੀਕ ਹੈ, ਜਿੰਨਾ ਚਿਰ ਨਹੀਂ ਹਟਦਾ ਲਈ ਜਾਓ। ਠੀਕ ਹੈ ਨਸੀਬ ਕੌਰ ਜੀ, ਇਸ ਤਰ੍ਹਾਂ ਫੀਡਬੈਕ ਜ਼ਰੂਰ ਦੇ ਦਿਆ ਕਰੋ। ਆ ਜਿਹੜੇ ਭਾਈ ਸਾਹਿਬ ਨੇ ਪੁੱਛਿਆ ਕਿ ਉਹਨਾਂ ਦੇ ਡੈਡੀ ਨੂੰ ਖੰਘ ਆ ਨਾ, ਇਹਨਾਂ ਨੂੰ ਵੀ ਬਹੁਤ ਜ਼ਿਆਦਾ ਸੀਗੀ। 50% ਆਰਾਮ ਆ ਗਿਆ। ਕਈ ਵਾਰੀ ਇੰਨੇ ਚਿਰਾਂ ਦੀਆਂ ਕੋਈ ਬਿਮਾਰੀਆਂ ਹੁੰਦੀਆਂ, ਓਵਰਨਾਈਟ ਆਰਾਮ ਨਹੀਂ ਆਉਂਦਾ ਕਿਸੇ ਵੀ ਚੀਜ਼ ਨੂੰ। ਦਲਵਿੰਦਰ ਰੰਧਾਵਾ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਮੇਰੀ ਮਾਤਾ ਜੀ ਦਾ 2 ਮਹੀਨੇ ਪਹਿਲਾਂ ਨਾ ਉਹਨਾਂ ਦੇ ਸੋਡੀਅਮ ਲੋ ਹੋ ਗਿਆ ਸੀਗਾ। ਸੋਡੀਅਮ ਲੋ ਸੀ, ਹਾਂਜੀ ਹਾਂਜੀ। ਉਹ ਫਿਰ 2 ਦਿਨ ਹੀ ਹਸਪੀਟਲ ਰਹੇ, ਉਹ ਤਾਂ ਠੀਕ ਹੋ ਗਿਆ ਸੀਗਾ, ਪਰ ਉਹਨਾਂ ਦੇ ਜਿੱਦਾਂ ਉਂਗਲੀਆਂ ਦੇ ਪੁੱਟੇ ਹਨਾ, ਹੱਥ ਦੀਆਂ ਉਂਗਲੀਆਂ ਪੁੱਟੇ ਬਹੁਤ ਦੁਖਣ ਲੱਗ ਪਏ। ਅੱਛਾ ਜੀ, ਠੀਕ ਆ। ਤੇ 72-70 ਸਾਲ ਦੀ ਉਮਰ ਆ, ਤੇ ਉਹਨੂੰ ਜਿੱਦਾਂ ਸ਼ੂਗਰ ਵੀ ਆ ਤੇ ਬਲੱਡ ਪ੍ਰੈਸ਼ਰ ਤੇ ਡਾਕਟਰ ਕੋਲ ਗਏ ਸੀਗੇ, ਉਹਨੇ ਚੈੱਕ ਕੀਤਾ ਆਪਣਾ ਬਲੱਡ ਸਰਕੂਲੇਸ਼ਨ। ਹਾਂਜੀ, ਤੇ ਬਲੱਡ ਸਰਕੂਲੇਸ਼ਨ ਉਹ ਕਹਿੰਦੇ ਠੀਕ ਆ ਵੀ ਸ਼ੂਗਰ ਦਾ ਇਫੈਕਟ ਆ ਜੀ, ਪਰ ਉਂਗਲੀਆਂ ਬਹੁਤ ਆਉਂਦੀਆਂ, ਮਤਲਬ ਚਾਹ ਦਾ ਕੱਪ ਚੱਕਣ ਲੱਗਾ ਵੀ ਔਖਾ ਥੋੜਾ ਜਿਹਾ। ਜੇ ਭੈਣ ਜਾਂ ਭਰਾ ਨੂੰ ਪਤਾ ਹੋਵੇ, ਠੀਕ ਹੈ ਜੀ, ਚੀਜ਼ ਮਾਰਨ ਨੂੰ ਹੋਵੇ ਜਾਂ ਖਾਣ ਨੂੰ, ਜ਼ਰੂਰ ਪੁੱਛ ਲੈਂਦੇ ਆਪਾਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। 72 ਸਾਲ ਦੀ ਉਮਰ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ, ਬਜ਼ੁਰਗ ਨਹੀਂ ਹੁੰਦਾ ਬੰਦਾ, ਵਧੀਆ ਹੀ ਹੁੰਦੀ ਆ ਸਿਹਤ। ਜਿਨ੍ਹਾਂ ਨੇ ਸਿਹਤ ਠੀਕ ਰੱਖੀ ਹੁੰਦੀ ਆ। ਪਰ ਜੇ ਕਿਸੇ ਨੂੰ ਪਤਾ ਹੁੰਦਾ ਇਲਾਜ ਤਾਂ ਪਲੀਜ਼ ਜ਼ਰੂਰ ਦੱਸਿਓ। 408-272-5200 ਸਟੂਡੀਓ ਦਾ ਫੋਨ ਨੰਬਰ। ਰਘਵੀਰ ਸਿੰਘ ਜੀ। ਡਾਕਟਰ ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਜੇ ਮੇਰੇ ਕੋ ਨਾ ਟੈਸਟ ਦੇਣਾ ਮੈਂ। ਟੈਸਟ ਨਹੀਂ ਭੈਣ ਜੀ, ਤੋਂ ਕੱਟ ਲੈਂਦਾ ਉਹ ਚੁੱਪ ਕਰਾਉਂਦੇ ਤਾਂ ਇੰਨਾ ਵਧੀਆ ਪ੍ਰੋਗਰਾਮ ਹੁੰਦਾ, ਤੁਸੀਂ ਤਾਂ ਫਾਇਦਾ ਵੀ ਬਹੁਤ ਕਰਦੇ ਹੋ, ਨਾਲ ਕਰਦੇ ਹੋ ਭੈਣ ਜੀ। ਹਾਂਜੀ, ਮੇਰੀ ਮਿਸਾ ਤਾਂ ਤੁਹਾਡਾ ਰਿਕਾਰਡਡ ਹੀ ਸੁਣਦਾ ਵੈਸੇ ਮੈਂ ਜੀ, ਤੇ ਘੱਟ ਆਉਂਦਾ ਸੀ ਰੁਕ ਕੇ। ਹਾਂਜੀ, ਐਪਲ ਦਾ ਸਿਰਕਾ ਪਾ ਕੇ ਨਾ, ਸ਼ਹਿਦ ਨਾਲ, ਹਾਂਜੀ ਹਾਂਜੀ, ਥੋੜਾ ਜਿਹਾ ਪਾਣੀ ਪਾ ਕੇ, ਮੈਨੂੰ ਬਹੁਤ ਹੋ ਗਿਆ ਪਿਸ਼ਾਬ ਤਾਂ ਬਹੁਤ ਆਉਂਦਾ, ਪਰ ਇੱਕ ਮੈਨੂੰ ਰੁਕ ਕੇ ਇੱਕ ਤਾਂ ਮਾੜਾ ਜਿਹਾ। ਹਾਂਜੀ, ਠੀਕ ਹੈ। ਵੈਸੇ ਏਦਾਂ ਰਘਵੀਰ ਸਿੰਘ ਜੀ, ਜਿਹੜੀਆਂ ਛਿੱਲਾਂ ਹੁੰਦੀਆਂ ਨਾ, ਕਹਿੰਦੇ ਉਹਦੀਆਂ ਖਰਬੂਜੇ ਦੀਆਂ, ਉਹ ਵੀ ਕਹਿੰਦੇ ਹੁੰਦੇ ਆ ਵਾਲ ਕੇ ਪੀਓ, ਪਰ ਆਪਾਂ ਹੋਰ ਇਲਾਜ ਵੀ ਬੜੇ ਆ ਪੁੱਛਦੇ ਆ। ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਨੇ ਦਲਜੀਤ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਵੀ 7-8 ਸਾਲ ਦੇ ਬੱਚਾ ਹੈ, ਟੌਂਸਲ ਹੈ, ਟੌਂਸਲਾਂ ਦੇ ਲਈ ਸਰਜਰੀ ਮੰਗਦੇ। ਹਜੇ ਤਾਂ ਲੋੜ ਨਹੀਂ ਸਰਜਰੀ ਦੀ ਉਹਨੂੰ। ਹਾਂਜੀ ਜੀ, ਉਹਦੇ ਟੌਂਸਲ ਵੀ ਠੀਕ ਹੋ ਜਾਣਗੇ, ਘਰੇਲੂ ਨੁਸਖਾ ਹੋਵੇ? ਹਾਂਜੀ, ਹੁਣ ਜਿੱਦਾਂ ਮੈਨੂੰ ਯਾਦ ਤਾਂ ਨਹੀਂ, ਪਰ ਤੁਸੀਂ ਸੁਣਦੇ ਰਹੋ, ਸ਼ਾਇਦ ਕੋਈ ਨਾ ਕੋਈ ਦੱਸ ਦਊਗਾ। ਤੇ ਇਹ ਹੈਗੇ ਆ ਜਿੱਦਾਂ ਆਪਣੇ ਜਵਾੜੇ ਦੇ ਥੱਲੇ ਨਾ। ਹਾਂਜੀ, ਠੀਕ ਹੈ। ਵੈਸੇ ਇਹਦੇ ਲਈ ਦੱਸਿਆ ਹੁੰਦਾ, ਅੱਗੇ ਕਹਿੰਦੇ ਹੁੰਦੇ ਸੀ ਜਿਹੜਾ ਅਲਸੀ ਦਾ ਤੇਲ ਆ ਨਾ, ਲਾ ਕੇ ਤੁਸੀਂ ਬੋਡੀ ਉੱਥੇ ਰੱਖਣੀ, ਧੌਣ ਅਕੜਾ ਕੇ ਨਾ ਛੱਤ ਦੇਖਣੀ ਆ, 30-40 ਦਿਨ ਲਗਾਤਾਰ ਕਰਨਾ। ਪਰ ਹੋਰ ਵੀ ਪੁੱਛ ਲੈਣੇ ਜੇ ਕਿਸੇ ਕੋਲ ਹੋਰ ਸੌਖਾ ਵੀ ਕੰਮ ਹੋ। ਅਲਸੀ ਦਾ ਤੇਲ ਬਾਹਰਲੀ ਸਾਈਡ ਤੇ ਵੀ? ਬਾਹਰਲੀ ਤੇ ਲਾਉਣਾ ਆ, ਮਾਲਸ਼ ਕਰਨੀ ਆ, ਤੇ ਉੱਪਰ ਨੂੰ ਦੇਖਣਾ ਆ, ਧੌਣ ਅਕੜਾ ਕੇ, ਧੌਣ ਸਿਰ ਉੱਥੇ ਰੱਖਣਾ ਆ, ਸਿਰਫ ਕੱਲੀ ਧੌਣ ਤਾਂ ਚੱਕਣੀ ਆ। ਠੀਕ ਹੈ, ਓਕੇ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਗਲਿਆਂ ਵਾਲੇ ਸਵੇਰੇ ਸੁੱਤੇ ਉੱਠਦੇ ਬੱਚੇ ਨੂੰ ਨਿਰਣੇ ਕਾਲਜੇ ਨਾ, ਹਾਂਜੀ, ਬੇਈ ਥੁੱਕ ਮੂੰਹ ਦੀ ਲਾ ਲਾ ਕੇ ਉਹ ਜਿੱਥੇ ਗਲੇ ਨੇ ਉਹਨੇ ਜਗ੍ਹਾ ਤੇ ਮਲਣ, ਜਿੱਥੋਂ ਟੌਂਸਨ ਨੇ। ਬੱਚੇ ਦਾ ਥੁੱਕ ਲਾਉਣਾ ਨਾ, ਉਹਦੀ ਲਾ ਲੈਣ ਬੱਚੇ ਨੂੰ, ਗਲੇ ਨੂੰ ਨਿਰਣੇ ਕਾਲਜੇ ਥੁੱਕ ਨਾਲ ਮਲਣਾ, ਉਹਨੀ ਜਗ੍ਹਾ ਤੇ ਗੋਲ ਗੋਲ। ਠੀਕ ਆ। ਫਰਕੜੀ ਚੁਟਕੀ ਪਾ ਲੈਣ ਤੇ ਸਰੋਂ ਤੇਲ 'ਚ ਉਂਗਲ ਲਬੇੜ ਕੇ ਨਾ, ਉਹਨੂੰ ਮਾੜਾ ਮੂੰਹ ਖੋਲ ਕੇ ਅੰਦਰ ਬਾਹਰ ਲੱਗ ਜਾਂਦਾ ਹੁੰਦਾ, ਮਲ ਲਈ। ਮੈਂ ਆਪ ਹੀ ਮਲਦੀ ਨਹੀਂ ਸਕਦੀ। ਹਾਂਜੀ, ਜਿਨ੍ਹਾਂ ਦੀ ਅੱਖ ਫਰਕਦੀ, ਦਾਲਚੀਨੀ ਤੇਲ ਦੀ ਮਾਲਿਸ਼ ਕਰੋ ਤੇ ਘਿਓ ਦੀ ਵੀ ਕਰੋ। ਜੀ। ਇੱਕ ਜਿਹੜੀ ਚੀਜ਼ ਲਿਕਵਿਡ ਵਿੱਚ, ਦਵਾਈ ਦੇ ਵਿੱਚ ਲਸਣ ਹੈ ਨਾ, ਉਹ ਤੁਸੀਂ ਫ੍ਰਿਜ 'ਚ ਰੱਖਿਆ ਕਰੋ, ਬਾਹਰ ਨਹੀਂ ਰੱਖਣਾ। ਜਿਹੜੀ ਆਪਣੀ ਪਤਲੀ ਚੀਜ਼, ਕੋਈ ਕੱਪ ਵਾਲੀ ਬਣੀ ਕੋਈ ਵੀ ਹੈਗੀ, ਪਿਸਤਾ ਬਦਾਮ ਤੇਲ ਗੁੜ ਕੁੱਟ ਕੇ, ਤੇ ਲੱਡੂ ਜਿਹਾ ਬਣਾ ਕੇ ਨਾ ਦੁੱਧ ਨਾਲ ਖਾਓ ਤੇ ਰੁਕ ਜਾਣਗੇ। ਤੇ ਜਨੀ ਰੁਕਦਾ, ਮੋਟੀ ਇਲਾਚੀ ਦਾ ਪਾਊਡਰ 1 ਚਮਚ ਲੈ ਲਓ, ਦੁੱਧ ਨਾਲ ਹਰੀ ਸੌਗੀ ਖਾ ਲਓ। ਜਿਨ੍ਹਾਂ ਦਾ ਪਿਸ਼ਾਬ ਜ਼ਿਆਦਾ ਆਉਂਦਾ, ਜਿਨ੍ਹਾਂ ਦੀ ਪਿਸ਼ਾਬ 'ਚ ਪ੍ਰੋਟੀਨ ਹੈ, ਉਹ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਪਕੜਿਆ ਪਾਊਡਰ ਅੱਧਾ ਚਮਚਾ ਲੈਣ, ਬਿਲਕੁਲ ਛੇਤੀ ਆਰਾਮ ਆ ਜਾਏਗਾ ਜੀ। ਤੇ ਮੈਂ ਕਹਿਣ ਲੱਗੀ ਆ, ਜਿਹੜੇ ਆਏ ਸੀ ਨਾ ਮੋਢਾ ਬਾਂਹ, ਉਹ ਤਾਂ ਨਹੀਂ ਹੁੰਦੀ, ਮੇਰੀ ਵੀ ਕਈ ਦਿਨ ਐਵੇਂ ਹੋ ਗਈ, ਸੌਖਾ ਜਿਹਾ ਇਲਾਜ ਹੈ। ਦਰਦ ਤਾਂ ਹੋਵੇਗੀ, ਜ਼ੋਰ ਨਾਲ ਬਾਂਹ ਉਤਾਂ ਨੂੰ ਕਰਨ, ਫਿਰ ਉਹਨੂੰ ਘੁਮਾਣ, ਫਿਰ ਉਸ ਹੱਥ ਨਾਲ ਦਲੀਜ ਨੂੰ ਫੜ ਲੈਣ
ਤੇ ਜਿਹੜਾ 12 ਚੀਜ਼ਾਂ ਨਾਲ ਤੇਲ ਇਹਦੀ ਮਾਲਿਸ਼ ਕਰੋ ਤਾਂ ਉਹਨਾਂ ਦੀ ਬਾਂਹ ਬਿਲਕੁਲ ਠੀਕ ਹੋ ਜਾਏਗੀ। ਤੇ ਇੱਕ ਕੁੜੀ ਉਦਣ ਕਹਿੰਦੀ ਸੀ ਨਾ ਮੈਂ ਪੇਟ ਵਾਲੀ ਤੇ ਦਵਾਈ ਬਾਅਦ ਚ ਦੱਸਾਂਗੀ ਪਰ ਮੈਨੂੰ ਯਾਦ ਨਾ ਭੁੱਲ ਜਾਏ। ਅਗਰ 12-13 ਸਾਲ ਦੀ ਕੁੜੀ ਤੇ ਇੱਕ ਵਾਰੀ ਪੀਰੀਅਡ ਨਹੀਂ ਆਏ ਕੋਈ ਗੱਲ ਨਹੀਂ, ਬੱਚੇ ਹਾਰਡ ਡੌਗ ਖਾਂਦੇ ਨੇ, ਚਿਕਨ ਮੀਟ ਖਾਂਦੇ ਨੇ, ਕਈ ਵਾਰੀ ਛੋਟੀ ਉਮਰ ਚ ਇਸ ਤਰ੍ਹਾਂ ਹੋ ਜਾਂਦਾ ਹੈ। ਉਮਰ ਦੇ ਹਿਸਾਬ ਨਾਲ ਸਾਲ 2 ਸਾਲ 6 ਮਹੀਨੇ 4 ਮਹੀਨੇ ਆਪੇ ਉਹ ਕੁੜੀ ਠੀਕ ਹੋ ਜਾਏਗੀ। ਏਜ ਦੇ ਹਿਸਾਬ ਨਾਲ ਵੀ ਫਰਕ ਪੈ ਜਾਂਦਾ ਹੈ। ਤੱਤੇ ਠੰਡੇ ਵਾਲੇ ਕੁਛ ਨਾ ਕਰਨ, 1 ਚਮਚਾ ਅਦਰਕ ਦਾ ਰਸ, 1 ਲਸਣ ਦਾ ਤੇ 1 ਹਲਦੀ ਤੇ ਸ਼ਹਿਦ ਰੂੰ ਜਾਂ ਤੀਲਾ ਲਬੇੜ ਕੇ ਲਾਈ ਜਾਂ ਤਾਂ ਉਹਨਾਂ ਦਾ ਅੱਧੇ ਘੰਟੇ ਬਾਅਦ ਹੀ ਉਹਨਾਂ ਨੂੰ ਠੀਕ ਹੋ ਜਾਏਗਾ। ਜਿਹੜਾ ਇੱਕ ਮੈਂ ਇਹ ਕਹਾਂਗੀ ਜਿਹੜਾ ਬਰਮੀ ਪਾਊਡਰ ਵਾਲੀ ਦਵਾਈ ਹੈ ਨਾ, ਬਦਾਮ ਵਾਲੀ ਹੈ, ਮੇਰਾ ਮੈਸੇਜ ਹੈ, ਤੇ ਉਹਨੂੰ ਰਾਤ ਨੂੰ ਦੁੱਧ ਨਾਲ ਰਾਤ ਨੂੰ ਲਾਉਣਾ ਕਿਉਂਕਿ ਉਹ ਡਿਪਰੈਸ਼ਨ ਵਾਲਿਆਂ ਵਾਸਤੇ ਵੀ ਤੇ ਨੀਂਦ ਵਾਲਿਆਂ ਵਾਸਤੇ। ਪਿੱਛੇ ਕੋਈ ਬੋਲੇ ਸੀ ਕਿ ਸਵੇਰੇ ਲੈ ਲਓ, ਨਹੀਂ, ਉਹ ਰਾਤ ਨੂੰ 1 ਚਮਚਾ ਲੈਣੀ। ਜਿਹੜੀ ਮੈਮਰੀ ਤੇਜ਼ ਵਾਲੀ ਉਹ ਵੀ ਰਾਤ ਨੂੰ ਲੈਣੀ ਹੈ। ਸਾਰੇ ਦਿਨ ਦਾ ਦਿਮਾਗ ਥੱਕਿਆ ਹੋਵੇਗਾ ਕੰਮਾਂ 'ਚ, ਅਸੀਂ ਰਾਤੀ ਰੈਸਟ ਲੈਣੀ ਹੁੰਦੀ ਹੈ। ਜਿਹੜੇ ਚੇਤੇ ਭੁੱਲਣ ਵਾਲੀ ਤੇ ਦਿਮਾਗ ਤੇਜ਼ ਵਾਲੀ ਦਵਾਈ ਇਹ ਵੀ ਰਾਤ ਨੂੰ ਚਮਚਾ ਲਵੋ ਦੁੱਧ ਨਾਲ। ਤੇ ਜਿਹੜੀ ਆਪਣੀ ਬਰਮੀ ਪਾਊਡਰ ਵਾਲੀ ਡਿਪਰੈਸ਼ਨ ਤੇ ਨੀਂਦ ਇਹ ਵੀ ਰਾਤੀ ਤੁਸੀਂ ਦੁੱਧ ਨਾਲ ਲਵੋ। ਦੇਖੋ ਕਹਿੰਦੇ ਸੀ ਬਲੱਡ ਸ਼ੂਗਰ ਜਿਹੜੀ ਨਾ, ਦੋਨੋਂ ਚੀਜ਼ਾਂ ਵਰਤਣ ਤੇ ਸੋਜ ਬਲੱਡ ਸ਼ੂਗਰ ਨਾਲ ਹੀ ਹੋ ਜਾਂਦੀ। ਤੇ ਆ ਸੋਜ ਹੁਣੇ ਕਿਸੇ ਕਹੀ ਤੇ ਮੈਂ 2 ਦੱਸ ਦਿੰਦੀ ਆ। ਬਲੱਡ ਸ਼ੂਗਰ ਵਾਲੇ ਨਾ ਮੇਥੇ, ਸੌਂਫ, ਔਲਾ ਪਾਊਡਰ, ਹਲਦੀ 1 ਚਮਚਾ ਸਵੇਰੇ ਸ਼ਾਮੀ ਲੈਣ, ਉਹਨਾਂ ਨੂੰ ਬਹੁਤ ਫਰਕ ਪਏਗਾ। 1 ਔਲੇ ਦਾ ਜੂਸ ਜਿਹੜਾ ਨਾ ਉਹ ਵੀ ਪੀਣ। ਬਲੱਡ ਸ਼ੂਗਰ ਔਲਾ ਪਾਊਡਰ, ਸੁੰਡ, ਹਲਦੀ, ਅੱਧਾ ਚਮਚ ਖੰਡ ਪਾ ਕੇ ਨਾ ਉਹ ਵੀ ਲੈਣ। ਜਿਹੜੀਆਂ ਦੀ ਨਾਲ ਸੋਜ ਹੋ ਗਈ ਹੈ ਇਸੇ ਤੋਂ ਹੀ ਬਲੱਡ ਤੋਂ ਹੀ ਹੁੰਦੀ ਹੈ। ਇੱਕ ਤਾਂ ਛੋਟੇ ਕੰਮ ਕਰਨ, ਅੱਧਾ ਚਮਚਾ ਸੁੰਡ ਦਾ ਉਬਾਲ ਕੇ ਜਿਵੇਂ ਪਾਣੀ ਚਾਹ ਬਣਾਈ ਜਿਵੇਂ ਪੀ ਲੈਣ। ਕਰੇਲੇ ਦੇ ਜੂਸ 'ਚ ਨਿੰਬੂ ਨਿਚੋੜ ਕੇ ਲੈ ਲੈਣ। ਫਿਰ ਤਾਰ ਪੀਣ ਦੇ ਤੇਲ ਦੀ ਮਾਲਿਸ਼ ਕਰਨ ਸੋਜ ਵਾਲੇ। ਪੀਲੀ ਅਰੜ ਲੈ ਕੇ ਗਿੱਟੇ ਗੁੱਟੇ ਕਹਿੰਦੇ ਪਏ ਸੀ ਤੇ ਲਸਣ ਦੇ ਰਸ 'ਚ ਪਾ ਕੇ ਉਹਨਾਂ ਨੂੰ ਲੇਪ ਕਰਨ। ਇੱਕ ਬਲਿੰਦਰ ਮੈਂ ਇਹ ਕਹਾਂਗੀ ਜਿਹੜੇ ਉਹ ਕਹਿੰਦੇ ਨਾ ਆਪਣੇ ਪਿੱਛੇ ਕਹਿੰਦੇ ਸੀ ਵੀ ਸੈੱਲ ਸਾਡੇ ਵਾਈਟ ਹੋ ਰਹੇ ਨੇ, ਇੱਕ ਆਹ ਜੂਸ ਜ਼ਰੂਰ ਪੀਣ, ਬੱਕਰੀ ਦਾ ਦੁੱਧ ਜ਼ਰੂਰ ਪੀਣ, ਐਪਲ ਦਾ ਜੂਸ, ਗਾਜਰ, ਕੀਵੀ ਫਰੂਟ ਤੇ ਆਵਾਕਾਡੋ ਦਾ ਜੂਸ ਕੱਢ ਕੇ ਪੀ ਲੈਣ। ਪਪੀਤਾ ਰਸ ਤੇ ਗਲੋ ਦਾ ਰਸ ਮਿਕਸ ਕਰਕੇ ਪੀ ਲੈਣ। ਤੇ ਗ੍ਰੀਨ ਐਪਲ, ਅਨਾਰ, ਚਕੰਦਰ, ਗਾਜਰ, ਕੀਵੀ ਫਰੂਟ, ਜਾਮਣੀ, ਗੋਭੀ ਦੇ ਪੱਤੇ, ਦੂਜੇ ਪਾਲਕ ਦੇ ਪੱਤੇ ਤੇ ਪੀਚ 1 ਗਲਾਸ ਰੋਜ਼ ਪੀ ਲੈਣਾ। ਉਹਨਾਂ ਨੂੰ ਇੰਨੀ ਛੇਤੀ ਆਰਾਮ, ਬਹੁਤ ਛੇਤੀ ਆਰਾਮ ਆ ਜਾਏਗਾ। ਇੰਨਾ ਵੀ ਹੈਗਾ। ਤੇ ਮੈਂ ਇਹ ਦੱਸਣ ਲੱਗੀ ਹਾਂ ਤੁਹਾਨੂੰ ਹੁਣ, ਤੁਸੀਂ ਉਹ ਜੋੜਾਂ ਵਾਲੀ ਭੈਣ ਜੀ ਰੋਜ਼ ਕਹਿੰਦੇ ਨੇ ਉਹ ਕਿਹੜੇ ਜਿਹੜੇ ਤੁਹਾਡੇ ਹੋਣੀ ਬੋਲਦੇ ਪਏ ਸੀ ਪੁਦੀਨ, ਇਹ ਵਾਈ ਵੂਈ ਤੋਂ ਵੀ ਹੁੰਦਾ। ਚੌਲ ਚੂਲ ਥੋੜੇ ਨਾ ਖਾਣ, ਵਾਈ ਚੀਜ਼ ਤੇ ਵਾਈ ਤੋਂ ਵੀ ਤੱਪੜ ਹੋ ਜਾਂਦੇ ਨੇ। ਮੈਨੂੰ ਵੀ ਇੱਕ ਵਾਰੀ ਬੜੇ ਹੋਏ ਸੀ। ਪੁਦੀਨਾ ਪਾ ਕੇ ਨਾ, ਅਦਰਕ ਪਾ ਕੇ ਕੁੱਟ ਕੇ ਤੇ ਥੋੜਾ ਤੁਸੀਂ ਕਾਲੀ ਮਿਰਚ, ਨਮਕ ਪਾ ਕੇ, ਹਰੀ ਮਿਰਚ ਪਾ ਕੇ ਚਟਨੀ ਦੀ ਉਹ ਵੀ ਖਾ ਕੇ ਵੇਖੋ। ਦੁੱਧ 'ਚ ਹਲਦੀ ਉਬਾਲ ਕੇ ਪਾ ਕੇ ਵੇਖੋ, ਤੱਪੜ ਹਟ ਜਾਣਗੇ। ਹਲਦੀ ਸ਼ਹਿਦ ਪਾ ਕੇ ਉਹ ਵੀ ਤੁਸੀਂ ਖਾ ਕੇ ਵੇਖੋ, ਤੱਪੜ ਹਟ ਜਾਣਗੇ। ਸੁੰਡ ਤੇ ਜਵੈਣ ਤੇ ਗੁੜ ਤੇ ਆਟਾ ਘਿਓ 'ਚ ਭੁੰਨ ਕੇ ਨਾ ਪੰਜੀਰੀ ਬਣਾ ਕੇ ਉਹ ਵੀ ਖਾਣ। ਤੇ ਬੈਨਾ ਡਰਾਈ ਜ਼ਰੂਰ ਲਿਆ ਕੇ ਖਾਣ, ਉਹਨਾਂ ਆਰਾਮ ਆ ਜਾਏਗਾ। ਉਦੋਂ ਕਹਿੰਦੇ ਸੀ ਗੋਡੇ ਤੁਸੀਂ ਸੁਣਿਆ, 1 ਸ਼ਹਿਦ, ਦਾਲਚੀਨੀ ਪਾਊਡਰ ਤੇ ਆਪਣਾ ਸ਼ਹਿਦ ਦਾ ਚਮਚਾ ਚੂਨਾ ਲੇਪ ਕਰੋ, ਇਹ ਵੀ ਜ਼ਰੂਰ ਕਰੋ। 1 ਚਮਚ ਮੇਰਾ ਇੱਥੇ ਕਿਸੇ ਨੇ ਮੈਂ ਦੱਸਿਆ ਸੀ ਰਾਜਸਥਾਨੀ, ਮੇਰੀ ਫਰੈਂਡ ਹੈ, ਉਹਦੇ ਗੋਡੇ ਜਾਬ ਤੋਂ ਰਹਿ ਗਈ ਸੀ, ਇਸੇ ਨਾਲ ਆਰਾਮ ਆ ਗਿਆ। 1 ਸ਼ਹਿਦ, 1 ਚਮਚ ਅਲਸੀ ਪਾਊਡਰ, 1 ਚਮਚ ਸ਼ਹਿਦ, ਅੱਧਾ ਚਮਚਾ ਚੂਨਾ ਉਹ ਲੇਪ ਕਰਦੀ ਰਹੀ ਹੈ। ਹੁਣ ਦੱਸਿਆ ਸੀ ਨਾ ਦਾਲਚੀਨੀ ਪਾਊਡਰ ਤੇ 1 ਚਮਚ ਸ਼ਹਿਦ, ਅੱਧਾ ਚਮਚ ਚੂਨਾ, ਇਹ ਵੀ ਲੇਪ ਕਰੋ, ਉਹਦਾ ਵੀ ਕਰ ਲਓ। ਦਾਲਚੀਨੀ, ਸੁੰਡ ਚਮਚਾ ਸ਼ਹਿਦ, 1 ਚਮਚਾ, ਅੱਧਾ ਚਮਚਾ ਚੂਨਾ ਤੇ 1 ਚਮਚਾ ਆਪਣੀ ਪੀਲੀ ਆਂਡੇ ਦੀ ਚਰਬੀ। ਸ਼ਹਿਦ ਪਾਓਗੇ ਉਹ ਗਿੱਲੀ ਪੇਸਟ ਬਣ ਜਾਏਗੀ ਤੇ ਉਹ ਵੀ ਗੋਡੇ ਤੇ ਲੇਪ ਕਰੋ, ਤੁਹਾਨੂੰ ਬਹੁਤ ਛੇਤੀ ਫਰਕ ਪਏਗਾ। ਇੱਕ ਕਹਿੰਦੇ ਸੀ ਆਂਦੜੀਆਂ ਵਾਲੇ ਤਾਂ 2 ਕਰਕੇ ਵੇਖਣ, ਫਿਰ ਆਪਾਂ ਨੂੰ ਦੱਸ ਦੇਣਗੇ ਫੀਡਬੈਕ। ਹਾਂਜੀ, ਬਲੱਡ ਵੀ ਆਉਂਦਾ। ਇੱਕ ਤਾਂ ਰਸਿਆ ਪੱਕਾ ਕੇਲਾ ਨੂੰ ਦਹੀਂ 'ਚ ਖੰਡ ਪਾ ਕੇ ਖਵਾਉਣ ਸਵੇਰੇ ਨਿਰਣੇ ਕਾਲਜੇ ਉਹ ਬੱਚੇ ਨੂੰ। ਆਪਣਾ ਈਸ ਬਗੋਲ ਛਿਲਕਾ ਦੁੱਧ 'ਚ ਭਿਉਂ ਕੇ ਨਾ ਸਵੇਰੇ ਸ਼ੱਕਰ ਪਾ ਕੇ ਉਹਨੂੰ ਖਵਾਉਣ। ਤੇ ਇੱਕ ਉਹ ਸੰਗ੍ਰਹਿਣੀ ਉਧਰ ਕਿਸੇ ਨੇ ਪੁੱਛਿਆ ਸੀ, ਆਪਾਂ ਰੋਜ਼ ਹੀ ਦੱਸ ਦਿੰਦੇ ਆ, ਇਹ ਤੇ ਨਿੱਕਾ ਜਿਹਾ ਹੈਗਾ ਹੈ। ਇੱਕ ਉਹ ਕਹਿੰਦੇ ਸੀ ਨਾ ਮੈਨੂੰ ਦਾਲਚੀਨੀ ਤੋਂ ਨਹੀਂ ਫਰਕ ਪਿਆ ਕਸਟਰੋਲ ਦਾ, ਤੇ ਆਪ ਬਣਾ ਕੇ ਵੇਖਣ, ਇਹਦੇ ਨਾਲ ਬੜਾ ਪੈ ਜਾਂਦਾ ਹੈ। ਕਾਲੀ ਮਿਰਚ, ਸੁੰਡ, ਦਾਲਚੀਨੀ, ਜਵੈਣ, ਜੀਰਾ, ਵੱਡੀ ਇਲਾਚੀ, ਲੌਂਗ, ਜੈਫਲ, ਇਹਦਾ ਪਾਊਡਰ ਬਣਾ ਕੇ ਨਾ ਤੇ ਥੋੜਾ ਐਪਲ ਸਾਈਡਰ ਪਾ ਕੇ ਚਿੱਟੇ ਛੋਲੇ ਦਾਣੇ ਜਿਹੜੀ ਗੋਲੀ ਬਣਾਓ, ਸਵੇਰੇ ਨਿਰਣੇ ਕਾਲਜੇ ਕੋਸੇ ਪਾਣੀ ਨਾਲ ਲਵੋ ਤੇ ਇਹਦੇ ਨਾਲ ਬਹੁਤ ਫਰਕ ਪਿਆ। ਇੱਕ ਜਿਹੜੇ ਕਹਿੰਦੀ ਸੀ ਨਾ ਲੇਡੀਜ਼ ਮੈਨੂੰ ਪੀਰੀਅਡ ਦੀ ਪ੍ਰੋਬਲਮ ਹੈ, ਉਹਨਾਂ ਤੋਂ ਨੁਕਸਾ ਦੇ, ਕੁੜੀ ਵਾਲੇ ਕੋਈ ਫਿਕਰ ਨਾ ਕਰਨਾ। ਇਹ ਛੋਟੀ ਸੰਗ੍ਰਹਿਣੀ ਤਾਂ ਇੱਕੋ ਹੀ ਰੋਜ਼ ਦੱਸ ਜਾਂਦੇ ਆ। ਅਨਾਰ ਦਾ ਜੂਸ ਪੀ ਲਓ, ਅਨਾਰ ਦੇ ਦਾਣੇ ਖਾ ਲਓ, ਅਨਾਰ ਦੇ ਛਿਲਕਾ ਪਾਊਡਰ ਬਣਾ ਕੇ ਦਹੀਂ 'ਚ ਪਾ ਕੇ ਖਾ ਲਓ,
ਦਹੀਂ ਚ ਖਿਚੜੀ ਬਣਾ ਕੇ ਮੂੰਗੀ ਚੌਲਾਂ ਦੀ ਦਾਲ ਦੇ ਵਿੱਚ ਹਿੰਗ ਪਾ ਕੇ ਖਾ ਲਓ। ਸਵੇਰੇ ਮੱਕੀ ਦੀ ਰੋਟੀ ਦਹੀਂ ਨਾਲ ਹਿੰਗ ਪਾ ਕੇ ਖਾ ਲਓ। ਵਿੱਚ ਲੱਸੀ ਦੇ ਹਿੰਗ ਪਾ ਕੇ ਰਿੜਕ ਕੇ ਨਾਲ ਲੱਸੀ ਪੀ ਲਓ। 2-4 ਦਿਨਾਂ 'ਚ ਫਰਕ ਪੈ ਜਾਂਦਾ। ਤੇ ਮੈਂ ਆ ਦੱਸਣ ਲੱਗੀ ਹਾਂ ਹੁਣ ਤੁਹਾਨੂੰ ਕਿ ਨਾ ਇੱਕ ਸੁੰਡ, ਕਾਲਾ ਨਮਕ, ਸੁੰਡ, ਹਿੰਗ, ਜੀਰਾ ਭੁੰਨ ਕੇ ਇਹਨੂੰ ਮਿਕਸ ਕਰਕੇ ਨਾ ਅੱਧਾ ਚਮਚਾ ਪਾਣੀ ਲੈਣ। ਸੰਗ੍ਰਹਿਣੀ ਵਾਲਿਆਂ ਤੇ ਇਸੇ ਨਾਲ ਹੀ ਆਰਾਮ ਆ ਜਾਂਦਾ। ਹੁਣ ਮੈਂ ਪੀਰੀਅਡ ਬਾਰੇ ਦੱਸਣ ਲੱਗੀ, ਫਿਰ ਮੈਂ ਤੁਹਾਡੀ ਜਿਹੜੀ ਉਹ ਭੈਣ ਬਲਜੀਤ ਬੋਲਦੀ ਹੁੰਦੀ ਜੋੜਾਂ ਦੀ ਦਵਾਈ ਦੱਸ ਕੇ ਮੈਂ ਬਸ ਬਨਕਸ਼ਾ, ਸੂਫਾ, ਮਨੱਕਾ, ਦਾਲਚੀਨੀ, ਜੈਫਲ, ਵੱਡੀ ਇਲਾਚੀ, ਸੌਂਫ, ਸੁਹਾਗਾ ਤੇ ਕਾਜਮੇ ਇੰਡੀਅਨ ਤੌਰ ਤੇ ਮਿਲ ਜਾਏਗਾ। ਸਾਰਾ ਸਮਾਨ 20-20 ਗ੍ਰਾਮ ਪਾ ਕੇ ਕੁੱਟ ਲਓ। 1 ਚਮਚਾ 1 ਗਲਾਸ ਚ ਪਾਓ ਕੁੱਟਿਆ ਜਿਹੜਾ ਪਾਊਡਰ, ਦਲੀਏ ਤਰ੍ਹਾਂ ਬਣਾ ਲਓ ਮੋਟਾ ਮੋਟਾ। ਉਹਨੂੰ ਉਬਲਣ ਦੇ ਪਾਉਣਾ ਕਿ ਗਲਾਸ ਨਾਲ ਗੁੜ ਪਾ ਦੇਣਾ ਉਬਲਣ ਲੱਗਿਆ ਥੋੜਾ ਮਿੱਠੇ ਅਨੁਸਾਰ। ਜਦੋਂ ਉਬਲ ਜਾਏ ਉਹਨੂੰ ਪੁਣ ਕੇ 1 ਚਮਚ ਬਦਾਮ ਰੋਗਣ ਘੋਲ ਕੇ 1 ਦਿਨ ਪਹਿਲਾਂ ਸ਼ੁਰੂ ਕਰ ਲਓ ਡੇਟ ਤੋਂ, ਤੇ ਇਹਦੇ ਨਾਲ ਬੜਾ ਉਹਨਾਂ ਨੂੰ ਫਰਕ ਪੈ ਜਾਏਗਾ। ਤੇ ਮੈਂ ਉਹਨਾਂ ਨੂੰ ਦੱਸਣ ਲੱਗੀ ਜਿਹੜੇ ਕਹਿੰਦੇ ਨਾ ਜੋੜਾਂ ਦੀ ਦਰਦ ਹੈ, ਜੋੜਾਂ ਦੀ ਦਰਦ ਹੋਵੇ ਆਪਣੀ ਕਿਸੇ ਚੀਜ਼ ਦੀ ਦਰਦ ਤਾਂ ਇੱਕੋ ਹੀ ਹੈ, ਹਰ ਚੀਜ਼ ਨੂੰ ਦਰਦ ਤਾਂ ਉਹੀ ਹੋਣੀ ਹੈ। ਅਦਰਕ ਦਾ ਰਸ ਤੇ ਲਸਣ ਦਾ ਰਸ ਮਿਕਸ ਕਰਕੇ ਨਾ 1 ਚਮਚਾ ਸਵੇਰੇ ਜ਼ਰੂਰ ਲੈਣ। ਲੌਂਗ ਤੇ ਤਿਲਾਂ ਦਾ ਤੇਲ ਤੇ ਬਦਾਮ ਰਗਣ ਮਿਕਸ ਕਰਕੇ ਨਾ ਤੇ ਵਿੱਚ ਦਾਲਚੀਨੀ ਤੇਲ ਪਾ ਕੇ ਜਿੱਥੇ ਜਿੱਥੇ ਜੋੜ ਨੇ ਨਾ ਉੱਥੇ ਗਰਮ ਕਰਕੇ ਮਲਦੇ ਰਹਿਣਾ। ਇੱਥੇ ਮੈਂ ਕਿਸੇ ਨੂੰ ਦੱਸਿਆ ਉਹਨੂੰ ਮਹੀਨੇ 'ਚ ਵਿਚਾਰੀ ਨੂੰ ਆਰਾਮ ਆ ਗਿਆ, ਬੜੇ ਜੋੜ ਦੁਖੇ ਸੀ। 200-250-300 ਗ੍ਰਾਮ ਪਪੀਤਾ ਲੈ ਲਓ, ਉਹਨੂੰ ਰਿੜ ਕੇ ਨਾ ਪਤਲਾ ਕਰ ਲਓ। ਉਹਦੇ ਵਿੱਚ ਸੁੰਡ, ਮੱਘ, ਕਾਲੀ ਮਿਰਚ, ਹਿੰਗ, ਜੈਫਲ, ਲੌਂਗ, ਦਾਲਚੀਨੀ। ਸੁੰਡ, ਮੱਘ, ਕਾਲੀ ਮਿਰਚ, ਹਿੰਗ ਭੁੰਨ ਕੇ ਪਾਉਣੀ। ਹਿੰਗ, ਜੈਫਲ, ਲੌਂਗ ਤੇ ਦਾਲਚੀਨੀ ਇਹਨੂੰ ਪੀਸ ਕੇ ਨਾ 1 ਚਮਚਾ ਜ਼ਿਆਦਾ ਭਰ ਕੇ ਨਾ ਪਾਉਣ। ਇਹ ਸਾਰੀ ਚੀਜ਼ਾਂ ਗਰਮ ਨੇ ਤੇ ਜੋੜਾਂ ਵਾਲਿਆਂ ਵਾਸਤੇ। ਤੇ ਅੱਧਾ ਪੌਣਾ ਗਲਾਸ ਪਪੀਤੇ ਦਾ ਜਿਹੜਾ ਗੁੱਦਾ ਬਹੁਤ ਪੱਕੇ ਇਹਨੂੰ ਰਿੜ ਕੇ ਪਤਲਾ ਕਰਕੇ ਅੱਧਾ ਪੌਣਾ ਚਮਚੇ ਪਾਊਡਰ ਵਿੱਚ ਘੋਲ ਲਓ। ਸੁੰਡ, ਮੱਘ, ਕਾਲੀ ਮਿਰਚ, ਹਿੰਗ ਭੁੰਨ ਕੇ ਜੈਫਲ ਤੇ ਲੌਂਗ ਤੇ ਦਾਲਚੀਨੀ ਘੋਲ ਕੇ ਨਾ ਚਮਚਾ ਤੇ ਬਹਿ ਕੇ ਆਰਾਮ ਨਾਲ ਘੁੱਟ ਕਰਕੇ ਪੀਣ। ਛੇਤੀ ਨਹੀਂ ਕਰਨੀ। ਰੱਖਿਆ ਪੀਤਾ ਉਹਦੇ ਨਾਲ ਇਹਨਾਂ ਨੂੰ ਜੋੜਾਂ ਦੀ ਬਰਕਤ ਬਹੁਤ ਪਏਗਾ। ਇੱਕੋ ਐਂ ਕਰਨ, ਇੱਕ ਤਾਂ ਮਰੰਗਾ ਖਾਣ, ਵਿਟਾਮਿਨ ਡੀ ਖਾਣ, ਫਰਕੜੀ ਦੀ ਪੰਜੀਰੀ ਬਣਾ ਕੇ ਖਾਣ। ਹਨਾ ਇਹਦੇ ਨਾਲ ਬਹੁਤ ਸੁੰਡ ਅੱਧਾ ਕੁ ਚਮਚਾ ਸੁੰਡ ਉਬਾਲ ਕੇ ਪੀ ਲਈ। ਅਸ਼ਗੰਧ ਦੀ ਗੋਲੀ ਖਾ ਲਓ ਤੁਸੀਂ। ਲਸਣ ਕੁੱਟ ਕੇ ਕਲੌਂਜੀ ਦੇ ਤੇਲ 'ਚ ਪਾ ਕੇ ਨਾ ਤੇ ਜੋੜਾਂ ਤੇ ਮਾਲਸ਼ ਕਰਨ। ਤਿਲਾਂ ਦੇ ਤੇਲ ਤੇ ਸਿਰਕੇ ਦੀ ਮਾਲਸ਼ ਕਰਨ। ਇਹਨਾਂ ਚੀਜ਼ਾਂ ਨਾਲ ਬੜਾ ਫਰਕ ਪੈ ਜਾਂਦਾ। ਜਿਵੇਂ ਵੀ ਕਿੰਨੀ ਵੀ ਜੋੜਾਂ ਦੀ ਦਰਦ ਇਹਨਾਂ ਚੀਜ਼ ਜਿਹੜੀ ਮੈਂ ਦੱਸਦੀ ਪਈ ਨੇ ਪੂਰੇ ਧਿਆਨ ਨਾਲ ਵਰਤ ਲੈਣ ਨਾ ਹੁਣ ਬਹੁਤ। ਅਲਸੀ ਦਾ ਜਿਹੜਾ ਪਾਊਡਰ ਨੇ 1 ਚਮਚ ਅਲਵੇਰਾ ਜੂਸ 'ਚ ਪਾ ਕੇ ਖਾਓ, ਇਹ ਵੀ ਜੋੜਾਂ ਵਾਸਤੇ ਬਹੁਤ ਚੰਗਾ ਜੇ। ਸਾਲਮ 50 ਸਾਲ ਮਿਸ਼ਰੀ ਸਫੈਦ ਮੁਸਲੀ ਜਿਹੜੀ ਉਹ ਵੀ ਖਾਓ ਜੋੜਾਂ ਵਾਸਤੇ। ਗੋਡੇ ਹੋਣ ਕੀਤੇ ਹੋਣ ਬਹੁਤ ਚੰਗੀ ਜੇ। ਸੁੰਡ, ਕਾਲੀ ਮਿਰਚ, ਹਲਦੀ ਮਿਕਸ ਕਰਕੇ ਨਾ ਸ਼ਾਇਦ 1 ਚਮਚੇ ਨਾਲ ਖਾਓ। ਇਹ ਹੁਣ ਮੈਂ ਜੋੜਾਂ ਵਾਸਤੇ ਸਾਰਾ ਦੱਸਿਆ। ਤੇ ਓਕੇ ਬੇਟੇ ਮੈਂ ਤਾਂ ਬਹੁਤ ਕੁਝ ਦੱਸਿਆ ਹੁਣ ਤੇ ਕਾਲ ਤੁਸੀਂ ਲਵੋ। ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹੈ ਜੀ ਇਹਨਾਂ ਦਾ। ਤੁਹਾਡੇ ਕੋਲ ਵੀ ਕੋਈ ਵੀ ਰੈਮਡੀ ਹੁੰਦੀ ਆ ਤੇ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ। ਬਲਵੀਰ ਸਿੰਘ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਜੀ ਸਾਡੇ ਭਾਈ ਸਾਹਿਬ ਦਾ ਗੋਡਾ ਬਹੁਤ ਸੁੱਜ ਜਾਂਦਾ ਜੀ। ਠੀਕ ਹੈ, ਵੈਸੇ ਇਹ ਇਲਾਜ ਤਾਂ ਕਾਫੀ ਦੱਸ ਗਏ ਉਹਦੇ। ਗੋਡਾ ਨਾ ਸੁੱਜ ਕੇ ਨਾਲ ਲੱਤ ਵੀ ਸੁੱਜ ਜਾਂਦੀ ਹੈ। ਮੈਂ ਹੋਰ ਪੁੱਛਣਾ ਸੀ, ਮੇਰੀ ਜੀਭ ਬਹੁਤ ਪੱਕਦੀ ਹੈ। ਜੀਭ ਪੱਕਦੀ ਆ, ਢਿੱਡ ਖਰਾਬ ਹੈ ਤੁਹਾਡਾ? ਚਲੋ ਪੁੱਛ ਲੈਂਦੇ ਆ। ਢਿੱਡ ਖਰਾਬ ਆ, ਪੁੱਛ ਲੈਂਦੇ ਆ। ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ, ਓਕੇ। ਆਪਣੇ ਪੇਟ ਦੀ ਸਫਾਈ ਰੱਖਣੀ ਤੇ ਬਹੁਤ ਜ਼ਰੂਰੀ ਆ। ਪਾਣੀ ਪੂਣੀ ਕਾਫੀ ਪੀਣਾ ਚਾਹੀਦਾ, ਪਰ ਜਿਹੜਾ ਆਪਾਂ ਪੀਂਦੇ ਨੇ। ਅਰਵਿੰਦਰ ਕੌਰ ਸਤਿ ਸ੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਕਾਫੀ 10 ਬਾਈਆਂ ਦਾ ਆਰਾਮ, ਉਹਦੇ ਬਾਰੇ ਜਰਾ ਕੁ ਦੱਸ। ਦਵਾਈ ਕਿੱਥੋਂ ਲੈਂਦੇ ਆ? ਦਵਾਈ ਉੱਥੋਂ ਹੀ ਲਿਆਂਦੀ, ਇੰਡੀਆ ਤੋਂ ਹੀ। ਡਾਕਟਰ ਕੋਲੋਂ ਲੈ ਕੇ ਆਈ। 2 ਸਾਲ ਹੋ ਗਏ ਦਵਾਈ ਚੱਲ, ਪਰ ਫਰਕ ਨਹੀਂ ਪੈਂਦਾ। ਹਾਂਜੀ, ਫਿਰ ਬਹੁਤ ਕਦੀ ਇਧਰੋਂ ਦੁਖਣ ਲੱਗ ਪੈਂਦਾ, ਕਦੀ ਇਧਰੋਂ ਦੁਖਣ ਲੱਗ ਜਾਂਦਾ। ਬਹੁਤ ਬੁਰਾ ਹਾਲ ਹੁੰਦਾ ਜਦੋਂ ਦੁਖਦਾ ਹੈ। ਹਾਂਜੀ, ਠੀਕ ਹੈ ਰਵਿੰਦਰ ਜੀ। ਮੇਰੇ ਖਿਆਲ ਤੁਸੀਂ ਸੁਣਿਆ ਨੀਗਾ, ਉਹਦੀ ਸਾਨੂੰ ਫੀਡਬੈਕ ਵੀ ਆਈ ਹੈ। ਜਿਹੜਾ ਜਵੈਣ ਸੁੰਘਣ ਵਾਲਾ ਆ, ਮੋਹਨ ਲਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਮੈਂ ਬੈਕ ਫੀਡ ਦੇਣਾ ਤੁਹਾਨੂੰ। ਇੱਕ ਕਾਲੀਆਂ ਮਿਰਚਾਂ ਜਿਹੜੀਆਂ ਦੱਸਿਆ ਨਿੰਬੂ ਦੇ ਵਿੱਚ ਭਿਉਂ ਕੇ 15 ਦਿਨ ਭਿਉਣੀਆਂ, ਬਾਅਦ ਚ ਸੁਕਾ ਕੇ ਖਾਣੀ। ਉਹ ਟੈਨਾਨੋਲ ਤੋਂ ਵੀ ਜ਼ਿਆਦਾ ਕੰਮ ਕਰ ਰਹੀ ਹੈ। ਅੱਛਾ ਜੀ, ਕਾਹਦੇ ਤੋਂ ਲਈ ਸੀ ਤੁਸੀਂ? ਲੱਤ 'ਚ ਦਰਦ ਹੋਵੇ, ਬਾਂਹ 'ਚ ਦਰਦ ਹੋਵੇ, ਬੈਕ ਪੇਨ ਹੋਵੇ, ਠੀਕ ਆ, ਇਹਦੇ ਵਾਸਤੇ ਬਹੁਤ ਹੀ ਵਧੀਆ। ਮੈਂ ਰੋਜ਼ਾਨਾ ਹੀ 2 ਖਾਨਾ 3 ਖਾਨਾ, ਕਦੀ 2 3 4 ਕੋਸੇ ਪਾਣੀ ਨਾਲ ਲੈਣੀਆਂ। 15-20 ਮਿੰਟ ਦੇ ਵਿੱਚ ਦਰਦ ਹਟ ਜਾਂਦੀ ਹੈ। ਠੀਕ ਹੈ। ਤੇ ਦੂਸਰਾ ਆ ਭਾਈ ਸਾਹਿਬ ਹੁਣੇ ਪੁੱਛ ਕੇ ਗਏ ਸੀ, ਜੀਭ ਪੱਕੀ ਹੈ। ਹਾਂਜੀ, ਧੁੰਨੀ ਤੇ ਲਾਉਣ ਹਿੰਗ, ਕੋਸਾ ਪਾਣੀ ਰੋਜ਼ਾਨਾ ਪੀਣ, 1 ਗਲਾਸ ਨਿਰਣੇ ਕਾਲਜੇ। ਪੇਟ ਸਾਫ਼, ਜੀਭ ਤੁਹਾਡੀ ਬਿਲਕੁਲ ਸਹੀ ਹੋ ਜਾਏਗੀ। ਠੀਕ ਹੈ। ਉਹ ਕਬਜ਼ ਦੇ ਨਾਲ ਜੀਭ ਹੁੰਦੀ ਹੈ ਜੀ। ਤੇ ਹਾਂਜੀ, ਇੱਕ ਮੈਂ ਪੁੱਛਣਾ ਜੀ,
ਮੈਂ ਨਾ ਪਿੰਡੇ ਤੇ ਆਈਸ ਰੱਖੀ ਕਾਫੀ ਚਿਰ ਹੋ ਗਿਆ। ਹਾਂਜੀ। ਉਹ ਆਈਸ ਬੈਗ ਜਿਹੜੇ ਹੁੰਦੇ ਉਹ ਰੱਖੇ ਸੀ ਤੇ ਉਹਦੇ ਨਾਲ ਨਾ ਖਾਰਸ਼ ਹੀ ਹੁੰਦਾ ਵੀ ਮੁੜ ਕੇ ਦਾਗ ਜਿਹੇ ਪੈ ਗਏ ਤੇ ਖਾਰਸ਼ ਬਹੁਤ ਹੁੰਦੀ ਉੱਥੇ ਉਨੀ ਜਗ੍ਹਾ ਤੇ ਜਿੱਥੇ ਆਈਸ ਰੱਖੀ। ਹਾਂਜੀ। ਉਹਦੇ ਨਾਲ ਜਿੱਦਾਂ ਦਾਗ ਜਿਹੇ ਪੈ ਗਏ ਨਾ ਪਿੱਛੇ ਓਦਾਂ। ਠੀਕ ਹੈ। ਤੇ ਖਾਰਸ਼ ਬਹੁਤ ਹੁੰਦੀ ਹੈ। ਇੱਕ ਦੱਸਿਆ ਸੀ ਇਹਨਾਂ ਨੇ ਭਾਈ ਸਾਹਿਬਾਂ ਨੇ ਘਾਹ ਦੇ ਵਿੱਚ ਕੋਈ ਚੀਜ਼ ਮਿਲਾ ਕੇ ਲਾਉਣੀ, ਪਰ ਮੈਨੂੰ ਯਾਦ ਭੁੱਲ ਗਿਆ ਕਿਹੜੀ ਚੀਜ਼ ਮਿਲਾਉਣੀ। ਮੈਨੂੰ ਦੁਬਾਰਾ ਦੱਸਿਆ ਜਾਂ ਕੋਈ ਤੇ। ਇੱਕ ਮੈਂ ਕਾਫੀ ਚਿਰ ਹੋ ਗਿਆ ਪਹਿਲੇ ਮੂੰਹ ਦਾ ਪੁੱਛਿਆ ਸੀ ਤੇ 2-3 ਮਹੀਨੇ ਠੀਕ ਰਿਹਾ। ਜਿੰਨਾ ਚਿਰ ਦਵਾਈ ਲਾਉਂਦਾ ਰਿਹਾ ਮੈਂ ਡਾਕਟਰ ਕੋਲ ਦਵਾਈ 2-3 ਵਾਰੀ ਲੈਂਦੀ ਹੈ, ਉਹਨਾਂ ਚਿਰ ਬਿਲਕੁਲ ਠੀਕ ਰਿਹਾ। ਜਿੰਨਾ ਚਿਰ ਗੋਲੀ ਵੀ ਖਾਂਦੇ ਰਿਹਾ, ਛੱਡ ਦਿੱਤੀ ਦਵਾਈ, ਹੁਣ ਨਹੀਂ ਲਿਆਂਦੀ ਦੁਬਾਰਾ, ਉਹ ਫਿਰ ਉਦਾਂ ਹੀ ਹੋ ਗਿਆ। ਤੇ ਜੇ ਕੋਈ ਇਹਦੇ ਬਾਰੇ ਕੋਈ ਦੱਸੇ ਤੇ ਧੰਨਵਾਦ ਜੀ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ। ਸੁਰਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਮੇਰੇ ਪੈਰਾਂ ਦੀਆਂ ਤੇ ਹੱਥਾਂ ਦੀਆਂ ਉੱਪਰਲੀਆਂ ਨਾੜਾਂ ਦੁਖਦੀਆਂ ਆ। ਠੀਕ ਆ। ਜਗਵੀਰ ਭਾਜੀ ਕੁਝ ਦੱਸਣ ਇਹਦੇ ਬਾਰੇ। ਜਦੋਂ ਮੈਂ ਤੁਰਦੀ ਆ ਤਾਂ ਮੇਰੀਆਂ ਹੱਡੀਆਂ ਵੀ ਖੜਕਦੀਆਂ ਆ ਜਿੱਦਾਂ ਨਾ। ਠੀਕ ਆ, ਠੀਕ ਹੈ ਜੀ, ਸੁਣਦੇ ਜ਼ਰੂਰ ਰਹੋ। ਹੱਡੀਆਂ ਖੜਕਣ ਤੋਂ ਵੀ ਕੁਛ ਨਾ ਕੁਛ ਦੱਸਿਆ ਗਿਆ ਹੈਗਾ ਆ ਤੇ ਜ਼ਰੂਰ ਜੀ ਤੁਸੀਂ ਜਿਹਦੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ ਨਾ, ਉਹ ਸ਼ੇਅਰ ਜ਼ਰੂਰ ਕਰ ਲਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰ ਸਕਦੇ ਹੋ। ਜੇ ਕੋਈ ਹੋਮ ਰੈਮਡੀ ਤੁਹਾਡੇ ਕੋਲ ਹੁੰਦੀ ਆ ਤੇ ਉਹਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ, ਫੀਡਬੈਕ ਜ਼ਰੂਰ ਦਿਆ ਕਰੋ। ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹਾਂ। ਆਪਾਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਹੈ ਤਾਂ ਉਸੇ ਤਰ੍ਹਾਂ ਅਸੀਂ ਤੁਹਾਡੀਆਂ ਲੈਂਦੇ ਹਾਂ ਕਾਲਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਕਿ ਸਰੀਰ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆਯੁਰਵੈਦਿਕ ਤਰੀਕੇ ਦੇ ਨਾਲ, ਇਸ ਦਾ ਇਲਾਜ ਕਰਕੇ। ਕਿਉਂਕਿ ਜਦੋਂ ਡਾਕਟਰ ਨਹੀਂ ਸੀਗੇ, ਜਦੋਂ ਕੁਝ ਹੋਰ ਵੀ ਨਹੀਂ ਸੀਗਾ, ਉਦੋਂ ਸਾਰੇ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਕਰਦੇ ਸੀ। ਆਯੁਰਵੈਦਿਕ ਨਾਂ ਪਤਾ ਨਹੀਂ ਕਦੋਂ ਦਿੱਤਾ ਗਿਆ ਉਹ, ਪਰ ਆ ਜਿਹੜੀਆਂ ਓੜ ਪੋੜ ਆ ਨਾ ਕਹਿੰਦੇ, ਉਹੀ ਕਰਕੇ ਲੋਕਾਂ ਨੂੰ ਆਰਾਮ ਆਉਂਦਾ ਸੀ, ਉਹਦੇ ਸਾਈਡ ਇਫੈਕਟ ਨਹੀਂ ਹੁੰਦੇ ਸੀਗੇ। ਸੋ ਉਸੇ ਦੀ ਆਪਾਂ ਗੱਲ ਕਰਦੇ ਹਾਂ। ਬਾਕੀ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਜਿਹਦੇ ਕੋਲ ਲਾਇਸੈਂਸ ਹੋਵੇ, ਜਿਹੜਾ ਤੁਹਾਨੂੰ ਤੁਹਾਡੀ ਨਬਜ਼ ਦੇਖ ਕੇ ਤੁਹਾਨੂੰ ਦਵਾਈ ਦੱਸ ਦੇਵੇ ਜਾਂ ਕਹੇ ਮੈਂ ਤੁਹਾਨੂੰ ਦਵਾਈ ਮੇਲ ਕਰ ਦਿੰਦਾ ਆ। ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤਿਆਂ ਦਾ ਪ੍ਰੋਗਰਾਮ ਆ, ਸਰੋਤੇ ਹੀ ਹੁੰਦੇ ਆ। ਤੇ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਫੀਡਬੈਕ ਦੇਣੀ ਆ ਜਾਂ ਤੁਹਾਨੂੰ ਕਿਸੇ ਇਲਾਜ ਦਾ ਪਤਾ ਆ, ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਚਲਦੇ ਹਾਂ ਤੁਹਾਡੇ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਹਿੰਦਰ ਸਿੰਘ ਪੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਪੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ UK, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਬਲਵੰਤ ਕੌਰ ਮੰਗਟ ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੋਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਤੁਸੀਂ ਗੱਲਬਾਤ ਸਾਂਝੀ ਕਰਨੀ ਕਰ ਸਕਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਪ੍ਰਭਜੋਤ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਡੈਡ ਇੰਡੀਆ ਨੇ, ਉਹਨਾਂ ਦੀ ਉਮਰ ਆ 68 ਇਅਰਸ ਨੇ। ਹਾਂਜੀ। ਤਾਂ ਉਹਨਾਂ ਨੂੰ ਪਹਿਲਾਂ ਤਾਂ ਪਤਾ ਲੱਗਾ ਸਾਨੂੰ 2-3 ਮਹੀਨੇ ਪਹਿਲਾਂ ਕਿ ਉਹਨਾਂ ਨੂੰ ਪੱਥਰੀ ਸੀਗੀ ਪਿੱਤੇ ਦੀ, ਸ਼ੁਰੂ ਹੋਇਆ ਪੀਲੀਏ ਤੋਂ ਜੀ। ਤਾਂ ਫਿਰ ਉਹਨਾਂ ਨੇ ਓਪਰੇਟ ਕਰਵਾਇਆ, ਪਿੱਤੇ ਦੀ ਪੱਥਰੀ ਕੱਢ ਦਿੱਤੀ ਉਹਨਾਂ ਨੇ। ਨਾਲ ਉਹਨਾਂ ਦੇ ਪੀਲੇ ਵਾਲੀ ਪਾਈਪ ਵਿੱਚ ਵੀ ਗਰੋਥ ਸੀਗੀ, ਉਹ ਵੀ ਉਹਨਾਂ ਨੇ ਥੋੜੀ ਕੱਢ ਦਿੱਤੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੂੰ ਉਹ ਜਿਹੜੀ ਕੈਂਸਰ ਵੀ ਆ। ਤਾਂ ਉਹਨਾਂ ਨੇ ਹੁਣ ਟ੍ਰੀਟਮੈਂਟ ਸਾਰਾ ਕਰਵਾ ਲਿਆ ਵਾ, ਕੀਮੋ ਕਰਵਾਈਆਂ, ਰੇਡੀਏਸ਼ਨ। ਉਹ ਫਰਾਈਡੇ ਫਿਨਿਸ਼ ਹੋ ਗਿਆ। ਤਾਂ ਹੁਣ ਪਰ ਉਹਨਾਂ ਨੂੰ ਸੰਡੇ ਤੋਂ ਬੁਖਾਰ ਬਹੁਤ ਜ਼ਿਆਦਾ, ਉਹ ਟੁੱਟਣ ਦਾ ਨਾਂ ਨਹੀਂ ਲੈ ਰਿਹਾ, ਅਜੇ ਵੀ ਹਸਪੀਟਲ ਨੇ। ਤਾਂ ਉਂਝ ਉਹ ਵੀਟ ਗ੍ਰਾਸ ਲੈਂਦੇ ਰਹੇ ਨੇ, ਪਰ ਥੋੜਾ ਲੈਂਦੇ ਰਹੇ, ਜਿੱਦਾਂ ਹਾਫ ਕੱਪ ਲੈਂਦੇ ਰਹੇ 2 ਟਾਈਮ, ਹਾਫ। ਤਾਂ ਕੋਈ ਜੇ ਕਿਸੇ ਨੂੰ ਪਤਾ ਹੋਵੇ ਕੋਈ ਇਹਦਾ ਕੋਈ ਦੇਸੀ ਇਲਾਜ ਹੋਵੇ ਤਾਂ ਪਲੀਜ਼ ਸਾਨੂੰ ਜ਼ਰੂਰ ਦੱਸੇ ਕੋਈ ਵੀ। ਹਾਂਜੀ ਬਿਲਕੁਲ ਪ੍ਰਭਜੋਤ ਜੀ, ਆਪਾਂ ਡਾਕਟਰ ਤੇ ਨਹੀਂ ਹੈਗੇ, ਪਰ ਬੁਖਾਰ ਜ਼ਰੂਰੀ ਆ ਉਹਦਾ ਟੁੱਟਣਾ, ਕਿਉਂਕਿ ਕਈ ਵਾਰੀ ਕਹਿੰਦੇ ਹੁੰਦੇ ਅੰਦਰੋਂ ਇਨਫੈਕਸ਼ਨ ਨਾ ਹੋਵੇ। ਪਰ ਤੁਸੀਂ ਗਲੋ ਦਾ ਕਾੜਾ ਉਹਨਾਂ ਨੂੰ ਜ਼ਰੂਰ ਦਿਓ। ਤਾਂ ਬਾਕੀ ਆਪਾਂ ਪੁੱਛਦੇ ਆ ਬਾਕੀਆਂ ਨੂੰ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਅਮਰਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਉਹਨੇ ਫੀਡਬੈਕ ਦੇਣੇ, ਜਿੱਦਾਂ ਤੁਸੀਂ ਰੇਡੀਓ ਸੁਣਿਆ ਸੀ ਨਾ, ਜਿੱਦਾਂ ਸੌਗੀ ਨੂੰ ਪਾਣੀ 'ਚ ਭਿਓ ਕੇ ਜਿਹੜਾ ਸਵੇਰੇ ਖਾਂਦੇ ਆ ਨਾ, ਹਾਂਜੀ, ਉਹਨੂੰ ਕਿਸੇ ਨੇ ਦੱਸਿਆ ਸੀਗਾ ਤੇ ਉਹਨਾਂ ਨੂੰ ਫਾਇਦਾ ਕਾਫੀ ਹੋ ਗਿਆ ਉਹਦੇ ਨਾਲ, ਤੇ ਨਾਲ ਹੀ ਉਹਨਾਂ ਦੇ ਪੈਰਾਂ 'ਚੋਂ ਅੱਗ ਨਿਕਲਦੀ ਸੀ ਬਹੁਤ ਜ਼ਿਆਦਾ। ਹਾਂਜੀ, ਅੱਗ ਨਿਕਲਣ ਨੂੰ ਵੀ ਹਟ ਗਈ। ਹਾਂਜੀ, ਉਹ ਪੈਰਾਂ ਦਾ ਸੇਕ ਨਿਕਲ ਸੌਗੀ ਨਾਲ ਹੀ ਹਟ ਗਿਆ, ਦੋਨੋਂ ਕੰਮ ਹੋ ਗਏ। ਠੀਕ ਆ। ਦੂਜਾ ਹੈਗਾ ਜਿਹਨਾਂ ਇੱਕ ਮੈਂ ਕਿਸੇ ਨੂੰ ਸਿਖਾਈ ਸੀਗੀ ਫਟਕੜੀ ਬੇਸਣ। ਹਾਂਜੀ, ਤੇ ਕੈਨੇਡਾ ਦੀ ਗੱਲ ਆ ਉਹਨਾਂ ਦੀ, ਤੇ ਉਹਨਾਂ ਦੀ ਪਰ ਉਹ ਤਾਂ ਖਾਂਦੇ ਸੀ। ਉਹਨਾਂ ਦੀ ਮਾਤਾ ਨੂੰ 12-13 ਸਾਲ ਤੇ ਨਾ ਗਿੱਟਾ ਸੁੱਜਿਆ ਸੀ, ਲੱਤ ਸੁੱਜੀ ਹੋਈ ਸੀ। ਹਾਂਜੀ, ਉਹ ਡਾਕਟਰ ਕਹਿੰਦੇ ਸੀ ਕੁਛ ਨਹੀਂ, ਉਹ ਵੀ ਨਾਲ ਫਟਕੜੀ ਮਤਲਬ ਕਿ ਇੱਕ ਰੋਜ਼ ਖਾਂਦੇ ਰਹੇ ਇੱਕ ਪੀਸ, ਤੇ ਉਹਨਾਂ ਦਾ ਗਿੱਟਾ ਤੇ ਲੱਤ ਦੋਨੋਂ ਠੀਕ ਹੋ ਗਏ ਫਟਕੜੀ ਬੈਸਣ ਨਾਲ। ਕੋਈ ਬਲੋਕੇਜ ਖੁੱਲ ਗਈ ਉਹਨਾਂ ਦੀ। ਹਾਂਜੀ, ਬਲੋਕੇਜ ਹੀ ਖੁੱਲੀ ਆ। ਠੀਕ ਹੈ। ਹਾਂਜੀ, ਤੀਜਾ ਹੈਗਾ ਜਗਮੀਤ ਭਾਜੀ ਦੱਸਦੇ ਹੁੰਦੇ ਜਿਹੜਾ ਐਸੀਡੀਟੀ ਤੋਂ ਹੋਪਤੀਕਰ ਚੂਰਨ। ਹਾਂਜੀ, ਉਹ ਵੀ ਮੈਂ ਕਿਸੇ ਨੂੰ ਲਿਖਾਇਆ ਸੀ, ਜਿੱਦਾਂ ਰੋਟੀ ਖਾਣ ਤੋਂ 2 ਘੰਟੇ ਪਹਿਲੇ ਖਾਣਾ ਹੁੰਦਾ ਉਹ, ਤੇ ਉਹ 6 ਮਹੀਨੇ ਲੱਗੇ ਉਹਨਾਂ ਨੂੰ, ਐਸੀਡਿਟੀ ਬਿਲਕੁਲ ਜੜ ਤੇ ਖਤਮ ਹੋ ਗਈ ਉਹਨਾਂ ਦੀ। ਅੱਛਾ ਜੀ। ਉਹਦੇ ਚ ਦੱਸਿਆ ਸੀ ਉਹਨਾਂ ਨੇ ਹੈਵੀ ਸਟਫ ਨਹੀਂ ਖਾਣਾ, ਜਿੱਦਾਂ ਮੀਟ ਹੋ ਗਿਆ ਜਾਂ ਤੁਸੀਂ ਪੀਜ਼ਾ ਜਾਂ ਕੋਈ ਹੋਰ ਦਾਲਾਂ ਦੂਲਾਂ ਜਿਹੜੀ ਮਤਲਬ ਕਿ ਹਲਕੀ ਚੀਜ਼ ਖਾਣੀ। ਜੀ ਜੀ। ਤੇ ਉਹਦੇ ਨਾਲ ਉਹ 6 ਮਹੀਨੇ ਲੱਗੇ ਉਹਨਾਂ ਨੂੰ। ਠੀਕ ਹੈ। ਤੇ ਚੌਥਾ ਸੀਗਾ ਵੀ ਜਿਨ੍ਹਾਂ ਨੇ ਰੋਟੀ ਖਾ ਕੇ ਢਿੱਡ ਫੁੱਲ ਜਾਂਦਾ, ਜਿੱਦਾਂ ਗੈਸ ਬਣ ਜਾਂਦੀ, ਬਾਹਰ ਪਾਟਣ ਨੂੰ ਆ ਜਾਂਦਾ, ਆਫਰ ਜਿਹਾ ਹੋ ਜਾਂਦਾ, ਪੈ ਜਾਂਦਾ। ਹਾਂ, ਆਫਰ ਜਾਂਦਾ। ਉਹ ਦੱਸਿਆ ਸੀ ਉਹਨਾਂ ਨੇ ਆਪਣੇ ਲਵਣ ਭਾਸਕਰ ਚੂਰਨ, ਇਹ ਬਣਿਆ ਬਣਾਇਆ ਮਿਲਦਾ। ਉਹ ਰੋਟੀ ਖਾਣ ਤੋਂ ਘੰਟਾ ਕੁ ਬਾਅਦ ਤੁਸੀਂ ਚੁਟਕੀ ਹੱਥ ਤੇ ਪਾ ਕੇ ਖਾ ਲੈਣੀ ਬਸ। ਠੀਕ ਆ। ਹਾਂਜੀ, ਬਸ 4 ਫੀਡਬੈਕ ਸੀ। ਥੈਂਕ ਯੂ ਭਾਜੀ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ। ਜੇ ਤੁਸੀਂ ਕਰਦੇ ਆ ਠੀਕ ਢੰਗ ਨਾਲ ਆਪਣਾ ਇਲਾਜ, ਜੇ ਤੁਸੀਂ ਸਮਝਦੇ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਤੇ ਤੁਸੀਂ ਆਪਣਾ ਇਲਾਜ ਕਰਦੇ, ਤੁਹਾਨੂੰ ਆਰਾਮ ਆ ਜਾਂਦਾ ਆ। ਗਿਆਨ ਕੌਰ। ਸਾਰਿਆਂ ਨੂੰ ਪਿਆਰ ਭਰਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ 2 ਫੀਡਬੈਕ ਦੇਣਾ ਚਾਹੁੰਦੀ ਹਾਂ। ਹਾਂਜੀ। ਆਪਣੇ ਜਦ ਸ਼ੁਰੂ ਹੋਇਆ ਸੀ ਫਿਟਕਰੀ ਬੇਸਨ, ਮੇਰਾ 59 ਇਅਰਸ ਹੋ ਗਿਆ ਮੇਰੇ ਸੱਟ ਲੱਗੇ ਨੂੰ। ਕਿੰਨਾ ਦਵਾ ਕੀਤਾ, ਡਾਕਟਰ ਨੇ ਕਿਹਾ ਐਥਰਾਈਟਿਸ ਹੈ ਗੋਡਿਆਂ ਨੂੰ। ਤਾਂ ਫਿਰ ਮੈਂ ਜਦ ਫਿਟਕਰੀ ਬੇਸਨ ਰੇਡੀਓ ਤੇ ਸੁਣਿਆ ਤਦ ਤੇ ਮੈਂ ਅੱਜ ਤਾਈਂ ਖਾਂਦੀ ਹਾਂ। ਉਹਦੇ ਨਾਲ ਮੈਂ ਆਪਣਾ ਗੋਡਾ ਛੂ ਨਹੀਂ ਸਕਦੀ ਸੀ। ਹੁਣ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੈ ਜੀ। ਔਰ ਦੂਸਰਾ ਜਿਹੜਾ ਜਿੰਜਾ ਪਾਊਡਰ ਨਾਲ ਮਸਟਰਡ ਆਇਲ ਉਹ ਲਾਉਂਦੀ ਹਾਂ, ਦੋਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੈ। ਬਹੁਤ ਜਦ ਰੇਡੀਓ ਤੋਂ ਮੇਰਾ ਜਾਣਿਆ, ਮੈਂ ਰੇਡੀਓ ਸੁਣ ਕੋਈ ਪਾਸੇ ਜਾਂਦੀ ਹਾਂ ਤਾਂ ਮੈਨੂੰ ਪਾਗਲਪਨਾ ਚੜ ਜਾਂਦਾ, ਮੈਂ ਆਪਣਾ ਰੇਡੀਓ ਨਹੀਂ ਸੁਣ ਪਾਉਂਦੀ। ਰੇਡੀਓ ਇੱਦਾਂ ਹੀ ਦੁਗਣਾ ਰਾਤ ਚੌਗਣਾ ਉਨਤੀ ਕਰੇ, ਸਾਰਿਆਂ ਦੀ ਭਲਾਈ ਹੋਵੇ, ਵਾਹਿਗੁਰੂ ਰੱਖਿਆ ਕਰੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਜਦੋਂ ਤੁਸੀਂ ਆਪਣਾ ਇਲਾਜ ਕਰੋਗੇ ਜ਼ਰੂਰ ਆਰਾਮ ਆਉਂਦਾ। ਥੈਂਕ ਯੂ। ਬਹਾਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਭੈਣਾਂ ਨੇ ਹੁਣੇ ਆਪਣੇ ਲਿਵਰ ਦਾ ਦੱਸਿਆ ਸੀ, ਉਹਨਾਂ ਦੇ ਡੈਡ ਨੂੰ ਪ੍ਰੋਬਲਮ ਹੈਗੀ ਆ। ਇਲਾਜ ਤਾਂ ਉਹਨਾਂ ਨੇ ਕਰਵਾ ਲਿਆ, ਪਰ ਇਹ ਕੈਂਸਰ ਦੀ ਪ੍ਰੋਬਲਮ ਉੱਥੇ ਰਹਿੰਦੀ ਆ। ਉਹਦੇ ਲਈ ਕਰੋਟਲਸ ਹੌਰੀਡਸ ਆਪਣੇ ਆਉਂਦੀ ਆ ਜੀ, ਹੋਮਿਓਪੈਥੀ ਦੀ, ਉਹ ਲਈ ਜਾ ਸਕਦੀ ਆ, ਉਹ ਠੀਕ ਕਰ ਦਿੰਦੀ ਆ ਜੀ ਜਿਹੜਾ ਲਿਵਰ ਦਾ ਕੈਂਸਰ ਹੁੰਦਾ। ਠੀਕ ਆ। ਤੇ ਕਾਸਟਿਕਮ ਦਵਾਈ ਆਉਂਦੀ ਆ ਪੈਰ ਪੱਟਦਿਆਂ ਤੋਂ, ਜਿਵੇਂ ਹੁਣ ਭੈਣਾਂ ਨੇ ਕਾਲ ਕੀਤੀ ਸੀ, ਉਹਦੇ ਕੜਕੜ ਕਰਦੇ ਨੇ ਗੋਡੇ ਜਾਂ ਆਪਣੇ ਹੋਰ ਜੋੜ, ਆਵਾਜ਼ ਆਉਂਦੀ ਆ। ਜਿਹੜੀ ਵੀ ਆਵਾਜ਼ ਆਉਂਦੀ ਆ ਕਿਤੋਂ ਵੀ, ਉਹ ਕਾਸਟਿਕਮ ਨਾਂ ਦੀ ਦਵਾਈ ਆਉਂਦੀ ਆ ਜੀ, ਉਹ ਠੀਕ ਕਰ ਦਿੰਦੀ ਆ। ਤੇ ਉਹਦੇ ਨਾਲ ਸਾਨੂੰ ਜ਼ਰੂਰੀ ਆ ਜੀ ਦੇਖਣਾ ਸਾਡੇ ਅੰਦਰ ਵਿਟਾਮਿਨ ਕਿਹੜੇ ਘੱਟ ਨੇ, ਜਿਵੇਂ ਕੈਲਸ਼ੀਅਮ ਘੱਟ ਹੋ ਸਕਦਾ, ਡੀ ਵੀ ਘੱਟ ਹੋ ਸਕਦਾ, ਇਹ ਵੀ ਲੈਣੇ ਸਾਨੂੰ ਚਾਹੀਦੇ ਨੇ। ਤੇ ਨਾਲ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਚੂਨੇ ਦੀ। ਭੈਣ ਜੀ, ਚੂਨਾ ਜ਼ਰੂਰ ਲੈਣਾ ਚਾਹੀਦਾ। ਚੂਨਾ ਤਾਂ ਸਾਨੂੰ ਜਿਵੇਂ ਬੀਬੀਆਂ ਨੂੰ ਹਮੇਸ਼ਾ 35 ਸਾਲ ਤੋਂ ਬਾਅਦ ਲੈਂਦੇ ਰਹਿਣਾ ਚਾਹੀਦਾ, ਆਫ ਐਂਡ ਔਨ, ਕਦੇ ਛੱਡ ਦੇਣ ਕਦੇ ਲੈ ਲੈਣ ਜੀ, ਬਹੁਤ ਫਾਇਦਾ ਹੁੰਦਾ ਜੀ। ਇਹੀ ਦਵਾਈ ਜਿਹੜੀ ਕਾਸਟਿਕਮ ਹੈਗੀ ਆ, ਜਿਵੇਂ ਆਪਣੇ ਗਰਮ ਪਾਣੀ ਨਾਲ ਜਾਂ ਚਾਹ ਨਾਲ ਜਲ ਜਾਂਦੇ ਆ ਜੀ, ਜਾਂ ਅੱਗ ਨਾਲ ਕੋਈ ਵੀ ਸੇਕ ਨਾਲ ਜਲ ਜਾਂਦੀ ਆ ਨਾ ਸਕਿਨ, ਉਹ ਫਿਰ ਚਿੱਟੇ ਰੰਗ ਦੀ ਹੋ ਜਾਂਦੀ ਆ, ਉਹ ਫਲਵੈਰੀ ਨਹੀਂ ਹੁੰਦੀ, ਤੇ ਉਹ ਕਾਸਟਿਕਮ ਨਾਲ ਹੀ ਠੀਕ ਹੋ ਜਾਂਦੀ ਆ ਜੀ। ਠੀਕ ਹੈ, ਬਿਲਕੁਲ ਠੀਕ ਹੋ ਜਾਂਦੀ ਆ ਜੀ। ਤੇ ਦੂਸਰੀ ਚੀਜ਼, ਜੇ ਗੋਡਿਆਂ ਦੇ ਵਿੱਚ ਕੈਂਸਰ ਹੋ ਜਾਵੇ ਤਾਂ ਬੈਂਜੋਇਕ ਐਸਿਡ ਨਾਂ ਦੀ ਇੱਕ ਦਵਾਈ ਆਉਂਦੀ ਹੈ ਜੀ, ਬੈਂਜੋਇਕ ਐਸਿਡ। ਉਹ ਗੋਡਿਆਂ ਦੇ ਕੈਂਸਰ ਨੂੰ, ਗੋਡਿਆਂ ਦਾ ਕੈਂਸਰ ਹੀ ਠੀਕ ਕਰਦੀ ਹੈ ਜੀ ਇਹ, ਤੇ ਇਹ ਵਰਤੀ ਜਾ ਸਕਦੀ ਹੈ ਜੀ, ਬਹੁਤ ਵਧੀਆ।
ਤੇ ਤੀਸਰਾ ਭੈਣ ਜੀ, ਅਗਰ ਬੱਚਿਆਂ ਦੀ ਬੈਕਬੋਨ ਰੀੜ੍ਹ ਦੀ ਹੱਡੀ ਵਿੰਗੀ ਹੋਣੀ ਸ਼ੁਰੂ ਹੋ ਜਾਵੇ, ਜਿਵੇਂ ਬੱਚੇ ਅੱਜ ਕੱਲ ਜਦੋਂ ਬੈਠਦੇ ਨੇ, ਟੀਵੀ ਦੇਖਦੇ ਨੇ ਜਾਂ ਪੜ੍ਹਦੇ ਨੇ, ਉਹ ਵਿੰਗੇ ਟੇਢੇ ਬੈਠ ਜਾਂਦੇ ਆ। ਸਾਨੂੰ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਬੱਚਾ ਬੈਠਾ ਕਿਵੇਂ ਆ ਜੀ। ਤੇ ਉਹਨਾਂ ਦੀ ਬੈਕਬੋਨ ਜਦੋਂ ਟੇਢੀ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਉਹਨਾਂ ਦੀ ਬੈਕਬੋਨ ਦੁਖਣੀ ਸ਼ੁਰੂ ਹੋ ਜਾਂਦੀ ਆ। ਸਲੀਸ਼ੀਆ ਨਾਂ ਦੀ ਦਵਾਈ ਆਉਂਦੀ ਆ ਜੀ, ਉਹ ਠੀਕ ਕਰ ਦਿੰਦੀ ਆ ਜੀ। ਹੌਲੀ ਹੌਲੀ ਥੋੜਾ ਜਿਹਾ ਟਾਈਮ ਲੈਣੀ ਪੈਂਦੀ ਆ ਤੇ ਬਿਲਕੁਲ ਠੀਕ ਕਰ ਦਿੰਦੀ ਆ ਜੀ। ਤੇ ਕਬਜੀ ਦੀ ਦਵਾਈ ਬਹੁਤ ਵਾਰੀ ਪੁੱਛਿਆ ਜਾਂਦਾ ਜੀ, ਇਹਦੇ 'ਚ ਇੱਕੋ ਇੱਕ ਦਵਾਈ ਹੋਮਿਓਪੈਥੀ ਦੀ ਆਉਂਦੀ ਆ, ਰਿਹੂਮ ਦੀ, RHEUM, ਰਿਹੂਮ। ਇਹ ਕਬਜੀ ਅੰਤੜੀਆਂ ਦੇ ਵਿੱਚੋਂ ਇਹ ਕੱਢ ਦਿੰਦੀ ਆ। ਅੰਤੜੀਆਂ ਨੂੰ ਨਾਲੇ ਤਾਂ ਇਹ ਮਜ਼ਬੂਤ ਕਰਦੀ ਆ ਜੀ, ਤੇ ਨਾਲੇ ਇਹ ਅੰਦਰੋਂ ਕਲੀਨਿੰਗ ਕਰਦੀ ਆ ਜੀ। ਜਿਵੇਂ ਹੁਣ ਭਾਈ ਸਾਹਿਬ ਕਹਿੰਦੇ ਸੀ ਕਿ ਗੋਡਾ ਸੁੱਜ ਗਿਆ, ਤੇ ਅਗਰ ਜੋੜ ਫੁੱਲ ਕੇ ਵੱਡੇ ਹੋ ਜਾਣ ਤੇ ਉਹਨਾਂ ਦੇ ਵਿੱਚ ਰਿਊਮੈਟਿਕ ਫੀਵਰ ਹੋਵੇ, ਲਾਲ ਵੀ ਹੋ ਜਾਂਦਾ ਜੀ ਗੋਡਾ, ਤਾਂ ਕਾਲਮੀਆ ਨਾਂ ਦੀ ਦਵਾਈ ਆਉਂਦੀ ਆ ਜੀ, ਉਹ ਬਿਲਕੁਲ ਠੀਕ ਕਰ ਦਿੰਦੀ ਆ। ਤੇ ਪਿਛਲੇ ਵੀਕ ਭਾਈ ਸਾਹਿਬ ਨੇ ਇੱਕ ਨੇ ਕਾਲ ਕੀਤੀ ਸੀਗੀ, ਗਰੋਇੰਗ ਦੇ ਵਿੱਚ ਸਕਿਨ ਪ੍ਰੋਬਲਮ ਹੈਗੀ ਆ ਉਹਨਾਂ ਨੂੰ, ਤੇ ਉਹ ਕਰੋਟਨ ਟੈਗ ਨਾਂ ਦੀ ਦਵਾਈ ਆ, 30 ਦੇ ਵਿੱਚ ਲੈ ਲੈਣ, ਕੋਸਚਰ ਲੈ ਲੈਣ, ਉਹ ਠੀਕ ਹੋ ਸਕਦੇ ਨੇ ਜੀ। ਲਸਣ ਖਾਣ ਬਾਰੇ ਇੱਕ ਬੀਬੀ ਨੇ ਪੁੱਛਿਆ ਸੀਗਾ ਕਿ ਕਿੰਨਾ ਕੁ ਚਿਰ ਖਾਣਾ ਹੈਗਾ। ਜਿਹੜਾ ਲਸਣ ਆ ਭੈਣ ਜੀ, ਇਹ ਆਪਣੇ ਗੋਡਿਆਂ ਨੂੰ ਪੈਂਦਾ। ਗੋਡਿਆਂ ਦੀ ਜਿਹੜੀ ਕਾਰਟਲੇਜ ਹੁੰਦੀ ਆ ਨਾ, ਇਹ ਉਹਨੂੰ ਸੁਕਾਉਣਾ ਸ਼ੁਰੂ ਕਰ ਦਿੰਦਾ ਜੀ ਕੁਛ ਟਾਈਮ ਪਾ ਕੇ, ਜਦੋਂ ਅਸੀਂ ਅਨਲਿਮਿਟਡ ਖਾਂਦੇ ਆ। ਜਦੋਂ ਸਾਡੇ ਗੋਡੇ ਦੁਖਣੇ ਸ਼ੁਰੂ ਹੋ ਜਾਣ, ਇਹਦਾ ਮਤਲਬ ਇਹ ਆ ਕਿ ਲਸਣ ਨੂੰ ਥੋੜੇ ਚਿਰ ਲਈ ਬੰਦ ਕਰ ਦਿਓ, ਤੇ ਉਸ ਤੋਂ ਬਾਅਦ ਫਿਰ 15-20 ਦਿਨ ਬਾਅਦ ਫਿਰ ਸ਼ੁਰੂ ਕਰ ਲਓ। ਹੌਲੀ ਹੌਲੀ ਜਿਵੇਂ ਜਿਵੇਂ ਗੋਡੇ ਦੁਖਦੇ ਉਦੋਂ ਬੰਦ ਕਰ ਦਿਓ, ਫਿਰ ਸ਼ੁਰੂ ਕਰ ਸਕਦੇ ਹਾਂ ਜੀ ਆਪਾਂ। ਬਹੁਤ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੱਗੇ ਜਸਵੀਰ ਕੌਰ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ, ਮੇਰੀ ਧੌਣ ਦੇ ਨਾ ਗਿੱਚੀ ਕੋਲੋਂ ਤੇ ਦੋਵੇਂ ਪਾਸਿਆਂ ਤੋਂ ਬਹੁਤ ਹੀ ਜ਼ਿਆਦਾ ਨਾੜਾਂ ਦੁਖਦੀਆਂ। ਜਦੋਂ ਪੈ ਜਾਂਦੀ ਰਾਤ ਨੂੰ 10 ਮਿੰਟ ਹੋ ਜਾਂਦੇ ਪਈ ਨੂੰ, ਤੇ ਉਦੋਂ ਸ਼ੁਰੂ ਹੋ ਜਾਂਦੀ ਹੈ। ਠੀਕ ਆ। ਫਿਰ ਕਦੇ ਚੁੰਨੀ ਜੀ ਗੋਲਾ ਜਿਹਾ ਬਣਾ ਕੇ ਰੱਖਦੀ ਆ, ਕਦੇ ਕਿਵੇਂ ਉੱਤੋਂ ਨੱਪਦੀ ਆ, ਤੇ ਮੈਨੂੰ ਫਿਰ ਨੀਂਦ ਵੀ ਨਹੀਂ ਆਉਂਦੀ, ਸਾਰੀ ਰਾਤ ਹੀ ਤੁਰੀ ਫਿਰਦੀ ਆ। ਹਾਂ, ਮੇਨ ਪ੍ਰੋਬਲਮ ਤੁਹਾਡੀ ਇਹੀ ਆ, ਨੀਂਦ ਨਹੀਂ ਆਉਂਦੀ। ਤੇ ਗਰਮ ਪਾਣੀ ਦੀ ਟਕੋਰ ਵੀ ਕਰਦੀ ਆ, ਬਾਲਟੀ ਭਰ ਕੇ ਕੱਪਾਂ ਨੂੰ, ਤੇ ਪੰਮੀ ਧੋਣ ਦੇ ਵੀ ਇਹਦੇ ਨਾਲ ਆਰਾਮ ਆ ਜਾਏਗੀ। ਤੇ ਫਿਰ 2-2:30 ਵਜੇ ਜਾ ਕੇ ਕਿਤੇ ਨੀਂਦ ਆਉਂਦੀ। ਠੀਕ ਆ। ਹਾਂਜੀ, ਇਹਦਾ ਕੋਈ ਇਲਾਜ ਪੁੱਛਣਾ ਸੀ। ਜ਼ਰੂਰ ਪੁੱਛਦੇ ਆਪਾਂ। ਅੱਛਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ, ਕਈ ਵਾਰੀ ਬਹੁਤੀਆਂ ਜਿਹੜੀਆਂ ਪ੍ਰੋਬਲਮਾਂ ਆ ਨਾ, ਸਾਨੂੰ ਖਿੱਚ ਪੈ ਗਏ, ਉਹ ਹੋ ਗਿਆ। ਫਿਕਰਾਂ ਦੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਆ, ਫਿਕਰ ਲੈਂਦੇ ਨਹੀਂ ਸਾਡੇ। ਜਸਵੀਰ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਇੱਕ ਤਾਂ ਫੀਡਬੈਕ ਦੇਣੀ ਆ, ਤੇ ਇੱਕ ਨਾ ਮੇਰੇ ਗਲ ਦੇ ਤੇ ਕੰਨਾਂ ਦੇ ਪਿੱਛੇ ਬਹੁਤ ਗੱਠਾਂ ਜਿਹੀਆਂ ਸੀਗੀਆਂ, ਤੇ ਉਹਦੇ ਲਈ ਮੈਂ ਕਚਨਾਰ ਬਬੂਲ ਦੀਆਂ ਗੋਲੀਆਂ ਖਾਧੀਆਂ, ਤੇ ਮੇਰੀਆਂ 3 ਵੀਕਾਂ 'ਚ ਸਾਰੀਆਂ ਹਟ ਗਈਆਂ। ਠੀਕ ਆ। ਤੇ ਇੱਕ ਮੈਂ ਤੁਹਾਨੂੰ ਆਪਦਾ ਦੱਸਦੀ ਹਾਂ, ਮੈਂ ਪਿਛਲੇ ਸਾਲ ਤੋਂ ਨਾ ਸ਼ੂਗਰ ਤਾਂ ਮੈਨੂੰ ਕਾਫੀ ਟਾਈਮ ਤੋਂ, ਮੇਰੇ ਜਿਹੜੇ ਆਪਣੇ ਪੈਰ, ਇਹਨਾਂ ਦੀ ਟੋ ਮੂਹਰੇ ਜਿਹੜੇ ਗੂਠੇ ਤੇ 2 ਉਂਗਲਾਂ ਨਾਲ ਦੀਆਂ, ਉਹ ਬਿਲਕੁਲ ਮਟਰੋੜ ਦੀਆਂ ਹੋਈਆਂ ਪਈਆਂ ਨੇ। ਤੇ ਰਾਤ ਨੂੰ ਹੁਣ ਉਹ ਜਿਉਂ ਗਰਮੀ ਆਊਗੀ ਤੇ ਉਹ ਤੇ ਸੜੀ ਜਾਂਦੀਆਂ ਨੇ। ਮੇਰੇ ਗੋਡੇ ਤੇ ਸੱਟ ਲੱਗਣੇ, ਹੁਣ ਮੈਨੂੰ ਬੈਠਣਾ ਪਿਆ, ਤੇ ਉਹ ਮੈਨੂੰ ਰਾਤ ਨੂੰ ਟਿਕਣ ਨਹੀਂ ਦਿੰਦੀਆਂ। ਇਹ ਜ਼ਰੂਰ ਦੱਸਿਓ ਵੀ ਜੇ ਕੋਈ ਦੇਸੀ ਦਵਾਈ ਹੋਵੇ ਤਾਂ ਮੈਂ ਉਹ ਲੈ ਕੇ ਉਹ ਕਰ ਸਕਾਂ। ਪਿਛਲੇ ਸਾਲ ਮੈਂ ਡਾਕਟਰ ਤੋਂ ਲਈ ਸੀ ਦਵਾਈ, ਤੇ ਉਹ ਮੈਂ ਸਾਰਾ ਥੋੜਾ ਚਿਰ ਮਰਦੀ ਰਹੀ, ਖਾਧੀਆਂ ਵੀ, ਕੋਈ ਮੈਨੂੰ ਫਰਕ ਨਹੀਂ ਪਿਆ। ਮੈਂ ਕਿਹਾ ਚਲੋ ਜੇ ਦੇਸੀ ਨਾਲ ਠੀਕ ਹੋ ਜੂਗੀ ਤਾਂ ਠੀਕ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਦੱਸਿਓ ਜੀ। ਇੱਕ ਭੈਣ ਜੀ, ਮੈਂ ਹੋਰ ਪੁੱਛਣਾ ਵੀ, ਇਹ ਕਿ ਮੰਗਲਵਾਰ ਲੈਂਦੇ ਹੋ ਤੁਸੀਂ ਕੱਲ੍ਹ, ਤੇ ਐਤਵਾਰ ਤਾਂ ਮੈਨੂੰ ਪਤਾ ਹੁੰਦਾ, ਮੈਂ ਰਾਤ ਨੂੰ ਸੁਣਦੀ ਹਾਂ। ਫਿਰ ਵੀਰਵਾਰ ਵੀ ਨਹੀਂ, ਹੋਰ ਕਿਸੇ ਦਿਨ ਕਾਲ ਨਹੀਂ ਲੈਂਦੇ, ਅੱਜ ਦੇ ਦਿਨ ਹੀ ਲੈਂਦੇ। ਅੱਛਾ, ਆਨਸਰ ਕਰਦੇ ਹੋ ਵੀਰਵਾਰ। ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ। ਜਦੋਂ ਇਹਦਾ ਰਿਪੀਟ ਹੁੰਦਾ ਤਾਂ ਕੋਈ ਕਾਲ ਨਹੀਂ ਲੈਂਦੇ ਜੀ, ਸਿਰਫ ਕਾਲ ਮੰਗਲਵਾਰ ਹੀ ਲੈਂਦੇ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੁੰਦਾ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਫੀਡਬੈਕ ਦੇਣੀ ਸੀ, ਜਿਹੜੇ ਭੈਣ ਜੀ ਨੇ ਪੁੱਛਿਆ ਸੀ ਬੱਚੇ ਬਾਰੇ, ਟੌਨਸਿਲ ਵਾ। ਹਾਂਜੀ, ਉਹਦੇ ਬਾਰੇ ਦੱਸਣਾ ਸੀ ਵੀ ਇੱਕ ਤਾਂ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰਨ, ਬੱਚੇ ਨੂੰ ਖੱਟੀਆਂ ਚੀਜ਼ਾਂ ਨਹੀਂ ਦੇਣੀਆਂ। ਦੂਸਰਾ, ਪਾਈਨਐਪਲ ਦਾ ਜੂਸ ਰੋਜ਼ ਪਿਲਾਉਣ, ਤੇ ਮਸਰਾਂ ਦੀ ਦਾਲ ਨੂੰ ਰਿੰਨ ਕੇ ਉਹਦੇ ਵਿੱਚ ਘਿਓ ਪਾ ਕੇ ਤੇ ਉਹਦੇ ਗਲ ਤੇ ਬੰਨਣ 2-4 ਦਿਨ, ਤੇ ਉਹ ਬਿਲਕੁਲ ਠੀਕ ਹੋ ਜਾਊਗਾ। ਕਦੀ ਕਦੀ ਇਹਦੇ ਨਾਲ ਬੁਖਾਰ ਵੀ ਹੋ ਜਾਂਦਾ ਆ ਜੀ। ਤੇ 15 ਤੋਂ 18 ਸਾਲ ਤੋਂ ਘੱਟ ਉਮਰਦਿਆਂ ਨੂੰ ਇਹ ਹੁੰਦਾ, ਵੱਡਿਆਂ ਨੂੰ ਨਹੀਂ ਹੁੰਦਾ, ਉਹਨਾਂ ਦੇ ਆਪਣੇ ਆਪ ਹੀ ਇਹ ਬੈਠ ਜਾਂਦੇ ਆ। ਤੇ ਦੂਸਰਾ, ਉਹ ਫਟਕੜੀ ਦੀ ਖਿੱਲ ਕਰਕੇ
ਉਹਦਾ ਪਾਊਡਰ ਬਣਾ ਕੇ ਤਵੇ ਦੀ ਕਾਲਖ ਦੇ ਵਿੱਚ ਮਿਲਾ ਕੇ ਤਾਂ ਉਹਦਾ ਮੂੰਹ ਖੋਲ ਕੇ ਬੱਚੇ ਦਾ ਤੇ ਉਂਗਲੀ ਦੇ ਨਾਲ ਉਹਦੇ ਗਲੇ ਦੇ ਵਿੱਚ ਲਾਉਣੇ ਆ। ਉਹ 2-4 ਦਿਨ ਲਾਉਣ ਨਾਲ ਹੀ ਠੀਕ ਹੋ ਜਾਵੇ। ਤਵਾ ਜਿਹੜਾ ਚੁੱਲ੍ਹੇ ਤੇ ਚੜ੍ਹਦਾ ਉਹਦੇ ਪੁੱਠੇ ਪਾਸੇ ਜਿਹੜੀ ਕਾਲਖ ਹੁੰਦੀ ਆ ਉਹਦੇ ਵਿੱਚ ਮਿਲਾਉਣੀ। ਠੀਕ ਹੈ ਜੀ। ਹਾਂਜੀ ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ ਸੇਠੀ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਾਂਗਾ ਕਿ ਬਹੁਤ ਸਾਰੀਆਂ ਮੈਂ ਬਿਮਾਰੀਆਂ ਜਿਵੇਂ ਕਾਲਰਾਂ ਦੀ ਕਾਲਾਂ ਸੁਣਦਾ ਤੇ ਲੇਕਿਨ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹੜਾ ਆਪਣਾ ਬੰਬ ਨੁਸਖਾ ਹੈਗਾ ਤੇ ਜੋ ਲੋਕ ਯੂਜ਼ ਕਰਨ ਤੇ ਕਾਫੀ ਹੱਦ ਤੱਕ ਪ੍ਰੋਬਲਮਾਂ ਖਤਮ ਹੋ ਸਕਦੀਆਂ ਤੇ ਲੇਕਿਨ ਮੈਂ ਅੱਜ ਉਸ ਦੀ ਡਿਟੇਲ ਦੱਸ ਨਹੀਂ ਸਕਦਾ ਤੇ ਕਿਉਂਕਿ ਕੋਈ ਨਾ ਕੋਈ ਚੀਜ਼ ਰਹਿ ਜਾਣੀ ਹੈ ਤਾਂ ਮੈਂ ਨੈਕਸਟ ਟਾਈਮ ਦੱਸ ਦੂੰਗਾ। ਤੇ ਬਾਕੀ ਮੈਂ ਪਿਛਲੀ ਵਾਰੀ ਦੱਸਿਆ ਸੀਗਾ ਕਿ ਘਰੇ ਜਿਹੜੀ ਸਾਡੇ ਯੂਜ਼ ਕੀਤੀ ਹੋਈ ਹੈ ਗੋਡੇ ਦੀ ਪ੍ਰੋਬਲਮ ਚਾਹੇ ਬੈਕ 'ਚ ਹੋਵੇ ਤੇ ਉਹਦੇ ਲਈ ਤੁਸੀਂ 2 ਚਮਚ ਹਲਦੀ ਤੇ 1 ਚਮਚ ਸੁੰਡ ਪਾਊਡਰ ਤੇ 1 ਚਮਚ ਦਾਲਚੀਨੀ ਪਾਊਡਰ ਤੇ ਚਮਚ ਦਾ 1/4 ਹਿੱਸਾ ਚੂਨਾ ਤੇ ਸ਼ਹਿਦ, ਇਹ ਸਾਰਿਆਂ ਦਾ ਤੁਸੀਂ ਲੇਪ ਬਣਾ ਕੇ ਤੇ ਉਹ ਗੋਡੇ ਦੇ ਉੱਤੇ ਰਾਤ ਨੂੰ ਸੌਣ ਲੱਗਿਆ ਮਲ ਦੇਣ ਤੇ ਉੱਤੇ ਕਾਟਨ ਦੀ ਪੱਟੀ ਕੋਈ ਬੰਨ ਲੈਣ ਤਾਂ ਕਿ ਸੁੱਤੇ ਸੁੱਤੇ ਉਹ ਅਸਰ ਹੋ ਜੇ। ਇਹ ਇੱਕ ਜਾਦੂ ਹੈ ਜੀ। ਗੋਡਿਆਂ ਦੀ ਸਵੈਲਿੰਗ ਹੋਵੇ ਤੇ ਮਿਸਿਸ ਦੇ ਗੋਡਾ ਜਿਹੜਾ ਬਿਲਕੁਲ ਬੇਸ਼ੇਪ ਹੋ ਗਿਆ ਸੀ ਤੇ ਉਹ ਕੁਛ ਦਿਨ ਹੀ ਕਰਨ ਦੇ ਨਾਲ 5-6 ਦਿਨ ਕਰਨ ਨਾਲ ਹੀ ਬਿਲਕੁਲ ਨੈਚੁਰਲ ਸ਼ੇਪ ਬਣ ਗਈ, ਸੋਜਿਸ਼ ਵੀ ਹਟ ਗਈ, ਪੇਨ ਵੀ ਖਤਮ ਹੋ ਗਈ ਤੇ ਇਹ ਇੱਕ ਜਾਦੂ ਹੈ ਜੀ। ਤੇ ਸੈਕੰਡ ਮੈਂ ਇੱਕ ਨਵਾਂ ਨੁਸਖਾ ਤਿਆਰ ਕੀਤਾ ਜੀ ਆਪਣਾ ਵੀਟ ਗਰਾਸ ਦਾ। ਤੇ ਵੀਟ ਗਰਾਸ ਲੈ ਕੇ ਘਰੇ ਪਹਿਲਾਂ ਉਗਾ ਲਓ ਜਿਵੇਂ ਵੀ ਉਗਾਈ ਦਿੰਦੇ ਆ ਤੇ ਉਹਨੂੰ ਬਰੀਕ ਬਰੀਕ ਕੱਟ ਕੇ ਤੇ ਪਾਣੀ 'ਚ ਉਬਾਲ ਲਓ। ਪਾਣੀ 'ਚ ਬੋਇਲ ਕਰਕੇ ਤੇ ਉਹਨੂੰ ਪਾਣੀ ਅਲੱਗ ਕਰ ਲਓ ਤੇ ਛਾਣ ਕੇ ਤੇ ਉਹਨੂੰ ਤੁਸੀਂ ਮਿਕਸੀ 'ਚ ਮੈਸ਼ ਕਰ ਲਓ। ਉਸ ਤੋਂ ਬਾਅਦ ਤੁਸੀਂ ਵੇਸਣ ਲੈ ਕੇ ਜਿਵੇਂ ਆਪਾਂ 250 ਗ੍ਰਾਮ ਵੇਸਣ ਭੁੰਨਣਾ ਤੇ ਉਹਨੂੰ ਜਿਵੇਂ ਭੁੰਨ ਕੇ ਤੇ ਵਿੱਚ 1 ਚਮਚ ਸੁੰਡ ਤੇ ਕਮਰ ਕੋਈ ਥੋੜੀ ਸੁੰਡ, ਵੱਡਾ ਚਮਚਾ ਤੇ ਕਮਰਕਸ ਤੇ ਉਸ ਤੋਂ ਬਾਅਦ ਜਿਹੜਾ ਵੀਟ ਗਰਾਸ ਹੈ ਉਹ ਵੀ ਵਿੱਚ ਉਹਦੇ ਵੇਸਣ ਤੋਂ ਜਦੋਂ ਥੋੜਾ ਜਿਹਾ ਭੁੱਜੇ ਸਾਰੀਆਂ ਚੀਜ਼ਾਂ ਪਾ ਕੇ ਨਾਲ ਭੁੰਨ ਲੈਣੀ ਹੈ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਉਹ ਜਿਹੜਾ ਪਾਣੀ ਬਚਿਆ ਉਹਦੇ 'ਚ ਚਾਸ਼ਨੀ ਬਣਾ ਕੇ ਤੇ ਜਦੋਂ ਸਾਰੀਆਂ ਚੀਜ਼ਾਂ ਭੁੰਨ ਜਾਣ ਤੇ ਉਸ ਤੋਂ ਬਾਅਦ ਤੁਸੀਂ ਉਹ ਚਾਸ਼ਨੀ ਪਾ ਸਕਦੇ ਆ। ਔਰ ਇਹਦੇ 'ਚ ਫਟਕੜੀ ਜਿਹੜੀ ਹੈ ਉਹ ਖਿੱਲ ਕਰਕੇ ਪਾਣੀ ਹੈ, ਵਾਈਟ ਫਟਕੜੀ ਮਿਲ ਜਾਏ, ਰੈੱਡ ਮਿਲ ਜਾਏ। ਤਾਂ ਇਹ ਤੁਹਾਡੇ ਇਮਿਊਨ ਸਿਸਟਮ ਔਰ ਜਿਸਮ ਦੀਆਂ ਸਾਰੀਆਂ ਦਰਦਾਂ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਹੈ, ਹੱਡੀਆਂ ਨੂੰ ਬਹੁਤ ਫਾਇਦੇਮੰਦ ਹੈ। ਤੇ ਇਹ ਤੁਸੀਂ ਯੂਜ਼ ਕਰਕੇ ਦੇਖਣ, ਜਿਹੜੇ ਭੈਣ ਭਰਾ ਨੂੰ ਆਰਾਮ ਮਿਲੇ ਤੇ ਯੂਜ਼ ਕਰਨ ਨਾਲ ਹੀ ਪਤਾ ਲੱਗਣਾ ਜੀ। ਤੇ ਯੂਜ਼ ਕਰਨ ਤੇ ਆਰਾਮ ਮਿਲੇ ਤੇ ਫੀਡਬੈਕ ਜ਼ਰੂਰ ਦੇਣਾ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਆਪਾਂ ਸਾਰਿਆਂ ਨੂੰ ਪੁੱਛਦੇ ਹਾਂ ਜੇ ਕਿਸੇ ਦੇ ਕੋਲ ਕੋਈ ਹੋਮ ਰੈਮਡੀ ਹੁੰਦੀ ਆ ਤੇ ਜ਼ਰੂਰ ਸ਼ੇਅਰ ਕਰ ਲਿਆ ਕਰੋ। 4082725200 ਬਲਵਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਜਿੱਦਾਂ ਮੈਨੂੰ ਨਾ ਥਾਇਰਾਇਡ ਹੈਗਾ ਆ ਪਰ ਮੈਨੂੰ ਕੋਈ ਦਵਾਈ ਨਹੀਂ ਮੇਰੇ ਡਾਕਟਰ ਦਿੰਦਾ ਹੈਗਾ ਤੇ ਪਰ ਮੈਨੂੰ ਮੇਰੇ ਅੰਦਰ ਬਹੁਤ ਜ਼ਿਆਦਾ ਗਲੇ ਦੇ ਸਵੈਲਿੰਗ ਹੁੰਦੀ ਆ, ਥੋੜੀ ਦੇਰ ਬਾਅਦ ਮੇਰੀ ਆਵਾਜ਼ ਚੇਂਜ ਹੋ ਜਾਂਦੀ ਜਿੱਦਾਂ ਤੇ ਪਰ ਮੈਨੂੰ ਕੋਈ ਦਵਾਈ ਨਹੀਂ ਦਿੰਦੇ ਹੈਗੇ ਤੇ ਉਹਦੇ ਕਰਕੇ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਆ। ਜੇ ਕਿਸੇ ਭਾਈ ਭੈਣ ਨੂੰ ਪਤਾ ਹੋਵੇ ਤਾਂ ਪਲੀਜ਼ ਮੈਨੂੰ ਕੋਈ ਦੱਸਿਓ। ਜ਼ਰੂਰ ਪੁੱਛਦੇ ਜੀ। ਥਾਇਰਾਇਡ ਦੱਸਿਆ ਹਾਂਜੀ ਠੀਕ ਹੈ ਜੀ, ਆ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਆ ਵੀ ਥਾਇਰਾਇਡ ਹੈਗਾ ਆ, ਕਿਸੇ ਨੂੰ ਆਰਾਮ ਆਇਆ ਆ, ਉਹਦੇ ਬਾਰੇ ਪੁੱਛਦੇ ਹੈਗੇ ਆ। ਹਰਵੰਸ ਸਿੰਘ ਜੀ। ਜੀ ਕੀ ਹਾਲ ਚਾਲ ਜੀ? ਠੀਕ ਹੈ ਜੀ। ਅੱਛਾ ਮੈਂ ਇੱਕ ਦੱਸਣਾ, ਉਹ ਭੈਣ ਕਹਿੰਦੀ ਨਾ ਮੇਰੀ ਗਰਦਨ ਦੀ ਬਹੁਤ ਤਕਲੀਫ ਆ, ਕਦੇ ਚੁੰਨੀ ਲੈਂਦੇ ਕਦੇ ਕਿਵੇਂ ਕਰਦੇ ਆ। ਉਹਨਾਂ ਨੂੰ ਕਹੋ ਵੀ ਦੋਨੇ ਹੱਥਾਂ ਨਾਲ ਆਪਦੀ ਠੋਡੀ ਦੇ ਥੱਲੇ ਰੱਖ ਕੇ ਤਾਹਾਂ ਨੂੰ ਚੱਕਣ, ਠੋਡੀ ਨੂੰ, ਤੇ ਸਿਰ ਦਾ ਜ਼ੋਰ ਲਾਉਣ ਥੱਲੇ ਨੂੰ, ਜਿਵੇਂ ਆਪਾਂ ਪ੍ਰੈਸ਼ਰ ਪਾਉਂਦੇ ਹਾਂ ਥੱਲੇ ਨੂੰ, ਤੇ ਦਿਹਾੜੀ ਵਿੱਚ 3-4 ਵਾਰ ਕਰ ਲੈਣ ਤੇ ਇਹ ਅਗਲੇ ਦਿਨ ਨੂੰ ਇੱਕਦਮ ਠੀਕ ਹੋ ਜਾਊਗਾ। ਠੀਕ ਹੈ। ਮੈਂ ਕਿਹਾ ਠੋਡੀ ਦੇ ਥੱਲੇ ਦੋਨੇ ਹੱਥ ਰੱਖ ਕੇ ਨਾ ਤਾਹਾਂ ਨੂੰ ਚੱਕਣੀ ਆ ਤੇ ਆਪਣੇ ਗਰਦਨ ਨੂੰ ਜ਼ੋਰ ਲਾਉਣਾ ਤਾਂ ਕਿ ਆਪਾਂ ਉਹਨਾਂ ਹੱਥਾਂ ਨੂੰ ਥੱਲੇ ਨੂੰ ਦਬੀਏ ਤਾਂ ਉਹਦੇ ਨਾਲ ਆਟੋਮੈਟਿਕਲੀ ਜਿਹੜੀ ਅੰਦਰਲੀਆਂ ਨਸਾਂ ਨੇ ਠੀਕ ਹੋ ਜਾਣਗੀਆਂ। ਇੱਕ ਮੈਂ ਹੋਰ ਅਜਮਾਇਆ, ਹੁਣ ਮੇਰੀ ਨਿੱਕੀ ਪੋਤੀ ਆ ਸਾਲ 2 ਮਹੀਨੇ ਦੀ ਆ,
ਮੇਰੀ ਨਾ ਬੈਕ ਪੇਨ ਬੜਾ ਹੁੰਦਾ ਸੀ ਤੇ ਮੈਂ ਉਹਨੂੰ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਝੂਟੇ ਦੇ ਪੈਰਾਂ ਤੇ ਰੱਖ ਕੇ ਵੀ ਝੂਟੇ ਮਾਟੇ ਕਰ ਲਾ, ਹੁਣ ਮੈਂ ਰੋਜ਼ ਉਹ ਝੂਟੇ ਮਾਟੇ ਕਰਦਾ, ਗਿਣ ਕੇ ਪਹਿਲਾਂ 20 ਕਰਦਾ ਸੀ, ਫਿਰ 25 ਕੀਤਾ, ਫਿਰ 30 ਕੀਤਾ ਤੇ ਅੱਜ ਮੈਂ 40 ਵੀ ਕੀਤੇ। ਮੇਰੀ ਬੈਕ ਦਾ ਦਰਦ ਬਿਲਕੁਲ ਖਤਮ ਹੋ ਗਿਆ। ਠੀਕ ਹੈ ਜੀ। ਹਾਂਜੀ। ਇੱਕ ਆ ਭੈਣ ਹੁਣ ਕਹਿੰਦੀ ਸੀ ਜਿਹੜੀ ਥਾਇਰਾਇਡ ਵਾਲੀ ਹੈ, ਜਿਹੜੀ ਮੈਂ ਉਹ ਦੱਸੇ 100 ਗਈ ਤੁਸੀਂ ਜਿੰਨ ਚ ਪਾ ਲਓ ਜੀ, ਜਾਂ ਜਿੰਨ ਚ ਪਾ ਲਓ ਜਾਂ ਐਪਲ ਸਾਈਡਰ ਚ ਪਾ ਲਓ, ਇਹ ਖਾ ਕੇ ਦੇਖਣ, ਇਹਦੇ ਨਾਲ ਵੀ ਬਿਲਕੁਲ ਠੀਕ ਹੋ ਜਾਣਾ ਇਹਨਾਂ ਨੇ। ਠੀਕ ਹੈ ਜੀ। ਕਿਉਂਕਿ ਮੈਂ ਖੁਦ ਖਾਧੀ ਹੈ ਔਰ ਮੈਂ ਬਿਲਕੁਲ ਸਹੀ ਹਾਂ ਉਹਦੇ ਨਾਲ। ਠੀਕ ਹੈ। ਸੋ ਟਰਾਈ ਕਰਕੇ ਦੇਖ ਲੈਣਾ। ਆਪਣੀ 100 ਗਈ ਚਿੱਟੀ ਲੈਣੀ ਹੈ ਜਿਹੜੀ ਆਪਣੇ ਸਟੋਰ ਤੋਂ ਮਿਲਦੀ ਹੈ, ਦੂਜੀ ਨਹੀਂ ਲੈਣੀ। ਠੀਕ ਹੈ ਜੀ। ਕਾਲੀ ਨਹੀਂ ਲੈਣੀ? ਨਹੀਂ ਕਾਲੀ ਨਹੀਂ, ਚਿੱਟੀ ਆਪਣੇ ਵਾਲੀ। ਠੀਕ ਹੈ। ਉਹੀ ਪਾਉਣੀ ਹੈ। ਜਿੰਨ ਦੇ ਮਤਲਬ ਆਪਾਂ ਕੱਚ ਦੇ ਭਾਂਡੇ ਜੇ 100 ਗ੍ਰਾਮ ਪਾ ਲਈ ਤਾਂ ਉਹ ਜਿੰਨ ਨੂੰ ਉੱਤੋਂ ਤੱਕ ਕਰ ਦੇਣੀ ਆ। ਜੇ ਇਹਨਾਂ ਨੇ ਐਪਲ ਸਾਈਡਰ ਪਾਉਣਾ ਤਾਂ ਐਪਲ ਸਾਈਡਰ ਪਾ ਲੈਣਾ, ਉਹ ਵੀ ਵਧੀਆ ਹੈਗਾ, ਉਹ ਵੀ ਮਾੜਾ ਨਹੀਂ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਜਿੰਨ ਤੇ ਐਪਲ ਸਾਈਡਰ ਅਸੀਂ ਇੱਕ ਚੀਜ਼ ਤੋਂ ਹੀ ਆ ਉੱਗਦਾ ਸਾਰਾ ਕੁਛ। ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਕੋਲ ਨਾ ਗਲੋਵੇਲ ਮੈਂ ਇੰਡੀਆ ਤੋਂ ਮੰਗਾਈ ਆ, ਉਹ ਸੁੱਕੀ ਆ, ਉਹ ਜਿਵੇਂ ਆਈ ਥਿੰਕ ਟਾਹਣੀਆਂ ਹੁੰਦੀਆਂ, ਮੈਂ ਤਾਂ ਅੱਗੇ ਪਹਿਲਾਂ ਕਦੇ ਦੇਖੀ ਨਹੀਂ, ਹੋਣੀ ਦੇਖੀ ਪਹਿਲੀ ਵਾਰੀ। ਤੇ ਉਹ ਮੈਂ ਭੈਣ ਜੀ ਉਹ ਕਿਵੇਂ ਮੈਂ ਲਵਾਂ? ਤੁਸੀਂ ਉਹ ਕਾੜਾ ਕਹਿੰਦੇ ਆ, ਕਿਸ ਤਰ੍ਹਾਂ ਉਹਦਾ ਮੈਨੂੰ ਪਤਾ ਨਹੀਂ ਲੱਗਦਾ ਕਿਵੇਂ ਉਹ ਲੈਣੀ ਹੈਗੀ ਆ। ਮੈਂ ਉਬਾਲ ਕੇ, ਪਾਣੀ 'ਚ ਉਬਾਲ ਕੇ ਜਿਹੜਾ ਥੋੜਾ ਜਿਹਾ ਸਖਤ ਜਿਹਾ, ਥੋੜਾ ਜਿਹਾ ਗਾੜਾ ਜਿਹਾ ਹੁੰਦਾ, ਉਹਨੂੰ ਕਾੜਾ ਕਹਿ ਲੈਂਦੇ ਆ। ਅੱਛਾ ਜੀ। ਤੇ ਪਾਉਣਾ ਕਿੰਨੇ ਕੁ ਉਹ ਭੈਣ ਜੀ? ਥੋੜਾ ਜਿਹਾ। ਤੁਹਾਨੂੰ ਕੋਈ ਬਿਮਾਰੀ ਹੈ ਜਾਂ ਉਦਾਂ ਹੀ? ਨਹੀਂ, ਉਂਝ ਹੀ ਲੈਣੀ ਹੈਗੀ ਆ। 1 ਇੰਚ ਪਾ ਲਵਾਂ? ਖੁਸ਼ੀ ਨਾਮੇ ਤਾਂ ਉਦਾਂ ਹੀ ਲੈ ਲਓ ਥੋੜੀ ਬਹੁਤੀ। ਹਾਂਜੀ, ਪਾਣੀ 'ਚ ਲੈ ਲੈਣੀ ਤਾਂ ਪਾਣੀ ਦੇ ਵਿੱਚ ਹੀ ਹੈ, ਰਾਈਟ? ਹਾਂਜੀ, ਕਿਉਂਕਿ ਉਹ ਜਿਵੇਂ ਤੁਹਾਨੂੰ ਸਮਝ ਆਉਂਦੀ, ਜਿਵੇਂ ਟਾਹਣੀਆਂ ਹੁੰਦੀਆਂ ਆ ਗਏ ਅੱਖਾਂ ਦੇ ਮੂਹਰੇ ਆ ਗਏ, ਤੁਸੀਂ ਦੱਸਿਆ। ਹਾਂਜੀ। ਤੇ ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਸੁਰਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜ਼ੁਕਾਮ ਜਿਹਾ ਨੱਕ 'ਚ ਖਾਜ ਜਿਹੀ ਆ ਕੇ ਨਾ ਛਿੱਕਾਂ ਆਉਂਦੀਆਂ, ਫਿਰ ਜ਼ੁਕਾਮ ਹੋ ਜਾਂਦਾ ਹੈ। ਠੀਕ ਆ। ਪਾਣੀ ਜਿਹਾ ਡਿੱਗਣ ਲੱਗ ਪੈਂਦਾ ਮਗਜੋਂ ਬਹੁਤ। ਠੀਕ ਆ। ਹਾਂਜੀ, ਹਫ਼ਤੇ 'ਚ 2-3 ਵਾਰੀ ਹੋ ਵੱਡਿਆ, 2 ਦਿਨ ਦਿਹਾੜੀ ਆਰਾਮ ਹੋ ਜਾਂਦਾ, ਫਿਰ ਏਦਾਂ ਹੀ ਹੋ ਜਾਂਦਾ। ਹਾਂਜੀ, ਮੌਸਮ ਵੀ ਚੇਂਜ ਹੁੰਦਾ, ਪੁੱਛਦੇ ਆਪਾਂ। ਉਹਦਾ ਕਾੜੇ ਕੂੜੇ ਜਿਹੇ ਨਾ ਜਿਹੜੇ ਪੀਆ ਕਰੋ, ਸੌਂਫ, ਜਵੈਣ, ਅਦਰਕ ਜਾਂ ਸੁੰਡ ਕਹਿ ਦਿੰਦੇ ਆ, ਇਹੋ ਜਿਹੀਆਂ ਚੀਜ਼ਾਂ ਲਿਆ ਜ਼ਰੂਰ ਕਰੋ। ਸਰਜੀਤ ਕੌਰ, ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਨਾ ਪੁੱਛਣਾ ਸੀਗਾ, ਉਹ ਭਾਈ ਸਾਹਿਬ ਉਹਨਾਂ ਨੇ ਜਿਹੜੇ ਲੇਪ ਕਰਨ ਲਈ ਦੱਸਿਆ ਨਾ ਗੋਡਿਆਂ ਉੱਤੇ, ਤੇ ਉਹਨਾਂ ਨੇ ਪਹਿਲਾਂ 4 ਚੀਜ਼ਾਂ ਦੱਸੀਆਂ ਸੀਗੀਆਂ, ਤੇ ਹਲਦੀ, ਦਾਲਚੀਨੀ, ਸ਼ਹਿਦ ਤੇ ਚੂਨਾ। ਅੱਜ ਉਹਨਾਂ ਨੇ ਸੁੰਡ ਵੀ ਦੱਸੀ ਆ ਨਾ, ਤੇ ਉਹ ਮੈਂ ਪੁੱਛਣਾ, ਪਹਿਲਾਂ ਤਾਂ ਮੈਂ ਉਹਨੂੰ ਸ਼ਹਿਦ ਨੇ 1 ਚਮਚੇ ਨਾਲ ਲੇਪ ਨਹੀਂ ਸੀ ਬਣਾਉਂਦੀ, ਮੈਂ ਜ਼ਿਆਦਾ ਪਾ ਕੇ ਲੇਪ ਬਣਾਉਂਦੀ ਸੀ। ਮੈਨੂੰ ਉਹਦਾ 2 ਵੀਕਾਂ ਹੋ ਗਈਆਂ ਕਰਦੀ ਨੂੰ। ਫਿਰ ਜਿੱਦਣ ਪਿਛਲੀ ਵੀਕ ਉਹਨਾਂ ਨੇ ਦੱਸਿਆ ਵੀ ਤੁਸੀਂ ਸ਼ੂਗਰ ਪਾ ਸਕਦੇ ਆ, ਤੇ ਫਿਰ ਮੈਂ ਉਹ ਕਿਹਾ ਵੀ ਸ਼ੂਗਰ ਤਾਂ ਫਿਰ ਸੁੱਕੀ ਹੁੰਦੀ ਆ ਨਾ, ਉਹਨੂੰ ਉਹਦੀ ਲੇਪ ਤਾਂ ਫਿਰ ਪਾਣੀ ਨਾਲ ਹੀ ਬਣੂ। ਸਰਜੀਤ ਕੌਰ ਜੀ, ਬਹੁਤਾ ਤਾਂ ਮੇਰੇ ਖਿਆਲ ਦੇ ਵਿੱਚ ਇਉਂ ਲੱਗਦਾ ਵੀ ਉਹ ਆਕੜ ਨੇ ਲਈ ਆ, ਵੀ ਸਿੱਧਾ ਰਹੇ ਆ ਨਾ। ਹਾਂਜੀ, ਨਹੀਂ ਵੀ ਹੁਣ ਸੁੰਡ ਪੇਪਰ ਮੈਂ ਪੁੱਛਦੀ, ਲੇਪ ਫਿਰ ਪਾਣੀ ਪਾ ਕੇ ਠੰਡੀ ਲੇਪ ਬਣਾਉਣੀ ਜਾਂ ਠੰਡੀ? ਅੱਛਾ ਜੀ, ਪਾਣੀ ਪਾ ਕੇ ਲੇਪ ਬਣਾ ਲੈਣੀ ਆ। ਚਲੋ ਫਿਰ ਹੁਣ ਮੈਂ ਸੁੰਡ ਵੀ ਪਾਉਣ ਲੱਗ ਜਾਣੀ, ਪਰ ਮੈਨੂੰ 2 ਵੀਕਾਂ ਹੋਈਆਂ, ਮੈਨੂੰ ਪਰ ਫਰਕ ਨਹੀਂ ਪਿਆ ਹਾਲੇ ਕੋਈ। ਹਾਂਜੀ, ਕੋਈ ਨਹੀਂ, ਬੋਡੀ 'ਚ ਆਪੋ ਆਪਣੀ ਆ। ਹਾਂਜੀ, ਆਕੜ ਤਾਂ ਜਾਂਦੇ ਸਵੇਰੇ ਜਦੋਂ ਮੈਂ ਉਹ ਲਾਉਣੀ ਉੱਤੋਂ ਪੱਟੀ ਤੋਂ ਆਇਆ ਤੇ ਏਦਾਂ ਪਲਸਤਰ ਵਾਂਗਰ ਤੇ ਹੋ ਜਾਂਦੇ ਆ ਨਾ। ਤੇ ਚਲੋ ਹੁਣ ਮੈਂ ਸੁੰਡ ਪਾ ਕੇ ਵੀ ਕਰ ਲੈਣੀ ਨੂੰ। 1 ਮਹੀਨਾ ਦੱਸਿਆ ਸੀਗਾ, 2 ਮਹੀਨਾ 2 ਵੀਕਾਂ ਹੋ ਗਈਆਂ, 2 ਵੀਕਾਂ ਹੋਰ ਕਰਕੇ ਦੇਖ ਲੈਣੀ। ਹਾਂਜੀ, ਹੋਰ ਕਰਕੇ ਦੇਖ ਲਓ। ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਫੀਡਬੈਕ ਵੀ ਤੁਸੀਂ ਇੱਥੇ ਸੁਣਦੇ ਆ, ਤੇ ਕਈਆਂ ਨੂੰ ਨਹੀਂ ਵੀ ਫਰਕ ਪੈਂਦਾ। ਉਹ ਬੋਡੀ ਆਪੋ ਆਪਣੀ ਹੈ, ਇੱਕੋ ਜਿਹੀ ਬੋਡੀ ਨਹੀਂ ਸਾਡੀ। ਕਿਸੇ ਨੂੰ ਪ੍ਰੋਬਲਮ ਉਹਦੇ ਵਿੱਚ ਹੋਰ ਵੀ ਕੋਈ ਹੋ ਸਕਦੀ ਆ, ਕਈਆਂ ਨੂੰ ਦੇਰ ਤੋਂ ਵੀ ਹੋ ਸਕਦੀ ਆ। ਦਲਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਸਲਮੇ ਤੋਂ ਬੋਲਦਾ ਹਾਂ, ਕੈਲੀਫੋਰਨੀਆ ਤੋਂ। ਹਾਂਜੀ, ਕੀ ਹਾਲ ਚਾਲ ਜੀ? ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਥੈਂਕ ਯੂ। ਮੇਰਾ ਕੁਐਸਚਨ ਹੈ, ਕਹਿੰਦਾ ਮੇਰਾ ਕਜ਼ਨ ਹੈ ਜੀ ਇੰਡੀਆ, ਤੇ ਉਹਦੇ ਨਾ ਅੱਖ ਦੇ ਭਰਵੱਟੇ ਦੇ ਉੱਪਰ ਰਸੌਲੀ ਹੋ ਗਈ। ਪਹਿਲਾਂ ਲੱਗਦਾ ਸੀ ਜਿਵੇਂ ਮੋਕਾ ਹੁੰਦਾ, ਚੈੱਕ ਕਰਾਇਆ ਤਾਂ ਮੋਕਾ ਨਹੀਂ ਨਿਕਲਿਆ। ਉਹ ਰਸੌਲੀ ਤੇ ਡਾਕਟਰ ਕਹਿੰਦੇ ਵੀ ਉਹਦੀ ਸਰਜਰੀ, ਪਰ ਥੋੜੀ ਜਿਹੀ ਸਿਆਣੀ ਉਮਰ ਆ, ਕੋਈ ਇਹਦਾ ਕੋਈ ਇਲਾਜ ਹੈਗਾ ਤਾਂ ਦੱਸਿਓ ਜੀ। ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ। ਠੀਕ ਹੈ ਜੀ। ਅੱਖ ਦੇ ਉੱਤੇ ਜਿੱਥੇ ਆਪਣੇ ਭਰਵੱਟੇ ਹੁੰਦੇ ਆ, ਉੱਥੇ ਰਸੌਲੀ ਆ, ਉਹਨੂੰ ਕਿਸ ਤਰ੍ਹਾਂ ਸਰਜਰੀ ਤੋਂ ਬਚਿਆ ਜਾ ਸਕਦਾ, ਉਹ ਇਹਨਾਂ ਨੇ ਪੁੱਛਿਆ। ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਿਓ। ਹਰਵੰਸ ਸਿੰਘ ਜੀ।
ਸਤਿ ਸ਼੍ਰੀ ਅਕਾਲ, ਮੈਂ ਫੇਰ ਆ ਗਿਆ। ਹਾਂਜੀ ਹਾਂਜੀ, ਉਹ ਜਿਹੜੀ ਭੈਣ ਕਹਿੰਦੀ ਹੈ ਨਾ ਮੈਨੂੰ ਜ਼ੁਕਾਮ ਨਹੀਂ ਹਟਦਾ, ਹੋ ਜਾਂਦਾ, ਜੀ ਕਰਦਾ, ਉਹ ਕਰਦੇ ਆ। ਹਾਂਜੀ, ਉਹਨਾਂ ਨੂੰ ਕਹੋ ਜਿੰਨੇ ਵਾਰ ਬਾਥਰੂਮ ਵਿੱਚ ਗੇੜਾ ਮਾਰਦੇ ਆ ਉਨੇ ਵਾਰ ਉਹਨੂੰ ਗਰਮ ਪਾਣੀ, ਕੋਸੇ ਪਾਣੀ ਨਾਲ ਨੱਕ ਨੂੰ ਧੋ ਲੈਣ, ਤਾਹਾਂ ਨੂੰ, ਜਿਵੇਂ ਆਪਾਂ ਪਾਣੀ ਮਾਰਦੇ ਹਾਂ, ਸੁੰਘਣਾ ਨਹੀਂ ਵੀ ਸੜਾਕਾ ਮਾਰ ਲਿਆ ਅੰਦਰ ਬ੍ਰੇਨ ਚਲੇ ਜਾਊਗਾ, ਨਹੀਂ, ਖਾਲੀ ਨੱਕ 'ਚ ਮਾਰਨਾ, ਉਹਨੂੰ ਫਿਰ ਸੁਣਕ ਦੇਣਾ। ਨੱਕ ਜਿੰਨੇ ਵਾਰ ਬਾਥਰੂਮ ਜਾਂਦੇ ਉਨੇ ਵਾਰ ਸਾਫ਼ ਕਰ ਲੈਣ, ਤੇ ਇੱਕ ਵਾਰ ਨਹਾਉਣ ਵੇਲੇ ਨਾਰੀਅਲ ਦਾ ਤੇਲ ਦੀ ਉਂਗਲ ਭਿਉਂ ਕੇ ਵਿੱਚ ਲਾ ਲੈਣ, ਤੇ ਮੁੜ ਕੇ ਉਹਨਾਂ ਨੂੰ ਕੋਈ ਐਲਰਜੀ ਨਹੀਂ ਹੋਊਗੀ, ਜ਼ੁਕਾਮ ਨਹੀਂ ਹੋਊਗਾ। ਠੀਕ ਹੈ ਜੀ, ਇਹ ਅਜਮਾਇਆ ਹੋਇਆ, ਮੈਂ ਰੋਜ਼ ਕਰਦਾ, ਮੈਂ ਰੋਜ਼ ਕਰਾਉਣਾ ਲੋਕਾਂ ਨੂੰ। ਇੱਥੇ ਮੇਰੇ ਕੋਲ ਬੜੇ ਦੁਨੀਆ ਆਉਂਦੀ ਹੈ ਜਿਨ੍ਹਾਂ ਦੀ ਬੁਰੀ ਹਾਲਤ ਹੁੰਦੀ ਹੈ, ਸਭ ਠੀਕ ਹੋ ਜਾਂਦੇ। ਉਹ ਕਹਿੰਦੇ ਵੀ ਆਹ ਭੁਲੇਖੇ ਜੀ ਰਹੇ ਅੱਜ ਤੱਕ ਅਸੀਂ। ਜੀ ਜੀ ਹਾਂਜੀ, ਪਰ ਕਰਨ ਦੇ ਨਾਲ ਹੋਊਗਾ, ਤੇ ਦੱਸਣ ਜ਼ਰੂਰ ਵੀ ਠੀਕ ਹੋ ਗਏ, ਕਿਸੇ ਹੋਰ ਦਾ ਫਾਇਦਾ ਹੋ ਜੂ। ਠੀਕ ਹੈ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਫਾਇਦੇ ਵਾਲੀ ਗੱਲ ਆਪਾਂ ਜ਼ਰੂਰ ਕਰਿਆ ਕਰਨੀ ਹੈ। ਅੱਗੇ ਸਰਬਜੀਤ। ਸਰਬਜੀਤ ਸਤਿ ਸ਼੍ਰੀ ਅਕਾਲ। ਪੌਲ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਨਾ ਵਾਈਫ ਦੇ ਉਹ ਜਵਾੜਾ ਜਿਹਾ ਬਹੁਤ ਉਹਨਾਂ ਸੁੱਜਿਆ ਹੋਇਆ ਤੇ ਦੁਖਦਾ ਬਹੁਤ ਆ, ਤੇ ਉਹ ਕੋਈ ਖਾ ਵੀ ਨਹੀਂ ਹੁੰਦਾ, ਕਈ ਦਿਨ ਹੋ ਗਏ, 4-5 ਦਿਨ। ਉਹਦਾ ਕੋਈ ਇਲਾਜ ਹੈ ਕਿਤੇ ਦੱਸੋ ਜੀ। ਦੁਖਦਾ ਵੀ ਮੂੰਹ 'ਚ ਕੁਛ? ਹਾਂਜੀ, ਉਹਦਾ ਦੰਦ ਦੁਖਦੇ ਆ ਉਹਦੇ, ਜਿੱਦਾਂ ਮਤਲਬ ਬੋਲਦੀ ਆ, ਹਵਾ ਪੈਂਦੀ, ਏਦਾਂ ਦੁਖਦੇ ਦੰਦ, ਤੇ ਖਾ ਵੀ ਨਹੀਂ ਕੁਛ ਹੁੰਦਾ, ਠੰਡਾ ਤੱਤਾ ਲੱਗਦਾ। ਠੀਕ ਹੈ, ਕੋਈ ਨਹੀਂ, ਉਹਨਾਂ ਨੂੰ ਵੈਸੇ ਕਹੋ ਫਟਕੜੀ ਦੇ ਗਰਾਲੇ ਕਾਰਨ, ਬਾਕੀ ਪੁੱਛ ਲੈਂਦੇ ਆਪਾਂ। ਓਕੇ ਜੀ, ਠੀਕ ਹੈ ਜੀ, ਥੈਂਕ ਯੂ ਜੀ। ਦੰਦਾਂ ਦੇ ਬਹੁਤ ਦੱਸੇ ਗਏ, ਜੇ ਕਿਸੇ ਨੂੰ ਹੋਰ ਨੂੰ ਵੀ ਪਤਾ ਤਾਂ ਜ਼ਰੂਰ ਦੱਸ ਦਿਓ। ਅਮਰਜੀਤ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਆ ਵੀਰ ਜੀ ਜਿਹੜੇ ਦੱਸ ਕੇ ਗਏ ਫਟਕੜੀ ਖਾਣ ਵਾਸਤੇ, ਕਿਹੜੀ ਫਟਕੜੀ? ਜਿਹੜੀ ਆਪਾਂ ਅੱਖਾਂ ਧੋਣ ਵਾਲੀ ਹੁੰਦੀ ਹੈ? ਇਹ ਤਾਂ ਹੁਣ ਪਤਾ ਨਹੀਂ, ਕਈਆਂ ਨੂੰ ਖਾਣ ਵਾਲੀ ਦਾ ਪਤਾ, ਤੁਹਾਨੂੰ ਅੱਖਾਂ ਧੋਣ ਵਾਲੀ ਦਾ ਪਤਾ। ਫਟਕੜੀ ਤਾਂ ਇੱਕੋ ਹੀ ਹੁੰਦੀ ਆ। ਅੱਛਾ ਜੀ, ਉਹ ਉਸੇ ਤਰ੍ਹਾਂ ਹੀ ਖਾ ਲੈਣੀ ਹੈ ਜਿਵੇਂ? ਨਹੀਂ ਜੀ, ਮੇਰੇ ਖਿਆਲ ਤੁਸੀਂ ਕਰਨਾ ਜਾਂ ਕਿਵੇਂ? ਨਹੀਂ ਜੀ ਨਹੀਂ, ਤੁਸੀਂ ਉਹ ਸੁਣਿਆ ਨਹੀਂਗਾ। ਮੈਂ ਕੋਸ਼ਿਸ਼ ਕਰਾਂਗੀ ਬ੍ਰੇਕ ਤੋਂ ਬਾਅਦ, ਜੇ ਟਾਈਮ ਹੋਇਆ ਨਾ ਮੈਂ ਜ਼ਰੂਰ ਦੱਸ ਦਾਂਗੀ। ਹਾਂਜੀ ਭੈਣ ਜੀ, ਇੱਕ ਚੂਨਾ ਦੱਸਿਆ, ਚੂਨਾ ਕਿਹੜਾ ਚੂਨਾ, ਕਿੰਨਾ ਖਾਣਾ? ਚੂਨਾ ਖਾਣ ਵਾਲਾ ਹੁੰਦਾ, ਚੌਲਾਂ ਦੇ ਦਾਣੇ ਜਿੰਨਾ ਖਾਣਾ ਹੈ। ਅੱਛਾ ਜੀ, ਖਾਣ ਵਾਲਾ ਚੂਨਾ ਕਹਿ ਕੇ ਲੈ ਆਈਏ। ਹਾਂਜੀ ਹਾਂਜੀ, ਸਟੋਰਾਂ 'ਚ ਹੋਣਾ, ਪਾਨ ਚਲਾਉਣ ਵਾਲਾ। ਪਾਨ ਚਲਾਉਣ ਵਾਲਾ ਚੂਨਾ, ਹਾਂਜੀ ਠੀਕ ਆ ਜੀ। ਅੱਛਾ, ਉਹ ਚੂਨਾ ਹੈ? ਹਾਂਜੀ ਹਾਂਜੀ, ਠੀਕ ਆ ਜੀ। ਇੱਕ ਵਾਰ ਜਾਂ 2 ਵਾਰ ਖਾਈਏ ਦਿਹਾੜੀ 'ਚ? ਇੱਕ ਵਾਰੀ ਖਾ ਲਿਆ ਬਹੁਤ ਆ, ਪਰ ਸੁਣਿਆ ਕਰੋ ਪ੍ਰੋਗਰਾਮਾਂ ਨੂੰ। ਆਪਣੀ ਫੀਡਬੈਕ ਲੋਕ ਦਿੰਦੇ ਆ, ਕਿਸੇ ਨੂੰ ਕਿਸੇ ਤਰ੍ਹਾਂ ਪਚਦਾ, ਕਿਸੇ ਨੂੰ ਕਿਸੇ ਤਰ੍ਹਾਂ ਪਚਦਾ ਆ। ਠੀਕ ਆ ਭੈਣ ਜੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਦਾ ਵੇਲਾ ਹੁੰਦਾ, ਵਾਪਸ ਆਉਂਦੇ ਹਾਂ। ਜਿਹੜੇ ਹੋਲਡ ਤੇ ਰਹੋ, ਜਿਹਨੇ ਕਿਸੇ ਨੇ ਹਜੇ ਵੀ ਕੁਛ ਦੱਸਣਾ ਆ, ਕਾਲ ਕਰ ਸਕਦੇ ਹੋ 408 ਪੰਜਾਬੀ ਰੇਡੀਓ USA। ਸੁਣ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਸਿਹਤ ਸੰਭਾਲ ਦੇ ਤੀਸਰੇ ਭਾਗ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਤੇ ਗੱਲਬਾਤ ਕਰਦੇ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਦੇਸੀ ਚੀਜ਼ਾਂ ਦੇ ਨਾਲ। ਜਿਹੜੇ ਓੜ ਪੋੜ ਕਰਦੇ ਹੁੰਦੇ ਸੀ, ਜਿਹਨੂੰ ਪੰਜਾਬੀ 'ਚ ਇਹੀ ਕਹਿ ਦਿੰਦੇ ਸੀ ਕਿ ਓੜ ਪੋੜ ਕਰ ਲਓ। ਹਕੀਮ ਹੁੰਦੇ ਸੀਗੇ ਪਿੰਡ ਦੇ ਵਿੱਚ, ਉਹ ਤੁਹਾਨੂੰ ਕੋਈ ਪੁੜੀ ਦੇ ਦਿੰਦੇ ਹੁੰਦੇ ਸੀ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅੱਗੇ ਲਗਾ ਕੇ ਰੱਖੀਆਂ ਜਾਂਦੀਆਂ ਸੀਗੀਆਂ। ਹੁਣ ਆਪਾਂ ਰੇਡੀਓ ਦੇ ਉੱਤੇ ਬਹੁਤ ਓਪਨਲੀ ਉਹਨਾਂ ਦੀ ਗੱਲ ਕਰਦੇ ਹਾਂ ਕਿ ਚੀਜ਼ਾਂ ਹੈ ਕਿਹੜੀਆਂ ਸੀਗੀਆਂ, ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਰਲਾ ਕੇ ਖਾਧੀਆਂ ਜਾਂਦੀਆਂ ਸੀ। ਵੈਸੇ ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਇਹ ਸਿਰਫ ਤੇ ਸਿਰਫ ਤੁਹਾਡੇ ਤਜਰਬੇ ਆ ਜਿਹੜੇ ਤੁਸੀਂ ਸਾਂਝੇ ਕਰਦੇ ਹੋ, ਕਿਉਂਕਿ ਡਾਕਟਰ ਕੋਈ ਨਹੀਂ ਹੈਗਾ। ਤੇ ਜਿਹੜੀਆਂ ਚੀਜ਼ਾਂ ਤੁਸੀਂ ਲੈਣੇ ਆਪਣਾ ਸਰੀਰ ਦੇਖ ਕੇ ਲੈਣੀਆਂ। ਕਿਸੇ ਨੂੰ ਬਾਏ ਆ, ਗਰਮੀ ਆ, ਕਿਸੇ ਨੂੰ ਲੱਗਦਾ ਪਈ ਮੈਨੂੰ ਨਹੀਂ ਠੀਕ, ਉਸ ਵੇਲੇ ਉਹਨੂੰ ਬੰਦ ਕਰ ਲਓ। ਬਾਏ ਗਰਮੀ ਨੂੰ ਤੁਸੀਂ ਬੈਲੈਂਸ ਕਰ ਸਕਦੇ ਆ। ਉਹ ਤੁਹਾਨੂੰ ਜਿੰਨੇ ਵੀ ਪੰਜਾਬ ਤੋਂ ਆਏ ਆ ਪਤਾ ਆ ਕਿਸ ਤਰ੍ਹਾਂ ਇਸ ਨੂੰ ਠੀਕ ਰੱਖਣਾ ਆ। ਤੇ ਬਾਕੀ ਜੇ ਤੁਹਾਨੂੰ ਬਿਲਕੁਲ ਫਿਰ ਲੱਗਦਾ ਪਈ ਮੈਨੂੰ ਨਹੀਂ ਆਰਾਮ ਆਉਣਾ, ਹੋ ਸਕਦਾ ਤੁਹਾਡੀ ਬੋਡੀ ਦੇ ਵਿੱਚ ਕੋਈ ਫਰਕ ਹੋਊਗਾ। ਅੱਜ ਇਸ ਤਰ੍ਹਾਂ ਆਪਾਂ ਨੂੰ ਫੀਡਬੈਕਸ ਆ ਹੀ ਰਹੀਆਂ ਆ, ਆਪਾਂ ਬਹੁਤ ਦੇਰ ਤੋਂ ਫੀਡਬੈਕ ਦੀ ਵੀ ਗੱਲ ਕਰਦੇ ਆ, ਉਹ ਪਤਾ ਲੱਗ ਹੀ ਰਿਹਾ ਹੈ ਆਪਾਂ ਨੂੰ ਵੀ ਲੋਕਾਂ ਨੂੰ ਆਰਾਮ ਆਉਂਦਾ ਆ। 4082725200। ਅਮਰਜੀਤ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਅਸੀਂ ਦੁਬਾਰਾ ਆਇਆ ਮੈਂ, ਜਿਹੜਾ ਉਹਨਾਂ ਦੇ ਕਹਿੰਦੇ ਨੇ ਅੱਖ ਦੇ ਉੱਪਰਲੇ ਪਾਸੇ ਜਿਹੜੇ ਰਸੌਲੀ। ਹਾਂਜੀ, ਮੇਰੇ ਫਰੈਂਡ ਦੇ ਕਾਫੀ ਦੇਰ ਪਹਿਲੇ ਦੀ ਗੱਲ ਆ ਵੈਸੇ, ਪਰ ਉਹ PGI ਚੰਡੀਗੜ੍ਹ ਆਈ ਸਪੈਸ਼ਲਿਸਟ ਕੋਲ ਜਿਹੜੇ ਆਈ OPD 'ਚ ਗਿਆ ਸੀ। ਉਹਨਾਂ ਨੇ ਇੱਕ ਇੰਜੈਕਸ਼ਨ ਲਾਇਆ ਸੀ ਉਹਦੇ 'ਚ, ਬਸ ਹਾਂਜੀ, ਉਹਦੇ ਨਾਲ ਬੈਠ ਗਈ ਸੀ ਉਹ। ਹਾਂਜੀ ਹਾਂਜੀ, ਹੁਣ ਤਾਂ ਬਹੁਤ ਕੁਛ ਆ। ਹਾਂਜੀ ਹਾਂਜੀ, ਤੇ ਦੂਜਾ ਜਿਹੜਾ ਮੈਂ ਤੁਹਾਨੂੰ 100 ਕੀ ਵਾਰ ਦੱਸਣ ਲੱਗਾ ਸੀ, ਜਿਹੜਾ ਮਤਲਬ ਪੁਰਾਣਾ ਜਿਹੜਾ ਸਾਡੇ ਉੱਥੇ ਬੈਦ ਕਾਫੀ ਪੁਰਾਣਾ ਹੁੰਦਾ ਸੀ, ਉਹ ਜਾਨੀ 100 ਕੀ ਨੂੰ ਗੁਲਾਬ ਜਲ 'ਚ ਭਿਓ ਕੇ ਕਹਿਣ ਨੂੰ ਖਾਂਦਾ ਸੀ, ਗੁਲਾਬ ਜਲ ਭਿਓ ਕੇ ਤੁਸੀਂ ਲਿਆ ਕਰੋ ਜੀ ਜੀ। ਤੇ ਜਦੋਂ ਖਾਣੀ ਆ ਉਹ ਡੱਕੇ ਨਾਲ ਬਿੰਨ ਕੇ ਜਿੱਦਾਂ ਉਦਾਂ ਖਾਣੀ, ਜਿੱਦਾਂ ਚੱਕ ਕੇ ਨਹੀਂ ਖਾਣੀ ਇਦਾਂ। ਹਾਂਜੀ, ਏਦਾਂ ਦੱਸ ਦਿਓ। ਮੈਂ ਕਿਹਾ ਜੇ ਕਿਸੇ ਨੇ ਮਤਲਬ ਗੁਲਾਬ ਜਲ ਵਿੱਚੇ ਰਹੇ, ਉਹਦੇ ਰਸਿਆ ਰਹੇ।
ਹਾਂਜੀ ਹਾਂਜੀ ਨਿਕਲੇ ਨਾ ਵਿੱਚੋਂ ਚੋਂ ਹੋ ਸਕਦਾ ਤਾਂ ਕੋਈ ਜਿਹੜਾ ਗੁਲਾਬ ਜਲ ਕਰਕੇ ਜੋ ਹਾਂ ਬਹੁਤ ਵਧੀਆ ਚੀਜ਼ ਹੈ ਗੁਲਾਬ ਜਲ। ਹਾਂਜੀ ਉਹ ਲੇਕਿਨ ਉਹ ਡੱਕੇ ਨਾਲ ਹੀ ਕੱਟਣ ਦਾ ਉਹ ਜ਼ਿਆਦਾ ਅਸਰ ਕਰਦੀ। ਠੀਕ ਹੈ ਜੀ। ਡੱਕੇ ਨਾਲ ਬਿੰਨ ਕੇ ਉੱਦਾਂ ਹੀ ਖਾਵੇ। ਓਕੇ ਥੈਂਕ ਯੂ ਭਾਜੀ। ਥੈਂਕ ਯੂ ਜੀ ਥੈਂਕ ਯੂ। ਇੱਥੇ ਤਾਂ ਬੜੀਆਂ ਚੀਜ਼ਾਂ ਮਿਲ ਜਾਂਦੀਆਂ, ਟੁੱਥਪਿਕਰ ਮਿਲ ਜਾਂਦੇ ਆ, ਹੋਰ ਡੱਕੇ ਵਰਗੀਆਂ ਚੀਜ਼ਾਂ ਹੈਗੀਆਂ ਜਿਹਨੂੰ ਤੁਸੀਂ ਚੀਜ਼ਾਂ ਨੂੰ ਡੱਕੇ ਵਰਗੇ ਜਿਹੜੇ ਪਰਮਾਨੈਂਟਲੀ ਉਹਨਾਂ ਨੂੰ ਦੇ ਨਾਲ ਚੱਕ ਕੇ ਖਾ ਸਕਦੇ ਆ। ਬਹੁਤ ਚੀਜ਼ਾਂ ਆ, ਕੋਸ਼ਿਸ਼ ਕਰ ਸਕਦੇ ਆ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ 1.5 ਮਹੀਨਾ ਪਹਿਲਾਂ ਮੈਂ ਕਾਲ ਕਰੀ ਸੀ। ਮੇਰੇ ਪੈਰਾਂ ਦੇ ਵਿੱਚੋਂ ਸਿੱਕ ਨਿਕਲਦਾ ਹੁੰਦਾ ਸੀਗਾ। ਹਾਂਜੀ। ਤੇ ਫਿਰ ਇੱਕ ਵੀਰ ਜੀ ਨੇ ਦੱਸਿਆ ਸੀਗਾ ਵੀ ਏਦਾਂ ਕਰਕੇ ਕਲੌਂਜੀ ਨੂੰ ਕਰਕੇ ਨਾ ਗ੍ਰੈਂਡ, ਹਾਂਜੀ, ਤੇ ਉਹ ਰੋਟੀ ਦੇ ਨਾਲ ਤੁਸੀਂ ਆਪਣੇ 2-4 ਚੁਟਕੀਆਂ ਪਾ ਕੇ ਖਾ ਲਿਆ ਕਰੋ। ਹਾਂਜੀ। ਉਹਦੇ ਨਾਲ ਮੈਂ ਬਿਲਕੁਲ ਠੀਕ ਹੋ ਗਿਆ ਜੀ। ਠੀਕ ਹੈ ਜੀ। ਤੇ ਉਹ ਮੈਂ ਉਸੇ ਦਿਨ ਕਰ ਲਿਆ ਸੀਗਾ, ਲਿਆ ਕੇ ਕਲੌਂਜੀ ਤੇ ਗ੍ਰੈਂਡ ਕਰਕੇ, ਤੇ ਉਹ ਰਾਤ। ਠੀਕ ਹੈ, ਥੈਂਕ ਯੂ ਜੀ ਥੈਂਕ ਯੂ। ਇਹਨਾਂ ਨੇ ਦੱਸਿਆ ਇਹਨਾਂ ਦੇ ਪੈਰਾਂ 'ਚੋਂ ਸਿੱਕ ਨਿਕਲਦਾ ਸੀ, ਇਹਨਾਂ ਨੇ ਕਲੌਂਜੀ ਲੈਣੀ ਸ਼ੁਰੂ ਕਰ ਦਿੱਤੀ ਤੇ ਕਲੌਂਜੀ ਦੇ ਨਾਲ ਠੀਕ ਹੋਇਆ। ਚਰਨਜੀਤ ਕੌਰ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਮੈਂ ਪੁੱਛਣਾ ਸੀ ਕਿ ਜਿਹੜੀਆਂ 3 ਚੀਜ਼ਾਂ ਭਾਰ ਘਟਾਉਣ ਤੋਂ ਦੱਸੀਆਂ ਸੀਆਂ, ਚੰਦਨ ਦੀ ਲੱਕੜੀ, ਮਲੱਠੀ ਤੇ ਬਰਸਾਤ, ਉਹ ਰੋਜ਼ ਹੀ ਉਹ ਇੱਕੋ ਹੀ ਭੇ ਕੇ ਖਾਣੀਆਂ ਪੀਣੀਆਂ ਕਿ ਵੱਖਰੀ ਵੱਖਰੀ? ਇੱਕ ਥਾਂ। ਅੱਛਾ ਇੱਕ ਥਾਂ ਹੀ ਰੋਜ਼ ਉਹੀ ਲੱਕੜੀ ਭੇ ਲੈਣੀ ਹੈ ਕਿ 2-3 ਦਿਨ ਇੱਕ ਲੱਕੜੀ ਦੇ ਨਾਲ ਹੀ ਕੱਢਣੇ ਆ? ਅੱਛਾ ਜੀ 3 ਪਿੱਕਾਂ ਪੀਣੀਆਂ ਪੈਂਦੀਆਂ? ਹਾਂਜੀ ਦੇਖ ਲਓ ਕਿੰਨਾ ਕੁ ਫਰਕ ਪੈਂਦਾ। ਅੱਛਾ ਜੀ ਦੱਸ ਜ਼ਰੂਰ ਦਿਓ। ਥੈਂਕ ਯੂ ਜੀ। ਦੱਸਿਆ ਜ਼ਰੂਰ ਦਿਆ ਕਰੋ ਕਿ ਜਿਹੜੀ ਚੀਜ਼ ਲਈ ਸੀਗੀ ਤੁਹਾਨੂੰ ਕੋਈ ਆਰਾਮ ਆਇਆ ਜਾਂ ਤੁਹਾਨੂੰ ਫਰਕ ਹੀ ਨਹੀਂ ਪਿਆ। ਗੁਰਪਾਲ ਕੌਰ। ਗੁਰਪਾਲ ਕੌਰ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਹੁਣ ਵੀਰ ਜੀ ਹਰਵੰਸ ਸਿੰਘ ਦੱਸ ਕੇ ਗਏ ਨੇ ਵੀ ਜ਼ੁਕਾਮ ਜਦੋਂ ਹੁੰਦਾ, ਭੈਣ ਜੀ ਨੇ ਇੱਕ ਨੇ ਪੁੱਛਿਆ ਸੀਗਾ ਵੀ ਨੱਕ ਸਾਫ਼ ਕਰ ਲਓ ਹਨਾ, ਵੀ ਪਾਣੀ ਨਾਲ ਜਦੋਂ ਬਾਥਰੂਮ ਜਾਂਦੇ ਹੋ। ਇਹ ਮੇਰਾ ਆਪਦਾ ਐਕਸਪੀਰੀਅੰਸ 12-13 ਸਾਲ ਦਾ ਹੈਗਾ ਏ। ਠੀਕ ਆ। ਤੇ ਮੈਂ ਵੀ ਨੱਕ ਜਦੋਂ ਮੈਨੂੰ ਜ਼ੁਕਾਮ ਹੁੰਦਾ ਮੈਂ ਇਸੇ ਤਰ੍ਹਾਂ ਨੱਕ ਸਾਫ਼ ਕਰ ਲੈਂਦੀ ਹਾਂ, ਪਰ ਮੈਂ ਅੱਜ ਤੱਕ ਮੈਂ ਕਦੇ ਗੋਲੀ ਨਹੀਂ ਲਈ ਜਾਂ ਦਵਾਈ ਨਹੀਂ ਲਈ ਹੈਗੀ। ਮੈਂ ਇਸੇ ਤਰ੍ਹਾਂ ਨੱਕ ਸਾਫ਼ ਕਰਦੀ ਹਾਂ, ਪਰ ਗਰਮ ਪਾਣੀ ਨਾਲ ਹੀ, ਨਿੱਘੇ ਜਿਹੇ ਪਾਣੀ ਨਾਲ ਮਤਲਬ। ਠੀਕ ਹੈ। ਤੇ ਪਰ ਮੈਨੂੰ ਜ਼ੁਕਾਮ ਮੇਰਾ ਹਟ ਜਾਂਦਾ ਹੈ। ਮੇਰਾ ਆਪਦਾ ਵੀ ਐਕਸਪੀਰੀਅੰਸ ਹੈਗਾ 12-13 ਸਾਲ। ਥੈਂਕ ਯੂ ਜੀ ਬਹੁਤ ਵਧੀਆ ਹੈ ਤਾਂ। ਹਾਂਜੀ ਥੈਂਕ ਯੂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਹੁਤ ਲੋਕਾਂ ਨੂੰ ਹੁੰਦਾ, ਬਹੁਤ ਜਦੋਂ ਜ਼ੋਰ ਪੈਂਦਾ ਤਾਂ ਫਿਰ ਬਹੁਤ ਤੰਗ ਹੁੰਦੇ ਆ। ਤਾਂ ਬੜਾ ਸੌਖਾ ਕੰਮ ਦੱਸਿਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਭਜਨ ਕੌਰ। ਸਤਿ ਸ੍ਰੀ ਅਕਾਲ ਭੈਣ ਬਲਵਿੰਦਰ ਕੌਰ। ਸਤਿ ਸ੍ਰੀ ਅਕਾਲ। ਜਿਹੜੀ ਤੁਸੀਂ ਕਹਿੰਦੇ ਸੀ ਤੁਹਾਡੇ ਵੀ ਮਿਸ਼ਰੀ ਕਿਹੜੀ ਠੰਡੀ ਹੁੰਦੀ ਹੈ ਜੀ? ਮਿਸ਼ਰੀ ਲੈਣੀ ਆ ਤੁਸੀਂ? ਹਾਂਜੀ। ਕਾਹਦੇ ਲਈ? ਮਿਸ਼ਰੀ ਅਸੀਂ ਦੁਗੇ ਚ ਪਾਣੀ ਆ, ਜਿਹੜੀ ਇੱਕ ਮਿੱਠੀ ਸੌਂਫ, ਧਾਗੇ ਵਾਲੀ ਮਿਸ਼ਰੀ ਲੈਣੀ ਆ? ਧਾਗੇ ਵਾਲੀ? ਇੱਕ ਜੀ ਖਸਖਸ। ਧਾਗੇ ਵਾਲੀ ਮਿਸ਼ਰੀ ਲੈ ਲੈ। ਤੇ ਉਹ ਠੰਡੀ ਹੁੰਦੀ ਜੀ? ਏਦਾਂ ਹੀ ਕਹਿੰਦੇ ਆ ਠੰਡੀ ਹੁੰਦੀ ਆ। ਅੱਛਾ ਜੀ ਥੈਂਕ ਯੂ ਭੈਣ। ਥੈਂਕ ਯੂ ਜੀ ਥੈਂਕ ਯੂ। ਗੁਰਦੀਪ ਕੌਰ। ਹਾਂਜੀ ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਉਹ ਸੁਣਿਆ ਸੀ ਨਾ ਆਪਣਾ ਬੇਟਾ ਐਕਸਪੀਰੀਅੰਸ ਹੈ। ਇਹ ਮੇਰਾ ਐਕਸਪੀਰੀਅੰਸ ਹੈ। ਮੇਰੇ ਬੰਦੇ ਬਚੇ ਜਿਹੜੀ ਕੈਂਸਰ ਵਾਲੇ ਦੱਸਦੇ ਪਏ ਸੀ ਨਾ ਲੀਵਰ ਵਿੱਚ ਹੁਣੇ ਦੱਸ ਕੇ ਗਈ ਸੀ ਨਾ ਕੁੜੀ, ਤੇ ਪਹਿਲਾਂ ਉਹਨੇ ਇਹ ਕਿਹਾ ਤੇ ਬੁਖਾਰ ਤੁਸੀਂ ਚੰਗਾ ਕੀਤਾ ਹੈ ਜਿਹੜਾ ਉਹ ਗਲੋ ਦਸੀ, ਜੇ ਗਲੋ ਉਬਾਲ ਕੇ ਦੇਣਗੇ ਤਾਂ ਬੁਖਾਰ ਤਾਂ ਉਤਰ ਜਾਏਗਾ। ਤੁਸੀਂ ਦੱਸ ਰਹੇ ਸੀ ਨਾ ਉਹਨੂੰ। ਜੀ ਜੀ ਬੁਖਾਰ ਪਹਿਲਾਂ ਉਤਰਨਾ ਚਾਹੀਦਾ ਉਹਨਾਂ ਦਾ। ਉਤਰਨਾ ਚਾਹੀਦਾ। ਉਹ ਰੋਜ਼ ਦੇਣ, ਕੱਪ ਜ਼ਿਆਦਾ ਨਹੀਂ ਦੇਣ, ਇੱਕੋ ਕੱਪ ਬਣਾ ਕੇ ਦੇਣ, ਥੋੜੇ ਪੱਤੇ ਪਾਏ ਵਿੱਚ ਗਲੋ ਦੇ ਉਬਾਲ ਕੇ, ਲੱਕੜੀ ਉਬਾਲ ਸਕਦੇ ਨੇ ਕੋਈ ਗੱਲ ਨਹੀਂ। ਜੀ ਜੀ ਮੈਂ ਇੱਕੋ ਹੀ ਕਵਾਂਗੀ, ਇੱਕ ਜਿਹੜਾ ਸਾਡੇ ਉੱਥੇ ਜਿਹੜਾ ਨਿੰਬੂ ਵਾਲਾ ਦੱਸਿਆ ਸੀ, ਇੱਥੇ ਕਿਸੇ ਨੇ ਸਾਡੇ ਉੱਥੇ ਬਹੁਤ ਵਰਤਦੇ ਨੇ ਇਸੇ ਨੂੰ, ਬੜਿਆਂ ਲੋਕਾਂ ਦੀ ਬਿਮਾਰੀ ਫੈਲ ਗਈ। ਜਿਹੜਾ ਨਿੰਬੂ ਨਹੀਂ ਵੀ ਪੀਲਾ ਨਿੰਬੂ ਲੈ ਕੇ ਤੇ ਉਹਨੂੰ ਕੱਟ ਕੇ ਤੇ ਫਰੀਜ ਕਰੋ, ਨਿੰਬੂ ਨੂੰ ਫਰੀਜ ਕਰ ਲਓ ਨਾ ਫਰੀਜ ਚ ਰੱਖ ਕੇ ਫਰੀਜ਼ਰ ਚ, ਤੇ ਉਹਨੂੰ ਕੱਟ ਕੇ ਪੀਸ ਕੇ ਤੇ ਸਲਾਦ ਚ ਪਾ ਕੇ ਖਾਣ। ਜੇ ਉਹ ਕੁੜੀ ਸੁਣ ਰਹੀ ਤਾਂ ਦੁਬਾਰਾ ਤੁਸੀਂ ਵੀ ਬੋਲ ਦਿਓ, ਕਿਸੇ ਦਾ ਭਲਾ ਹੋ ਜਾਏਗਾ। ਪੀਲੇ ਨਿੰਬੂ ਨੂੰ ਫਰੀਜ ਕਰਕੇ ਫਿਰ ਉਹਨੂੰ ਗ੍ਰੈਂਡ ਕਰਕੇ ਫਿਰ ਉਹਨੂੰ ਤੁਸੀਂ ਸਲਾਦ ਚ ਪਾ ਕੇ ਖਾਣਾ, ਕਿਸੇ ਤਰ੍ਹਾਂ ਦਾ ਸਲਾਦ ਹੋਵੇ। ਇੱਕ ਜਿੰਨੀ ਹੋ ਸਕਦੀ ਹੈ ਉਹ ਹਲਦੀ ਖਾਣ, ਕੱਚੀ ਹਲਦੀ ਭਾਵੇਂ ਕੁੱਟ ਕੇ ਪਾਣੀ ਚਮਚਾ 2 ਕੱਢ ਕੇ ਮੂੰਹ ਚ ਪਾਉਣੀ ਪਏ ਤਾਂ ਵੀ ਪਾਣ। ਉਹ ਦੁੱਧ ਚ ਉਬਾਲ ਕੱਚੀ ਦੇਣ, ਦਹੀਂ ਨਹੀਂ ਦੇਣਾ ਚਾਹੀਦਾ। ਦਹੀਂ ਦੇ ਵਿੱਚ ਹਲਦੀ ਸੁੱਕੀ ਪਾਉਣੀ ਚਾਹੀਦੀ, ਉਹ ਕੱਚੀ ਤਾਂ ਪੈ ਨਹੀਂ ਸਕਣੀ, ਉਹ ਦੁੱਧ ਚ ਉਬਾਲ ਲੈਣ।
ਲੀਵਰ ਵਾਲਿਆਂ ਵਾਸਤੇ। ਇੱਕ ਜਿਹੜਾ ਪਿੱਤ ਪਾਪ ਮੇਰੇ ਇੱਥੇ ਪਾਉਂਦੇ ਜਿਹੜੇ ਉਹਨੂੰ ਵੀ ਦਿੰਦੇ ਰਹੇ ਸਾਂ, ਕੈਂਸਰ ਸੀ। ਪਿੱਤ ਪਾਪੜਾ, ਚਰੈਤਾ, ਅਫਲਾਤੀਨ, ਪਨੀਰ ਡੋਡੀਆ ਲੈ ਲੈਣ, ਜਿੰਨਾ 20-20 ਗ੍ਰਾਮ ਲੈ ਲੈਣ, ਕੁੱਟ ਕੇ ਇੱਕ ਚਮਚਾ ਰਾਤੀ ਅੱਧੇ ਗਲਾਸ ਕੱਚ ਦੇ ਭਿਉਂ ਦੇਣ, ਸਵੇਰੇ ਉਹਨੂੰ ਮੱਟੀ ਅੱਗ ਤੇ ਉਬਾਲ ਕੇ 2 ਚਮਚੇ ਰਹਿ ਪੌਣ ਦਾ 1.5 ਰਹਿ ਜਾਏਗਾ। ਉਹਨੂੰ ਬੜਾ ਜ਼ਰੂਰੀ, ਜਿਨ੍ਹਾਂ ਦੀ ਲੀਵਰ 'ਚ ਕੈਂਸਰ ਹੈ ਉਹਨੂੰ ਜ਼ਰੂਰ ਸਵੇਰੇ ਦੇਣ। ਇੱਕ ਨਿੰਬੂ ਪੀਲਾ ਫਰੀਜ ਕਰਕੇ ਇਹਨੂੰ ਫਿਰ ਬਾਹਰ ਕੱਢ ਕੇ ਫਿਰ ਇਹਨੂੰ ਗ੍ਰਾਈਂਡ ਕਰਕੇ ਸਲਾਦ 'ਚ ਖਾਣ। ਇੱਕ ਹਲਦੀ ਦੁੱਧ 'ਚ ਪਾ ਕੇ ਖਾਣ। ਇੱਕ ਗਾਜਰ ਦੇ ਵਿੱਚ ਨਿੰਬੂ ਦੇ ਛਿੱਲੜ ਦੀ ਚਟਨੀ ਕੁੱਟ ਕੇ ਘੋਲ ਕੇ ਗੁੱਦਾ ਕੱਢ ਦੇਣ, ਉਹ ਪੀਣ। ਰੱਬ ਕਰੇਗਾ ਬਿਲਕੁਲ ਠੀਕ ਹੋ ਜਾਏਗਾ। ਸਾਡੀ ਮੇਰੀ ਜੇਠ ਦੀ ਨੂੰਹ ਬਚ ਗਈ, ਇੰਨੇ ਨੁਕਸੇ ਨਾਲ ਹੀ ਠੀਕ ਹੋ ਗਈ ਜੀ ਜੀ। ਮੈਂ ਸੁਣਿਆ ਇੱਕ ਉਹ ਜਿਹੜੇ ਕਹਿੰਦੇ ਭਾਜੀ ਨਾ ਸੰਗ੍ਰਹਿਣੀ ਹੈ, ਇੱਕ ਜਿਹੜਾ ਬਲਵਿੰਦਰ ਕਹਿੰਦੇ ਨਾ ਪਿਸ਼ਾਬ ਰੋਕ ਕੇ ਆਣਾ, ਮੈਂ ਉਹ ਦਵਾਈ ਲਈ, ਦਵਾਈ ਦੀ ਲੋੜ ਨਹੀਂ, ਉਹਨੂੰ ਚੁੱਪ ਕਰਕੇ ਉਹ 7 ਚੀਜ਼ਾਂ ਹੀ ਕੁੱਟ ਕੇ ਪੀਣ, ਜਿਹੜੀ ਧਨੀਆ ਵਾਲੀ ਚੌਂਖਾਰ ਵਾਲੀ, ਉਹ ਖੁੱਲ ਜਾਏਗਾ। ਉਹ ਕਈ ਵਾਰੀ ਗਦੂਦਾਂ ਦਾ ਹਿਸਾਬ ਹੋ ਜਾਂਦਾ, ਕਈ ਵਾਰੀ ਕਿਵੇਂ ਹੋ ਜਾਂਦਾ। ਇੱਕ ਉਹ ਕਹਿੰਦੇ ਭਾਜੀ ਨਾ ਮਾਈਗ੍ਰੇਨ ਹੈ, ਹੁਣੇ ਹੀ ਉਹ ਕਾਲੀਆਂ ਮਿਰਚਾਂ ਤੇ ਥੋੜੀ ਜਿਹੀ ਜਵੈਣ ਤਵੇ ਤੇ ਪਾ ਕੇ ਧੋਣੀ ਲੈਣ ਤਾਂ ਉਹਨਾਂ ਨੂੰ 5 ਮਿੰਟ ਆਰਾਮ ਆ ਜਾਏਗਾ। ਜਵੈਣ ਥੋੜੀ ਕਾਟਨ ਦੀ ਜੁਰਾਬ ਧੋਤੀ 'ਚ ਪਾ ਕੇ ਗਰਮ ਥੋੜੀ ਕਰਕੇ ਤੁਹਾਨੂੰ ਬੰਨ ਦੇਣ, ਉਹਦੀ ਸਮੈਲ ਲੈਣ। ਤੇ ਬਾਕੀ ਮੇਰਾ ਮਾਈਗ੍ਰੇਨ ਦਾ ਨੁਕਸਾ ਮੈਂ ਤੁਹਾਨੂੰ ਮੰਗਲਵਾਰ ਦੱਸ ਦਿਆਂਗੀ। ਤੇ ਤੁਸੀਂ ਉਹਨੂੰ ਮੈਂ ਤਾਂ ਕਰਕੇ ਕਿਹਾ ਸੀ ਚਲ ਮੈਂ ਦੱਸ ਦੇਵਾਂ, ਤੇ ਰੱਬ ਕਰੇ ਕਰ ਕਿਸੇ ਦਾ ਕਿਸੇ ਨੂੰ ਆਰਾਮ ਆ ਜਾਵੇ। ਸਾਡਾ ਤਾਂ ਕੈਂਸਰ ਨਾਲ ਕੁੜੀ ਬਚ ਗਈ ਜੇ, ਜਿੰਨਾ ਕਿ ਮੈਂ ਨੁਕਸਾ ਦੱਸਿਆ ਹੈ। ਜੀ ਜੀ, ਕਰਨਾ ਚਾਹੀਦਾ ਨਾ, ਚੀਜ਼ਾਂ ਕਰਨੀਆਂ ਚਾਹੀਦੀਆਂ। ਜਿੰਨਾ ਮੈਂ ਦੱਸਿਆ ਉਹ ਕਰਦੀ ਰਹੀ ਹੈ। ਰੋਜ਼ ਦਾ 2.5 ਗਲਾਸ ਉਹਨੇ 2-2.5 ਗਲਾਸ ਗਾਜਰ ਦਾ ਜੂਸ ਕੱਢਦੀ ਸੀ, ਪੀਲੇ ਨਿੰਬੂ ਦੇ ਛਿੱਲੜ ਦੀ ਚਟਨੀ ਕੁੱਟ ਕੇ ਵਿੱਚ ਘੋਲ ਲੈਂਦੀ ਸੀ, ਕੁੱਟ ਕਰਕੇ ਪੀਂਦਾ ਹੀ। 4 ਦਿਨ 'ਚ 2 ਗਲਾਸ ਜੂਸ ਮੁੱਕ ਜਾਂਦਾ ਸੀ। ਤੇ ਜਿਹੜਾ ਨਿੰਬੂ ਸਾਬਤ ਨੂੰ ਫਰੀਜ ਕਰਨਾ, ਕੱਟਣਾ ਨਹੀਂ। ਜਦੋਂ ਬਿਲਕੁਲ ਫਰੀਜ ਹੋ ਜਾਏਗਾ ਬਰਫ਼ ਵਰਗਾ, ਫਿਰ ਇਹਨੂੰ ਗ੍ਰਾਈਂਡ ਕਰਕੇ ਫਿਰ ਸਲਾਦ 'ਚ ਪਾ ਕੇ ਖਾਓ। ਪਿੱਤ ਪਾਪੜਾ ਪੀਓ, ਗਾਜਰ ਦੇ ਵਿੱਚ ਜਿਹੜਾ ਉਹ ਹੈ ਨਾ ਉਹ ਪੀਓ। ਇਹ 3-4 ਨੁਕਸੇ ਕਰ ਲੈਣੇ, ਇਹਨਾਂ ਨੂੰ ਬੜਾ ਛੇਤੀ ਆਰਾਮ ਆ ਜਾਏਗਾ। ਇਹ ਕਰੋਟ ਬੱਦੀਆਂ ਗਿਰੀਆਂ ਬੜੀਆਂ 2 ਦੀਆਂ ਸਾਰੇ ਦਿਨ 'ਚ, ਇਹ ਕੀਵੀ ਫਰੂਟ ਉਹਨੂੰ ਦੇਣ। ਇਹ ਤੇ ਜੋ ਕੁੜੀ ਸੁਣ ਰਹੀ ਹੈ ਨੇ, ਇਹਦੇ ਨਾਲ ਬਿਲਕੁਲ ਮੇਰੀ ਨੂੰਹ ਮੇਰੀ ਤੀਜੇ ਨੰਬਰ ਤੇ ਸੀ, ਇਸੇ ਨੁਕਸੇ ਨਾਲੋਂ ਬਚ ਗਈ ਕੁੜੀ। ਜੀ ਜੀ, ਓਕੇ ਬੇਟੇ, ਮੈਂ ਫਿਰ ਆਪਾਂ ਮਿਲਦੇ ਆ ਫਿਰ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਤੁਸੀਂ ਟਾਈਮ ਕੱਢ ਕੇ ਸਾਰੇ ਜਾਣੇ ਆਪਣਾ ਸ਼ੇਅਰ ਕਰਦੇ ਆ। ਸਪੈਸ਼ਲੀ ਤੁਹਾਨੂੰ ਇਹ ਕਹਿੰਦੇ ਹੁੰਦੇ ਕਿ ਫੀਡਬੈਕ ਦਿਓ। ਜਦੋਂ ਫੀਡਬੈਕ ਦੇ ਰਹੇ ਹੁੰਦੇ ਆ ਨਾ, ਉਦੋਂ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। ਹਰੇਕ ਵਾਰੀ ਅਸੀਂ ਇਹ ਜ਼ਰੂਰ ਕਹਿੰਦੇ ਆ ਕਿ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਉਹਨਾਂ ਨੂੰ ਆਪ ਲੈ ਕੇ ਕੁੱਟਿਆ ਕਰੋ। ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਆਪ ਰਲਾਇਆ ਕਰੋ। ਜਦੋਂ ਤੁਸੀਂ ਉਸ ਤਰ੍ਹਾਂ ਦੇ ਡਾਕਟਰਾਂ ਦੇ ਜਾਂਦੇ ਨਾ, ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਪਰ ਤੁਹਾਨੂੰ ਦੱਸਿਆ ਨਹੀਂ ਜਾਂਦਾ। ਪਰ ਅਸੀਂ ਕੀ ਕਰਦੇ ਆ, ਅਸੀਂ ਥੋੜੇ ਜਿਹੇ ਘੋਲ ਮਾਰ ਲੈਂਦੇ ਆ ਵੀ ਕੌਣ ਚੀਜ਼ਾਂ ਲਿਆਵੇ। ਅਸੀਂ ਤਾਂ ਕਦੀ ਨਾ ਹੀ ਨਹੀਂ ਸੁਣੇ। ਜੇ ਤੁਹਾਡੇ ਸਿਹਤ ਲਈ, ਤੁਹਾਡੇ ਸਰੀਰ ਲਈ ਇਹ ਚੀਜ਼ਾਂ ਚੰਗੀਆਂ ਆ ਨਾ, ਤੁਹਾਨੂੰ ਸਟੋਰ ਤੇ ਗੇੜਾ ਮਾਰ ਕੇ ਇਹ ਚੀਜ਼ਾਂ ਲੈ ਆਉਣੀਆਂ ਚਾਹੀਦੀਆਂ। ਕਿਉਂਕਿ ਆਪਾਂ ਜਦ ਦਾ ਸ਼ੋਅ ਚੱਲਿਆ, ਆਪਾਂ ਤਾਂ ਬਹੁਤ ਸਾਰੇ ਸਟੋਰਾਂ ਦੀ ਜਿਹੜੀ ਆ ਇਨਕਮ ਵੱਧ ਗਈ ਆ, ਕਿਉਂਕਿ ਉਹਨਾਂ ਨੂੰ ਚੀਜ਼ਾਂ ਲਿਆ ਕੇ ਰੱਖਣੀਆਂ ਪਈਆਂ। ਤੁਸੀਂ ਬਾਰ-ਬਾਰ ਉਹਨਾਂ ਨੂੰ ਪੁੱਛਦੇ ਸੀਗੇ ਚੀਜ਼ਾਂ, ਤੇ ਉਹਨਾਂ ਨੇ ਚੀਜ਼ਾਂ ਲੈ ਆਉਂਦੀਆਂ। ਤੁਸੀਂ ਲੈ ਕਰੋ, ਆਪ ਹੀ ਉਹਨਾਂ ਨੂੰ ਕੁੱਟ ਕੇ ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਵਰਤਿਆ ਕਰੋ। ਪਹਿਲਾਂ ਥੋੜ੍ਹੀਆਂ ਬਣਾ ਲਿਆ ਕਰੋ, ਥੋੜ੍ਹੀਆਂ ਕਰਿਆ ਕਰੋ। ਤੇ ਮੈਂ ਤੁਹਾਨੂੰ ਫਟਕੜੀ ਵੀ ਦੱਸਾਂਗੀ ਕਿ ਬਹੁਤ ਵਾਰੀ ਪੁੱਛਿਆ ਜਾਂਦਾ ਉਸ ਫਟਕੜੀ ਦਾ। ਕਿਰਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਗਰੈਣੀ ਤੋਂ ਦੱਸਣਾ ਸੀਗਾ ਜੀ। ਤੇ ਸਗਰੈਣੀ ਦੇ ਲਈ ਆਪਣੀ ਮੱਕੀ ਦੀ ਰੋਟੀ, ਦਹੀਂ ਦੇ ਨਾਲ ਮਸਾਲਾ ਪਾ ਕੇ ਦਹੀਂ ਦੇ ਨਾਲ 3 ਦਿਨ ਖਾਣ ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਜੀ। ਠੀਕ ਆ। ਹਾਂਜੀ, ਇਹ ਆਪਾਂ ਵਰਤਿਆ ਹੋਇਆ ਨੁਸਖਾ ਆ ਤੇ ਇਹਦੇ ਨਾਲ ਕਾਫੀ ਫਰਕ ਹੋਇਆ। ਇਹ ਫੀਡਬੈਕ ਵੀ ਆ ਤੇ ਇਹ ਵਧੀਆ ਇਲਾਜ ਵੀ ਆ। ਠੀਕ ਆ। ਤੇ ਇੱਕ ਛਾਈਆਂ ਤੋਂ ਪੁੱਛਿਆ ਸੀ ਕਿਸੇ ਨੇ, ਤੇ ਛਾਈਆਂ ਦੇ ਲਈ ਆਪਣੀ ਮੁਲਤਾਨੀ ਮਿੱਟੀ ਦਾ, ਜੇ ਤਾਂ ਉਹਨਾਂ ਦੀ ਡਰਾਈ ਸਕਿਨ ਆ ਤੇ ਦਹੀਂ ਪਾ ਲੈਣਾ, ਜੇ ਉਹਨਾਂ ਦੀ ਆਇਲੀ ਸਕਿਨ ਆ ਤੇ ਪਾਣੀ ਜਾਂ ਗੁਲਾਬ ਜਲ, ਜਿਹੜੀ ਵੀ ਦੋਨਾਂ ਚੋਂ ਚੀਜ਼ ਹੈਗੀ ਆ, ਤੇ ਉਹ ਪਾ ਕੇ ਤਾਂ ਲੇਪ ਕਰ ਲੈਣ। ਤੇ ਇੱਕ ਵਿੱਚ ਉਹਦੇ ਆਪਣਾ ਕੁਆਰ ਦਾ ਗੁੱਦਾ ਪਾ ਲੈਣ। ਠੀਕ ਆ। ਤੇ ਇਹ ਦੋਨੇ ਚੀਜ਼ਾਂ ਕਰ ਲੈਣ। ਚਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਹਾਂਜੀ, ਦੇਖੋ ਨਾਲ ਦੀ ਨਾਲ ਤੁਹਾਡੇ ਬਿਊਟੀ ਦੇ ਟਿਪ ਵੀ ਮਿਲ ਜਾਂਦੇ ਆ ਤੁਹਾਨੂੰ ਕਰਕੇ। ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਨੂੰ ਦੇਖ ਸਕਦੇ ਆ। ਤੇ ਪਹਿਲਾਂ ਆਪਾਂ ਜਿਹੜੀ ਫਟਕੜੀ ਵਾਲਾ ਬੇਸਣ ਆ ਉਹਦੀ ਗੱਲ ਕਰੀਏ ਕਿ ਕਈ ਵਾਰੀ ਆਪਾਂ ਨਾ ਸੁਣਦੇ ਆ, ਆਪਾਂ ਖਿਆਲ ਨਹੀਂ ਕਰਦੇ ਇਹਨਾਂ ਚੀਜ਼ਾਂ ਦਾ। ਫੀਡਬੈਕ ਪਿਛਲੇ 5-6 ਸਾਲ ਤੋਂ ਬਹੁਤ ਉਹਦੀ ਆ ਰਹੀ ਆ। ਉਹਦਾ ਨੁਕਸਾਨ ਕੋਈ ਨਹੀਂ ਹੈਗਾ। ਫਟਕੜੀ ਕੀ ਹੁੰਦੀ ਆ ਉਹ ਵੀ ਪੁੱਛਿਆ ਜਾਂਦਾ। ਉਹ ਤੁਸੀਂ ਸਟੋਰ ਤੇ ਜਾ ਕੇ ਨਾ ਚੀਜ਼ ਲੈ ਕੇ ਦੇਖ ਲਿਆ ਕਰੋ, ਜਾਂ ਪਈ ਹੁੰਦੀ ਆ ਉਹਨੂੰ ਦੇਖ ਲਿਆ ਕਰੋ।
ਕਿਉਂਕਿ ਆਪਣਾ ਕੋਈ ਸਟੋਰ ਨਹੀਂ ਹੈਗਾ, ਆਪਾਂ ਚੀਜ਼ਾਂ ਵੇਚਦੇ ਨਹੀਂ ਹੈਗੇ। ਕਈ ਵਾਰੀ ਇਹ ਹੁੰਦਾ ਕਿ ਆਪਾਂ ਜੇ ਸ਼ੋਅ ਕਰਦੇ ਹਾਂ ਨਾ ਕਿ ਚੀਜ਼ਾਂ ਅਸੀਂ ਵੀ ਨਵੀਆਂ ਸੁਣੀਆਂ ਹੁੰਦੀਆਂ, ਉਹ ਦੇਖ ਜ਼ਰੂਰ ਲਿਆ ਕਰੋ ਕਿ ਜਿਨ੍ਹਾਂ ਨੂੰ ਉਹ ਚੀਜ਼ਾਂ ਫਿੱਟ ਬਹਿੰਦੀਆਂ ਆ, ਤੁਸੀਂ ਸਟੋਰ 'ਤੇ ਜਾਓ, ਉੱਥੇ ਦੇਖ ਲਓ ਕਿ ਚੀਜ਼ ਹੈ ਕੀ ਆ। ਅਤੇ ਕਈ ਵਾਰੀ ਹੋ ਸਕਦਾ ਦੇਖ ਕੇ ਤੁਹਾਡਾ ਦਿਲ ਹੀ ਨਹੀਂ ਕਰਦਾ ਖਾਣ ਨੂੰ, ਉਹ ਤੁਹਾਡੀ ਮਰਜ਼ੀ ਆ। ਸਾਡਾ ਜਿਹੜਾ ਫਰਜ਼ ਆ, ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਅਤੇ ਫਟਕੜੀ ਜਿਹੜੀ ਆ, ਚਿੱਟੀ ਫਟਕੜੀ ਲੈਣੀ ਆ। 2 ਤਰ੍ਹਾਂ ਦੀ ਫਟਕੜੀ ਹੁੰਦੀ ਆ, ਥੋੜ੍ਹੀ ਜਿਹੀ ਪਿੰਕ ਜਿਹੀ ਵੀ ਹੁੰਦੀ ਆ ਅਤੇ ਇੱਕ ਚਿੱਟੀ ਫਟਕੜੀ ਹੁੰਦੀ ਆ। ਚਿੱਟੀ ਫਟਕੜੀ ਲੈਣੀ ਆ 100 ਗ੍ਰਾਮ, ਉਹਦਾ ਦੱਸਿਆ ਗਿਆ ਸੀਗਾ ਕਿ 100 ਗ੍ਰਾਮ ਲੈਣੀ ਆ। ਅੱਧਾ ਕਿਲੋ ਘਿਓ ਲੈਣਾ, ਗਾਂ ਦਾ ਘਿਓ ਕਹਿ ਦਿੰਦੇ, ਇੱਥੇ ਬਹੁਤੀਆਂ ਗਾਈਆਂ ਹੁੰਦੀਆਂ, ਗਾਈਆਂ ਦਾ ਕੀ ਹੁੰਦਾ ਆ। ਪਰ ਜੇ ਤੁਸੀਂ ਜਾ ਕੇ ਇੰਡੀਆ ਤੋਂ ਆਇਆ ਕਿ ਦੇਖੋਗੇ, ਉਹਦਾ ਮੈਨੂੰ ਪਤਾ ਨਹੀਂ ਉਹ ਮੱਝ ਦਾ ਆ ਜਾਂ ਗਾਂ ਦਾ ਆ। ਪਰ ਜੇ ਤੁਸੀਂ ਇੱਥੋਂ ਬਟਰ ਲਿਆ ਕੇ ਉਹਨੂੰ ਆਪ ਗਰਮ ਕਰ ਲਓ, ਉਹਦਾ ਘਿਓ ਬਣਾ ਲਓ, ਅਤੇ ਸਭ ਤੋਂ ਵਧੀਆ ਹੋਊਗਾ। ਤੁਹਾਡਾ ਸਰੀਰ ਆ, ਤੁਸੀਂ ਆਪ ਚੀਜ਼ ਖਾਣੀ ਆ, ਇੰਨਾ ਕੁ ਤੁਸੀਂ ਕੰਮ ਕਰ ਸਕਦੇ ਆ। ਅੱਧਾ ਕਿਲੋ ਘਿਓ ਲੈਣਾ ਆ, ਉਹਦੇ ਉੱਪਰ ਇੱਕ ਜਾਲੀ ਰੱਖਣੀ ਆ, ਜਿੱਦਾਂ ਆਪਾਂ ਚਾਹ ਪਾਉਣੀ ਹੁੰਦੀ ਆ ਨਾ, ਇੱਦਾਂ ਦੀਆਂ ਵੱਡੀਆਂ ਵੀ ਮਿਲ ਜਾਂਦੀਆਂ ਆ। ਅਤੇ ਟਾਈਟ ਮੂੰਹ ਵਾਲਾ ਆਪਾਂ ਪਤੀਲਾ ਕਹਿੰਦੇ ਹੁੰਦੇ ਆ। ਟਾਈਟ ਮੂੰਹ ਵਾਲਾ ਪਤੀਲਾ ਅਤੇ ਹੋਰ ਤਾਂ ਮੈਨੂੰ ਪਤਾ ਨਹੀਂ ਕੀ ਹੈਗਾ, ਕੁੱਕਰ ਜ਼ਰੂਰ ਹੈਗਾ ਆ। ਉਹਦੇ ਉੱਪਰ ਜਾਲੀ ਰੱਖ ਲਓ, ਉਹਦੇ ਵਿੱਚ ਥੱਲੇ ਅੱਗ ਬਾਲ ਦਿਓ। ਅੱਗ ਤੁਸੀਂ ਜ਼ਿਆਦਾ ਤੇਜ਼ ਨਹੀਂ ਕਰਨੀ ਹੈਗੀ, ਅਤੇ ਜਿਹੜੀ ਤੁਸੀਂ ਪੌਣੀ ਰੱਖੀ ਆ ਉਹਦੇ ਵਿੱਚ ਤੁਸੀਂ ਫਟਕੜੀ ਰੱਖ ਦੇਣੀ ਆ। ਉੱਤੇ ਫੋਇਲ ਪੇਪਰ ਲਾ ਦਿਓ, ਫੋਇਲ ਪੇਪਰ ਲਾ ਦਿਓ, ਪਰ ਥੋੜ੍ਹਾ ਜਿਹਾ ਕਿਸੇ ਪਾਸੇ ਉਹਨੂੰ ਮਾੜਾ ਜਿਹਾ ਨੰਗਾ ਵੀ ਰੱਖੋ, ਤਾਂ ਕਿ ਉਹਦੀ ਨਾ ਥੋੜ੍ਹਾ ਥੋੜ੍ਹਾ ਬਾਹਰ ਧੂੰਆਂ ਜਿਹਾ ਵੀ ਨਿਕਲਦਾ ਰਹੇ। ਅਤੇ ਫਿਰ ਉਹਨੂੰ ਤੁਸੀਂ ਉਹਦੇ ਉੱਤੇ ਉਹ ਮੈਲਟ ਹੋ ਜਾਣੀ ਆ, ਡਰਿਪ ਕਰਨੀ ਆ, ਉਹ ਹੌਲੀ ਹੌਲੀ ਉਹ ਸਾਰੀ ਮੈਲਟ ਹੋ ਜਾਣੀ ਆ। ਅਤੇ ਫਿਰ ਅੱਗ ਨੂੰ ਬੰਦ ਕਰ ਦਿਓ। ਜਦੋਂ ਤੁਸੀਂ ਉਹ ਪਤੀਲੇ ਵਿੱਚ ਘਿਓ ਦੇਖੋਗੇ, ਕੁੱਕਰ ਦੇ ਵਿੱਚ ਦੇਖੋਗੇ ਨਾ, ਉੱਥੇ ਜਾਂ ਤਾਂ ਖਿੱਲਾਂ ਵਾਂਗ ਡਿੱਗੀ ਹੋਣੀ ਆ, ਜਾਂ ਇੱਕ ਰੋਟੀ ਵਾਂਗ ਖਰੇਪੜ ਵੱਜਾ ਹੋਣਾ ਉਸ ਜਿਹੜੀ ਮੈਲਟ ਹੋ ਕੇ ਡਿੱਗੀ ਆ ਫਟਕੜੀ। ਅਤੇ ਉਹਨੂੰ ਤੁਸੀਂ ਜਦੋਂ ਥੋੜ੍ਹਾ ਜਿਹਾ ਠੰਡਾ ਹੋ ਗਿਆ ਨਾ, ਸਾਈਡ 'ਤੇ ਰੱਖ ਲੈਣਾ ਕੱਢ ਕੇ। ਜਾਂ ਉਹ ਖਿੱਲਾਂ ਜਿਹੀਆਂ ਬਣੀਆਂ ਅਤੇ ਜਾਂ ਉਹ ਰੋਟੀ ਜਿਹੀ ਬਣੀ ਆ, ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ, ਪਰ ਉਹਨੂੰ ਸਾਈਡ 'ਤੇ ਕੱਢ ਕੇ ਰੱਖ ਲਓ। ਅਤੇ ਜਿਹੜਾ ਘਿਓ ਆ ਉਹਨੂੰ ਪੁਣ ਕੇ ਇੱਕ ਸਾਈਡ 'ਤੇ ਰੱਖ ਲਓ। ਪਰ ਜਿਹੜੀ ਉਹ ਬਚ ਗਈ ਆ ਨਾ, ਉਹ ਵਿੱਚ ਨਹੀਂ ਪਾਉਣੀ, ਉਹਨੂੰ ਤੁਸੀਂ ਕੁੱਟ ਕੇ ਉੱਦਾਂ ਰੱਖ ਲਓ। ਆਪਾਂ ਕਹਿ ਨਹੀਂ ਦਿੰਦਾ ਸੱਟ ਲੱਗ ਗਈ ਆ ਤਾਂ ਖਾ ਲਓ, ਖੰਘ ਹੋ ਗਈ ਆ ਤਾਂ ਤੁਸੀਂ ਇੱਕ ਚੁਟਕੀ ਲੈ ਲਓ। ਇਹ ਉਸ ਚੀਜ਼ ਲਈ ਰੱਖ ਲਓ ਤੁਸੀਂ ਅੱਗੇ ਪਿੱਛੇ ਲਈ। ਪਰ ਜਿਹੜਾ ਘਿਓ ਆ ਉਹਨੂੰ ਸਾਈਡ 'ਤੇ ਰੱਖ ਲਿਆ। ਹੋਰ ਅੱਧਾ ਕਿਲੋ ਘਿਓ ਲੈ ਕੇ ਉਹਦੇ ਵਿੱਚ ਤੁਸੀਂ ਅੰਦਾਜ਼ੇ ਦੇ ਨਾਲ ਬੇਸਣ ਭੁੰਨ ਲਓ। ਕਈ ਤਾਂ ਦੱਸਦੇ ਆ 1.5 ਪਾਉਂਡ ਪਾ ਲਓ, 1.5 ਕਿਲੋ ਪਾ ਲਓ। ਉਹ ਤੁਸੀਂ ਅੰਦਾਜ਼ੇ ਨਾਲ ਰੱਖ ਲਓ ਕਿ ਬਹੁਤ ਜ਼ਿਆਦਾ ਨਾ ਉਹ ਘਿਓ ਦੇ ਵਿੱਚ ਨਾ ਹੋਵੇ, ਥੋੜ੍ਹਾ ਥੋੜ੍ਹਾ ਸੁੱਕਾ ਰਹੇ ਉਹ। ਜਦੋਂ ਤੁਸੀਂ ਉਹਨੂੰ ਭੁੰਨ ਲਿਆ ਅਤੇ ਉਹ ਜਿਹੜਾ ਘੀ ਸਾਈਡ 'ਤੇ ਰੱਖਿਆ ਉਹ ਵਿੱਚ ਰਲਾ ਦੇਣਾ ਆ ਉਸ ਬੇਸਣ ਦੇ ਵਿੱਚ। ਅਤੇ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਮਿੱਠਾ ਰਲਾ ਲਓ, ਸ਼ੂਗਰ ਪਾਉਣੀ ਆ ਜਾਂ ਤੁਸੀਂ ਸ਼ੱਕਰ ਪਾਉਣੀ ਆ, ਜਾਂ ਤੁਸੀਂ ਕੁਛ ਵੀ ਨਹੀਂ ਪਾਉਣਾ, ਤੁਹਾਡੇ 'ਤੇ ਆ ਕਿ ਤੁਹਾਨੂੰ ਸ਼ੂਗਰ ਤਾਂ ਨਹੀਂ ਗੀ ਹੈਗੀ, ਤਾਂ ਤੁਸੀਂ ਉਹਦੇ ਵਿੱਚ ਸ਼ੱਕਰ ਵਗੈਰਾ ਜਾਂ ਤੁਸੀਂ ਬਰਾਊਨ ਸ਼ੂਗਰ ਪਾਉਣੀ ਆ ਉਹ ਪਾ ਸਕਦੇ ਆ। ਅਤੇ ਬਹੁਤ ਸਾਰੇ ਲੋਕ ਆ ਉਹਨੂੰ ਜਮਾ ਲੈਂਦੇ ਆ ਬੇਸਣ ਦੀ ਤਰ੍ਹਾਂ, ਅਤੇ ਕਈ ਲੋਕ ਆ ਉਹਦੀ ਵੈਸੇ ਪੰਜੀਰੀ ਜੇ ਬਣੀ ਹੁੰਦੀ ਆ 1-2 ਚਮਚੇ ਉਹ ਖਾਂਦੇ ਆ। ਅਤੇ ਫੀਡਬੈਕ ਤੁਸੀਂ ਸੁਣੀ ਲੈਂਦੇ ਆ ਕਿ ਫੀਡਬੈਕ ਉਹਦੀ ਬਹੁਤ ਜ਼ਿਆਦਾ ਆਉਂਦੀ ਆ। ਅਤੇ ਇਸ ਤਰ੍ਹਾਂ ਤੁਸੀਂ ਖਾ ਸਕਦੇ ਆ। ਇਲਾਜ ਉਹ ਜਿਹੜੇ ਆ ਉਹ ਦੱਸ ਦਿੰਦੇ ਆ, ਪਰ ਉਹਦੇ ਫਾਇਦੇ ਆ ਜਿਹੜੇ ਉਹ ਬਹੁਤ ਦੱਸੇ ਜਾਂਦੇ ਆ। ਅੱਗੇ ਬਲਜੀਤ, ਸਤਿ ਸ਼੍ਰੀ ਅਕਾਲ। ਮੈਂ ਜੀ ਉਹ ਜਿਹੜੇ ਬੀਬੀ ਜੀ ਬੋਲਦੇ ਹੁੰਦੇ ਨੇ ਨਾ ਨਿਊਯਾਰਕ ਤੋਂ, ਉਹਨਾਂ ਨੇ ਮੈਨੂੰ ਦੱਸਿਆ ਸੀ ਮੇਰੇ ਢਿੱਡ 'ਚ ਨਾ 6 ਮਹੀਨੇ ਪਹਿਲਾਂ ਕਾਫੀ ਵੱਟ ਜਾ ਪੈਂਦਾ ਸੀ। ਅਤੇ ਉਹਨਾਂ ਨੇ ਦੱਸਿਆ ਸੀ ਦਹੀਂ ਦੇ ਵਿੱਚ ਇਸਬਗੋਲ ਪਾ ਕੇ ਖਾਓ ਅਤੇ ਮੱਕੀ ਦੀ ਰੋਟੀ ਖਾਓ। ਮੈਂ 3-4 ਮਹੀਨੇ ਇਸ ਤਰ੍ਹਾਂ ਕਰਦੀ ਰਹੀ ਅਤੇ ਹੁਣ ਮੈਂ ਕਣਕ ਦੀ ਰੋਟੀ ਨਹੀਂ ਖਾ ਸਕਦੀ ਅਤੇ ਬੜਾ ਠੀਕ ਹੋ ਗਈ, ਮੈਂ ਬਿਲਕੁਲ ਠੀਕ ਹਾਂ ਜੀ। ਅਤੇ ਵਿੱਚ ਹਿੰਗ ਵੀ ਪਾਉਣੀ ਹੈ, ਥੋੜ੍ਹੀ ਹਿੰਗ ਵੀ ਪਾਉਣੀ ਦਹੀਂ ਦੇ ਵਿੱਚ ਨਾ, ਇਸਬਗੋਲ ਅਤੇ ਹਿੰਗ ਇਹ ਪਾ ਕੇ ਖਾਧੀ ਹੈ ਮੈਂ। ਠੀਕ ਹੈ। ਹਾਂਜੀ, ਉਹਨਾਂ ਨੇ ਦੱਸਿਆ ਸੀ ਭੈਣ ਬੀਬੀ ਜੀ ਨੇ, ਅਤੇ ਨਾਂ ਦਾ ਉਹਨਾਂ ਨੂੰ ਜਾਣਦੇ ਨਹੀਂ। ਅਤੇ ਇਸ ਤਰ੍ਹਾਂ ਜੀ, ਥੈਂਕ ਯੂ ਜੀ। ਠੀਕ, ਥੈਂਕ ਯੂ ਜੀ, ਥੈਂਕ ਯੂ। ਅਤੇ ਤੁਸੀਂ ਲੈ ਸਕਦੇ ਹੋ ਜੀ, ਜਿਸ ਤਰ੍ਹਾਂ ਇਹ ਦੱਸਦੇ ਹੀ ਹੈਗੇ ਆ ਕਿਰਨ। ਕਿਰਨ ਸਤਿ ਸ਼੍ਰੀ ਅਕਾਲ। ਜੀ ਬਿਲਕੁਲ, ਤੁਸੀਂ ਜਿਹੜੀਆਂ ਚੀਜ਼ਾਂ ਹੈਗੀਆਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਉਸੇ ਤਰ੍ਹਾਂ ਬਣਾ ਕੇ ਉਸੇ ਤਰ੍ਹਾਂ ਤੁਸੀਂ ਲੈ ਸਕਦੇ ਆ। ਤੁਸੀਂ ਥੋੜ੍ਹੀ ਦੇਰ ਦੇ ਲਈ ਉਸ ਦਾ ਤੁਹਾਡਾ ਆਪਣਾ ਇਲਾਜ ਆ ਉਸ ਤਰ੍ਹਾਂ ਕਰ ਸਕਦੇ। ਜੇ ਤੁਹਾਨੂੰ ਕਿਤੇ ਆਰਾਮ ਆਉਂਦਾ ਆ, ਤੁਹਾਨੂੰ ਲੱਗਦਾ ਫਾਇਦਾ ਆ, ਵੈਸੇ ਫਾਇਦੇ ਬਹੁਤ ਹੋਏ ਆ, ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਉਹ ਆਰਾਮ ਆਇਆ ਆ, ਅਤੇ ਉਹ ਤੁਸੀਂ ਇਲਾਜ ਆਪਣੇ ਜ਼ਰੂਰ ਕਰਿਆ ਕਰੋ ਜੀ। ਅਤੇ ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਜੀ 4 ਤੋਂ ਲੈ ਕੇ 5:30 ਵਜੇ ਤੱਕ।
ਰੋਜ਼ ਇਹ ਪ੍ਰੋਗਰਾਮ ਨਹੀਂ ਹੁੰਦੇ, ਪਰ ਇਹ ਮੰਗਲਵਾਰ ਨੂੰ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ। ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਆ, ਉਸ ਦੇ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ 3:30 ਵਜੇ। ਐਤਵਾਰ ਨੂੰ ਇਹ ਰਿਪੀਟ ਕੀਤਾ ਜਾਂਦਾ, ਉਸ ਦੇ ਵਿੱਚ ਵੀ ਕੋਈ ਕਾਲ ਨਹੀਂ ਲਈ ਜਾਂਦੀ। ਸਿਰਫ ਕਾਲਾਂ ਲੈਣ ਦਾ ਸਮਾਂ ਜਿਹੜਾ ਮੰਗਲਵਾਰ ਹੈ 4 ਤੋਂ 5:30, ਉਸ ਦੇ ਵਿੱਚ ਹੀ ਪੁੱਛ ਸਕਦੇ ਆ। ਅੱਗੋਂ ਪਿੱਛੋਂ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕਿਸੇ ਬਿਮਾਰੀ ਦਾ ਇਲਾਜ ਦੱਸ ਦੇਵੇ। ਸਿਰਫ ਤੇ ਸਿਰਫ ਅੱਜ ਦੇ ਦਿਨ ਮੰਗਲਵਾਰ ਨੂੰ ਕਾਲਸ ਲੈਂਦੇ ਆ ਤੇ ਪ੍ਰੋਗਰਾਮ ਬਿਲਕੁਲ ਸਮਾਪਤੀ ਵਾਲੇ ਆ। ਤੇ ਤੁਸੀਂ ਆਪਣੀ ਫੀਡਬੈਕ ਆ ਉਹ ਬਹੁਤ ਜ਼ਰੂਰੀ ਆ ਕਿ ਫੀਡਬੈਕ ਜ਼ਰੂਰ ਦਿਆ ਕਰੋ। ਜਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਉਂਦਾ ਆ, ਜਿਹੜੀ ਤੁਹਾਨੂੰ ਕੋਈ ਬਿਮਾਰੀ ਆ, ਉਹਦੇ ਬਾਰੇ ਜ਼ਰੂਰ ਦੱਸਿਆ ਕਰੋ। ਇਹ ਬਹੁਤ ਜ਼ਰੂਰੀ ਚੀਜ਼ਾਂ ਤਾਂ ਕਿ ਤੁਹਾਡੇ ਵੱਲ ਦੇਖ ਕੇ ਜਿਹੜਾ ਆ ਹੋਰ ਵੀ ਲੋਕਾਂ ਨੂੰ ਆਰਾਮ ਆਊਗਾ, ਹੋਰ ਵੀ ਲੋਕ ਆ ਉਸ ਦੇ ਉੱਤੇ ਅਸਰ ਕਰਦੇ ਆ। ਡਾਕਟਰ ਦੇ ਆਪਾਂ ਜਾਣਦੇ ਆ ਕਿ ਵਾਰ ਜਾਣਾ ਪੈਂਦਾ, ਪਰ ਸਾਈਡ ਇਫੈਕਟ ਉਹਨਾਂ ਤੋਂ ਬਚਣ ਦੀ ਵੀ ਲੋੜ ਆ। ਦਲਜੀਤ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਉਹ ਜਿਹੜੀ ਦੂਜਾ ਇੱਕ ਸਟ੍ਰੈਸ ਤੇ ਇੱਕ ਮੈਮਰੀ ਸ਼ਾਰਪ, ਜਿੱਦਾਂ ਇਹ ਮੈਨੂੰ ਦੋਨੇ ਹੀ ਪ੍ਰੋਬਲਮ ਆ, ਸੋ ਪਲੀਜ਼ ਉਹ ਦੱਸ ਦੇਣ। ਜਿਨੀ ਵੀ ਦੱਸਿਆ ਸੀਗਾ ਹੌਲੀ ਹੌਲੀ ਦੱਸਣ ਤੇ ਪਲੀਜ਼ ਇਹ ਦੱਸਣ ਪ੍ਰੋਬਲਮ ਲਈ। ਤਾਂ ਹਾਂਜੀ, ਠੀਕ ਹੈ ਜੀ। ਆਪਣੇ ਹੁਣ ਤੇ ਸ਼ਾਇਦ ਉਹ ਆਪਾਂ ਕਾਲ ਕੋਈ ਹੋਰ ਨਹੀਂ ਲੈ ਸਕਾਂਗੇ, ਪਰ ਜਾਂ ਲਾਸਟ ਵੀਕ ਵਾਲਾ ਵੀ ਸੁਣ ਲਓ। ਮੈਨੂੰ ਲੱਗਦਾ ਕਿ ਉਹਨਾਂ ਨੇ ਦੱਸਿਆ ਸੀਗਾ, ਉਹ ਬਿਲਕੁਲ ਫੋਨ ਦੇ ਉੱਤੇ ਵੀ ਪਿਆ ਹੋਇਆ ਆ, ਜਾਂ ਤੁਸੀਂ ਜੇ ਤੁਹਾਡੇ ਕੋਲ ਸਮਾਰਟਫੋਨ ਆ ਉਹਦੀ ਪੋਡਕਾਸਟ ਦੇ ਵਿੱਚ ਆਡੀਓਜ਼ ਪਈਆਂ ਹੋਈਆਂ, ਉਹ ਵੀ ਤੁਸੀਂ ਉਹਨਾਂ ਤੋਂ ਵੀ ਸੁਣ ਸਕਦੇ ਆ ਜੀ। ਹੁਣ ਇਸੇ ਤਰ੍ਹਾਂ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।